ਤਮਾਸ਼ੀਲ ਦੇ ਵਿੱਚ ਤੁਹਾਡੀ ਕਮੀਜ਼ ਲਾ ਕੇ ਨੇਤਾ ਨੱਚੂਗੀ ਸੀ। ਤੁਸੀਂ ਕਦੋਂ ਦੇਖਿਆ ਕਿੰਨੇ ਦਿਨ ਬਾਅਦ ਨਜ਼ਰ ਆ ਰਿਹਾ ਸੀ? ਵੈਸੇ ਨਾਰਮਲ ਮੈਂ ਵੇਖੋ ਨਜ਼ਰ ਆਉਂਦਾ ਨਜ਼ਰ ਮਾਸ਼ਾਅੱਲਾ ਠੀਕ ਸੀ ਉਦੋਂ ਇਹ ਕਿਹੜਾ ਸਤਮਾਇਆ ਸੀ। ਚਾਚੇ ਦੇਖ ਲਓ ਕਿੱਥੋਂ ਆਇਆ ਤੂੰ ਪਤਾ ਇਸ ਟਾਈਮ? ਬਤਾਓ ਬੇਟਾ। ਆ ਦੇਖੋ ਇਹ ਦੇਖੋ ਹੁਣ ਇਹ ਪਾਸ ਤੋਂ ਛੋਟਾ ਭਰਾ ਵਾ। ਚਾਚਾ ਮੈਨੂੰ ਬਚਾ ਲੈ। ਚਾਚਾ ਜੀ ਮੈਨੂੰ ਇੱਕ ਸਾਲ ਛੋਟਾ ਬਿਲਕੁਲ ਠੀਕ ਆ। ਛੋਟਾ ਤਾਂ ਹਫਤੇ ਵਿੱਚ ਜੂਆ ਪਾਣਾ ਹੁੰਦਾ ਵਾ। ਠੀਕ ਹੈ ਜੀ, ਲੇਕਿਨ ਭਾਜੀ ਐ ਮੈਂ ਕੀਤਾ, ਅੱਲਾ ਦਾ ਸ਼ੁਕਰ ਆ। ਉਹ ਦਿਨ ਜਾਵੇ ਆ ਦਿਨ ਆਵੇ, ਨਹੀਂ ਹਟਿਆ। अस्सलाम वालेकुम जी नाज़रीन, साढ़े नाल साढ़े बजुर्ग अज अब्बास साहब दे वाला साहब बड़ी नाम वाली शख्सियत आ। पावर लूम दे विच लूमां दा शो तुसीं वेखिया ना, लूमां उन्हां दे माशाअल्लाह उस्ताद ने, नाम है एक अपनी फील्ड दे विच और महल्ले च रिश्तेदारां यानी एक अच्छी शख्सियत प्यार वाली। ते हुण असीं इन्हां नूं इह नहीं कहना, ਇਹਨਾਂ ਨੂੰ ਇੱਥੇ ਅਸੀਂ ਸ਼ਰਮਿੰਦਾ ਨਹੀਂ ਕਰਨਾ ਕਿ ਬਾਸ ਦੀਆਂ ਸ਼ਿਕਾਇਤਾਂ ਲਾਈਏ ਜਾਂ ਅਸੀਂ ਇਹ ਕਹੀਏ ਜੀ ਉਹ ਤੁਹਾਡਾ ਮੁੰਡਾ ਇੱਦਾਂ ਤੇ ਤੁਹਾਡਾ ਇੱਦਾਂ। ਉਹ ਸਾਡਾ ਵੀ ਪੁੱਤਰ ਆ, ਸਾਡਾ ਵੀ ਭਰਾ ਵਾ। ਜਿੰਨਾ ਇਹਨਾਂ ਦਾ ਉਹਨਾਂ ਤਲਕ ਆ ਸਾਡਾ, ਬਲਕਿ ਇਹਨਾਂ ਨਾਲੋਂ ਬਹੁਤਾ, ਕਿਉਂਕਿ ਸਾਡੇ ਕੋਲ ਬਹੁਤਾ ਰਹਿੰਦਾ ਉਹ। ਤੇ ਅਸੀਂ ਇਹ ਗੱਲ ਕਰਨੀ ਆ, ਬਿਲਕੁਲ ਅਸੀਂ ਇਹ ਨਹੀਂ ਕਰਨਾ ਕਿ ਅਸੀਂ ਇਹਨਾਂ ਨੂੰ ਸ਼ਿਕਾਇਤਾਂ ਲਾਉਣ ਲਈ ਬੁਲਾਇਆ ਜਾਂ ਅਸੀਂ ਮੁਲਾਕਾਤ ਕਰਾਉਣੀ ਹੈ ਕਿ ਵੀ ਇੱਕ ਸਾਈਡ ਤੇ ਆ ਨਾ ਜਿਹੜੀ ਸਾਡੀ ਦਫ਼ਤਰ ਵਾਲੀ ਹੁੰਦੀ ਸੀ, ਇੱਕ ਸਾਈਡ ਇਹਦੇ ਘਰ ਵਾਲੀ। ਸਾਨੂੰ ਤਾਂ ਜੋ ਕਹਿੰਦਾ ਜਾਂ ਕਰਦਾ ਉਹ ਤੇ ਤੁਹਾਡੇ ਸਾਹਮਣੇ ਆ। ਉਧਰ ਕੀ ਗੇਮ ਪਾਉਂਦਾ ਇਹ ਵੀ ਹੁਣ ਜ਼ਰਾ ਅਸੀਂ ਇਹਦਾ ਹਿਸਾਬ ਕਿਤਾਬ ਲਾਵਾਂਗੇ। ਪਹਿਲੇ ਮੈਨੂੰ ਪਤਾ ਲੱਗਾ ਕਿ ਘਰ ਦੇ ਵਿੱਚ ਨਾ 2 4 5 10 ਵਾਰੀ ਕੋਈ ਇਹਨਾਂ ਨੇ ਪੁੱਛਿਆ ਨਾ ਕਿ ਆਹ ਕੀ ਕਰਨ ਨੇ, ਆਹ ਮੁੰਡਾ ਕੌਣ ਆ ਤੇਰੇ ਨਾਲ ਆ, ਤੂੰ ਸਿੱਧਾ ਦਫ਼ਤਰ ਦਾ ਨਾਲ, ਇਹ ਦਫ਼ਤਰੋਂ ਮੁੰਡਾ ਆਇਆ ਜੀ, ਇਹ ਦਫ਼ਤਰ ਦਾ ਮੁੰਡਾ ਵਾ। ਮੈਂ ਯਾਨੀ ਦਫ਼ਤਰ ਦਾ ਕਹਿ ਕੇ ਨਾ ਤੇ ਉਹ ਇਹਨਾਂ ਨੂੰ ਵੀ ਗੇੜੇ ਦਿੰਦਾ ਰਿਹਾ। ਉਹ ਹੁਣ ਜਦੋਂ ਇਹਨਾਂ ਨਾਲ ਸਾਡੀ ਡਾਇਰੈਕਟ ਗੱਲ ਹੋਣ ਲੱਗੀ ਤੇ ਸਾਨੂੰ ਪਤਾ ਲੱਗਾ ਕਿ ਇਹਨਾਂ ਨੂੰ ਵੀ ਪਤਾ ਲੱਗਾ ਵੀ ਉਹ ਨਾ ਦਫ਼ਤਰ ਦਾ ਕੋਈ ਐਸੀ ਗੇਮ ਆ ਤੇ ਨਾ ਹੀ ਭਾਜੀ ਉਹ ਮਤਲਬ ਦਫ਼ਤਰ ਵਾਲਿਆਂ ਨੂੰ ਪਤਾ ਹੀ ਹੁੰਦਾ ਵੀ ਕਿੱਥੇ ਆ। ਸਭ ਤੋਂ ਪਹਿਲੇ ਸਿਹਤ ਸੁਣਾਓ, ਤੁਹਾਡੀ ਠੀਕ ਆ? ਅੱਲਾ ਦਾ ਸ਼ੁਕਰ ਹੈ। ਕਿੰਨੇ ਬੱਚੇ ਨੇ ਤੁਹਾਡੇ ਟੋਟਲ? ਕਿੰਨੇ ਧੀਆਂ ਪੁੱਤ ਨੇ? ਮੇਰੇ 6 ਬੱਚੇ ਹਨ। ਕਿੰਨੇ ਬੇਟੇ ਕਿੰਨੀਆਂ ਬੇਟੀਆਂ? 5 ਬੇਟੇ ਆ, 1 ਬੇਟੀ। ਉਹ ਮਾਸ਼ਾਅੱਲਾ 5 ਪੁੱਤਰ। ਹਾਂਜੀ ਮਾਸ਼ਾਅੱਲਾ। ਓਏ ਹੋਏ ਹੋਏ। ਤੇ ਇਹ ਸਭ ਤੋਂ ਵੱਡਾ ਵਾ ਬਾਸ? ਨਹੀਂ ਬੇਟੀ। ਨਹੀਂ ਇਹ ਕਿੰਨੇ ਨੰਬਰ ਤੇ ਬੱਚਿਆਂ ਚੋਂ? ਵੱਡਾ ਬੇਟਿਆਂ ਦਾ। ਬੇਟਿਆਂ ਚੋਂ ਸਭ ਤੋਂ ਵੱਡਾ ਇਹ ਆ, ਯਾਨੀ ਤੁਹਾਡੇ ਤੋਂ ਬਾਅਦ ਇਹ ਘਰ 'ਚ ਵੱਡਾ ਇਹ ਆ। 4 ਇਹ ਤੋਂ ਛੋਟੇ ਨੇ, ਉਹ ਕੀ ਕਰਦੇ ਨੇ? ਉਹ ਵੀ ਕਮੇ ਕੋ ਵੈਲਡਿੰਗ ਦਾ ਕੰਮ ਕਰਦੇ ਆ। ਅੱਛਾ। ਇੱਕ ਅਖਬਾਰ ਦਾ ਕੰਮ ਕਰਦਾ ਤੇ ਵਿਆਹਿਆ ਕੋਈ ਉਹਨਾਂ ਚੋਂ? ਹਾਂਜੀ ਵਿਆਹਿਆ ਕੋਈ? ਇਹ ਤੋਂ ਛੋਟਾ ਜਿਹੜਾ ਉਹਦੀ ਵੀ ਸ਼ਾਦੀ ਹੋਈ ਹੈ। ਉਸ ਤੋਂ ਛੋਟਾ ਜਿਹੜਾ ਉਹਦੀ ਵੀ। ਉਹ ਰਹਿੰਦੇ ਨਾਲ ਹੀ ਘਰੇ ਹੀ ਨੇ? ਘਰ ਹੀ। ਬੀਵੀਆਂ ਵੀ ਉਹਨਾਂ ਦੀਆਂ, ਨੌਵਾਂ ਤੁਹਾਡੀਆਂ ਧੀਆਂ ਨੇ? ਹਾਂ ਬਿਲਕੁਲ ਠੀਕ ਆ, ਸੈਟਅਪ ਸਾਰਾ ਮਾਸ਼ਾਅੱਲਾ ਠੀਕ ਹੈ। ਓਕੇ। ਅੱਛਾ ਹੁਣ ਇਹ ਦੱਸੋ ਬਈ, ਅੱਛਾ ਇਹ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਸਾਡੇ ਨਾਲੋਂ ਬਹੁਤਾ ਇਹ ਪਰੇਸ਼ਾਨ ਨੇ ਉਹਦੀ ਵਜ੍ਹਾ ਤੋਂ। ਇਹਨਾਂ ਨੇ ਸਾਨੂੰ ਕਦੀ ਉਹਦੀ ਸਾਈਡ ਲੈ ਕੇ ਨਹੀਂ ਕਿਹਾ ਕਿ ਜੀ ਨਹੀਂ ਜੀ ਨਹੀਂ ਮੇਰਾ ਮੁੰਡਾ ਇੱਦਾਂ ਵਾ ਤੇ ਤੁਸੀਂ ਇੱਦਾਂ। ਇਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਭਾਜੀ, ਕਿਉਂਕਿ ਇਹਨਾਂ ਨੂੰ ਯਕੀਨ ਆ ਸਾਡੇ ਤੇ, ਦਫ਼ਤਰ ਤੇ ਬਹੁਤ ਸਾਰੇ ਮਾਮਲਾਤ ਨੇ। ਹੁਣ ਗੱਲ ਇਹ ਆ ਕਿ ਅਸੀਂ ਇਹ ਚਾਹੁੰਦੇ ਸਾਂ, ਇਹਦੇ 2 ਤਰੀਕੇ ਨੇ। ਦੇਖੋ ਮੈਂ ਤੁਹਾਨੂੰ ਸਿੱਧਾ ਦੱਸਾਂ, ਤੁਹਾਡੀ ਜਿਹੜੀ ਗਲਤੀ ਪਤਾ ਕੀ ਆ? ਗਲਤੀ ਨਹੀਂ, ਮਤਲਬ ਤੁਹਾਡੀ ਨਰਮੀ ਉਹ ਇਹ ਹੈ ਕਿ ਤੁਸੀਂ ਸਖਤੀ ਨਹੀਂ ਕੀਤੀ। ਤੁਸੀਂ ਇਹਨਾਂ ਨੂੰ ਇਹ ਸਮਝਿਆ ਹੈ ਕਿ ਯਾਰ ਇਹ ਵੀ ਅਕਲਮੰਦ ਨੇ ਪੂਰੇ, ਮਤਲਬ ਵੱਡੇ ਹੋ ਗਏ ਨੇ। ਹੁਣ ਘਰ 'ਚ 4 ਭਰਾਵਾਂ 'ਚੋਂ ਸਭ ਤੋਂ ਵੱਡਾ, ਛੋਟੇ 2 ਵਿਆਹੇ ਗਏ ਨੇ ਤੇ ਬਾਸ ਜਿਹੜਾ ਇੱਕ ਮਤਲਬ ਅਕਲਮੰਦ 30 32 ਸਾਲ ਉਮਰ ਹੋ ਗਈ ਹੈ ਅਕਲਮੰਦ ਆ। ਤੇ ਐਸ ਉਮਰੇ ਇਹਨੂੰ ਮੈਂ ਫੰਡਾਂ ਕੁੱਟਾਂ ਬੰਨਾ, ਉਹ ਵੀ ਮੇਰੀ ਮਤਲਬ ਇੱਕ ਨਹੀਂ ਇਜਾਜ਼ਤ ਦਿੰਦੀ। ਘਰ ਦੇ ਵਿੱਚ ਇਹਦੀਆਂ ਜਿਹੜੀਆਂ ਛੋਟੀਆਂ ਦੀਆਂ ਬੁੱਢੀਆਂ ਨੇ ਉਹਨਾਂ ਦਾ ਤੇ ਜੇਠ ਹੀ ਹੈ ਨਾ ਇਹ ਵੱਡਾ। ਤੇ ਹੁਣ ਉਹਨਾਂ ਦੇ ਜੇਠ ਨੂੰ ਮੈਂ ਉਹਨਾਂ ਦੇ ਸਾਹਮਣੇ ਕੁੱਤਿਆਂ ਕਰਾਂ, ਉਹਨਾਂ ਦੀ ਨਜ਼ਰਾਂ 'ਚ ਵੀ ਇਹਦੀ ਇੱਜ਼ਤ ਗਈ। ਬਿਲਕੁਲ ਸਮਝ ਰਹੇ ਹੋ ਨਾ ਗੱਲ? ਛੋਟਿਆਂ ਭਰਾਵਾਂ ਦੀ ਨਜ਼ਰ 'ਚ ਵੀ ਗਈ। ਬਿਲਕੁਲ ਜਾਂਦੀ। ਠੀਕ ਹੈ ਨਾ? ਉਹ 100 ਮਜਬੂਰੀਆਂ ਹੁੰਦੀਆਂ ਨੇ। ਅੱਛਾ ਹੁਣ ਗੱਲ ਇਹ ਆ, ਅਸੀਂ ਹੁਣ ਇਸ ਕੰਡੀਸ਼ਨ ਤੇ ਅੰਕਲ ਜੀ ਹੈਗੇ ਆ ਕਿ ਅਸੀਂ ਜਿੰਨਾ 4-5 ਮਹੀਨਿਆਂ 'ਚ 6 ਮਹੀਨਿਆਂ 'ਚ ਕਰਨਾ ਸੀ ਨਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਹਰ ਗੱਲ ਦੱਸ ਦਿੰਦੇ ਅਸੀਂ ਕਰ ਲਿਆ। ਹੁਣ ਸਾਡਾ ਸੈਟਅਪ ਏਦਾਂ ਵਾ, ਹੁਣ ਤੁਸੀਂ 4 ਜਣੇ ਬੈਠੇ ਹੋ, ਅਗਰ ਇਹ 3 ਆ ਨਾ ਤੇ ਅਸੀਂ ਸ਼ੋਅ ਨਹੀਂ ਸ਼ੁਰੂ ਕਰ ਸਕਦੇ। ਪਤਾ ਸਾਨੂੰ ਇਲਮ ਹੈ। ਠੀਕ ਹੈ ਜੀ, ਅਸੀਂ 4 ਤੇ 6 ਕਰ ਸਕਦੇ ਹਾਂ, 4 ਤੇ 3 ਨਹੀਂ ਕਰ ਸਕਦੇ। ਨਹੀਂ ਇੱਕ ਘਟ ਨਹੀਂ ਸਕਦਾ, ਵੱਧ ਸਕਦਾ ਕਿਉਂਕਿ ਸੀਟਾਂ 4 ਨੇ, 6 ਹੋ ਸਕਦੀਆਂ ਨੇ, 3 ਨਹੀਂ ਹੁੰਦੀਆਂ। ਹੁਣ ਰੋਜ਼ ਇਸ ਤਰ੍ਹਾਂ ਹੋ ਰਿਹਾ ਹੁਣ ਇਸ ਟਾਈਮ ਕਿ ਸਾਰੇ 2 ਵਜੇ 2:30 ਵਜੇ ਆ ਗਏ,
ਇਹ ਆ ਰਿਹਾ 6 ਵਜੇ 7। ਹੁਣ ਜਿਹੜੇ ਉਹ 4 ਘੰਟੇ ਪਹਿਲੇ ਆ ਕੇ ਬੈਠੇ ਨੇ, ਹਾਂਜੀ ਉਹ ਕਹਿੰਦੇ ਨੇ ਹੁਣ ਜਦੋਂ ਬਾਸ ਹੁੰਦਾ ਉਸ ਤੋਂ ਬਾਅਦ ਅਸੀਂ ਅਗਰ ਸ਼ੋਅ ਸ਼ੁਰੂ ਕਰੀਏ ਤੇ ਉਹ ਤੇ ਆਇਆ 6 ਵਜੇ, ਉਹ ਤਾਂ ਰਾਤ ਨੂੰ 2 ਵਜੇ ਵੀ ਚਲਾ ਜਾਊ ਤੇ ਉਹ ਤਾਂ 6 ਵਜੇ ਆਇਆ। ਜਿਹੜੇ 2 ਵਜੇ ਦਾ ਆਏ ਜੋ ਕਹਿੰਦੇ ਸਾਡਾ ਕੀ ਕਸੂਰ ਆ? ਬਿਲਕੁਲ ਜੀ, ਉਹਨਾਂ ਨੇ ਕੀ ਕਰਾਂ, ਉਹਨਾਂ ਨੂੰ ਕਰ ਸਜ਼ਾ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਨਾਲ ਇਸ ਟਾਈਮ ਉਹਦਾ ਕੀ ਸੈਟਅਪ ਚੱਲਦਾ ਪਿਆ, ਤੁਹਾਨੂੰ ਉਹ ਕੀ ਕਹਿੰਦਾ ਤੁਹਾਨੂੰ? ਅੱਛਾ, ਸਭ ਤੋਂ ਵੱਡੀ ਗੱਲ ਆ ਉਹਦੀ ਜਿਹੜੀ ਇੱਕ ਅੱਛਾਈ ਜਿਹੜੀ ਹੈ ਨਾ, ਉਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਬੱਚਾ ਗਿੜੇ ਗੁੜੇ ਦੇ ਲੈਂਦਾ, ਝੂਠ ਬੋਲ ਲੈਂਦਾ, ਲੇਕਿਨ ਵੱਡਿਆਂ ਦੇ ਅੱਗੇ ਸਿਰ ਝੁਕਾ ਕੇ ਰੱਖਦਾ, ਬਦਤਮੀਜ਼ੀ ਨਹੀਂ ਕਰਦਾ। ਇਹ ਉਹਦੀ ਸਭ ਤੋਂ ਖੂਬਸੂਰਤ ਗੱਲ ਸਿਫਤ ਆ। ਯਾਨੀ ਤੁਸੀਂ ਉਹਨੂੰ ਫੜ ਵੀ ਲਿਆ ਨਾ, ਉਹ ਤੁਹਾਨੂੰ ਤਾਂ ਭਾਵੇਂ ਕਰੀ ਜੂਗਾ। ਹਾਂਜੀ, ਸ਼ੁਕਰ ਅਦਾ ਕਰੋ ਕਿ ਅੱਗੋਂ ਵੇਰ ਨਾ ਬੱਚਾ ਸ਼ੁਰੂ ਹੋ ਜਾਏ ਨਾ। ਇਹ ਮਾਸ਼ਾਅੱਲਾ ਜਵਾਨ ਆ। ਮੈਂ ਗੱਲ ਕਰ ਰਿਹਾ, ਉਹ ਤੁਹਾਨੂੰ ਅੱਗੋਂ ਕਵੇ ਬਦਤਮੀਜ਼ ਹੋ ਜਾਵੇ, ਹਾਂ, ਕੀ ਕਰ ਲੋਗੇ ਤੁਸੀਂ? ਸਮਝ ਆ ਰਹੀ ਗੱਲ ਦੀ? ਖੁਦਾ ਨਾ ਖਾਸਤਾ ਬਦਤਮੀਜ਼ ਹੋ ਜਾਵੇ, ਤੁਸੀਂ ਅੱਗੋਂ ਹੱਥ ਚੁੱਕ ਲਓ, ਉਹ ਅੱਗੋਂ ਤੁਹਾਡੇ ਨਾਲ ਕੋਈ ਨਹੀਂ ਕੀ ਕਰ ਦੇਵੇ ਤੇ ਭਾਜੀ ਫੇਰ ਇਹਦੀ ਵਾਪਸੀ ਮੁਸ਼ਕਲ ਆ, ਫੇਰ ਗਿਆ ਕੰਮ। ਹਾਲੇ ਤੱਕ ਸ਼ੁਕਰ ਅੱਲਾ ਦਾ ਇਹ ਹੈ ਕਿ ਉਹ ਮੈਂ ਵੀ ਇੱਥੇ ਬੈਠਾ ਜਿੰਨਾ ਮਰਜ਼ੀ ਉਹਨੂੰ ਬੋਲਦਾ ਰਵਾਂ ਨਾ, ਉਹ ਅੱਖ ਨਹੀਂ ਚੁੱਕਦਾ। ਤੁਸੀਂ ਵੀ ਬੋਲਦੇ ਰਹੋਗੇ ਨਾ, ਬਹਾਨੇ ਲਾਉਂਦਾ ਰਹੇਗਾ, ਝੂਠ ਬੋਲਦਾ ਰਹੇਗਾ, ਲੇਕਿਨ ਉਹ ਤੁਹਾਡੀ ਜਿਹੜੀ ਨਾ ਰਿਸਪੈਕਟ ਤੁਸੀਂ ਤੋਂ ਤੂੰ ਤੇ ਨਹੀਂ ਆਉਂਦਾ। ਇਹ ਉਹਦੀ ਇੱਕ ਸਿਫਤ ਵੀ ਹੈ। ਹੁਣ ਉਹਨੂੰ ਇਹ ਦੱਸੋ ਵੀ ਉਹਦਾ ਤੁਹਾਡੇ ਹਿਸਾਬ ਨਾਲ ਕੀ ਐਸਾ ਸੈਟਅਪ ਕਰੀਏ? ਮੈਂ ਸੋਚਿਆ ਸੀ ਉਹਨੂੰ ਮੈਂ ਦੁਬਈ ਲੈ ਜਾਵਾਂ। ਮੈਂ ਤੁਹਾਨੂੰ ਸਹੀ ਦੱਸਾਂ, ਦੁਬਈ ਉਹਨੂੰ ਮੈਂ ਪੁੱਛਿਆ, ਮੈਂ ਉਹਨੂੰ ਕਿਹਾ 6 ਮਹੀਨੇ ਮੈਂ ਲੈ ਜਾਵਾਂ। 6 ਮਹੀਨੇ 'ਚ ਜਿੰਨੇ ਮਾੜੇ ਚੰਗੇ ਉਹਦੇ ਕੰਮ ਇੱਥੇ ਆਦਤਾਂ ਨਾ ਸਾਰੀਆਂ, ਉੱਥੇ ਤੇ ਹੋਣਾ ਹੀ ਨਹੀਂ ਇਹ ਕੰਮ। ਨਹੀਂ ਹੋਣਾ। ਲੇਕਿਨ ਇੱਕ ਡਰ ਇਹ ਆ ਕਿ ਉੱਥੇ ਜਾਂ ਦੁਨੀਆ ਦੇ ਕਿਸੇ ਵੀ ਮੁਲਕ 'ਚ ਜਦੋਂ ਤੁਸੀਂ ਕੁਝ ਲੱਭਣ ਕਰੋ ਨਾ ਭਾਜੀ, ਉਹ ਲੱਭ ਜਾਂਦਾ। ਹੁਣ ਜਿਹੜੀ ਮੈਂ ਤੁਹਾਨੂੰ ਡਰ ਦੀ ਗੱਲ ਦੱਸਣੀ ਆ, ਜਿਸ ਡਰ ਤੋਂ ਮੈਂ ਡਰ ਰਿਹਾ, ਲੇਕਿਨ ਉੱਥੇ ਖੁਦਾ ਨਾ ਖਾਸਤਾ ਉਨੀ ਕੀ ਹੋ ਗਈ ਤੇ ਉੱਥੇ ਇਹ ਨਹੀਂ ਹਿਸਾਬ ਹੈਗਾ ਵੀ 200 ਲੈ ਕੇ ਛੱਡ ਦੇਣਗੇ, 400 ਲੈ ਕੇ ਛੱਡ ਦੇਣਗੇ, 2 ਚਪੇੜਾ ਮਾਰਨਾ ਨਾ। ਉੱਥੇ ਭੈਣ ਸਿੱਧੀ 302 ਹੈ ਇਸ ਕੰਮ ਦੀ ਉਹਨਾਂ ਮੁਲਕਾਂ 'ਚ। ਉਹ ਡਰੱਗਸ ਆ, ਨਸ਼ਾ ਵਾ, ਔਰ ਉਹ ਕਤਲ ਸਮਝਦੇ ਨੇ ਕਿ ਬੰਦਾ ਕਤਲ ਕਰ ਰਿਹਾ ਔਰ ਕਾਤਲ ਆ। ਕਾਨੂੰਨ ਠੀਕ ਹੈ ਨਾ? ਹੁਣ ਉੱਥੇ ਇਹਨੂੰ ਲੈ ਜਾਈਏ, ਉੱਥੇ ਭਾਜੀ ਨਾ ਸਾਡਾ ਖੁਦਾ ਨਾ ਖਾਸਤਾ ਕਹਿੰਦਾ ਦਿਆ ਕਿ ਮੈਂ ਨਹੀਂ ਜੀ ਨਹੀਂ, ਲੇਕਿਨ ਬੰਦਾ ਮਜਬੂਰ ਕੋਈ ਐਸਾ ਤਲਕ ਵਾਲਾ ਉੱਥੇ ਜੋਟੀ ਵਾਲੀ ਐਸਾ ਬਣ ਜਾਂਦਾ ਇਹਦਾ। ਸਮਝ ਆ ਰਹੇ ਹੋ ਗੱਲ? ਜਿਹਦੇ ਨਾਲ ਗੱਲ ਕਰੇ ਉਹ ਕਹੇ ਲੈ ਮੈਂ ਇੱਥੇ ਕਿਉਂ ਨਹੀਂ ਲੱਭਦੀ, ਆ ਲੈ ਤੈਨੂੰ ਮੈਂ ਲੈ ਕੇ ਜਾਂਦਾ। ਸਮਝ ਆ ਰਹੀ ਗੱਲ ਦੀ? ਇਹ ਥੋੜਿਆ ਹੋਵੇ ਆਪਣੇ ਜਿਸਮ ਤੋਂ ਤੇ ਉੱਥੇ ਖੁਦਾ ਨਾ ਖਾਸਤਾ ਉਨੀ ਕੀ ਹੋ ਗਈ ਤੇ ਭਾਜੀ ਹੋਇਆ ਕਿ ਵੀ ਰਹਿ ਕਫੀਲ ਉਹਦਾ ਮੈਂ ਆ, ਰਹਿ ਮੇਰੇ ਕੋਲ ਰਿਹਾ ਸਾਰਾ ਕੁਝ। ਤੇ ਉਹਨਾਂ ਨੇ ਕਹਿਣਾ ਭਾਜੀ ਇਹ ਸਰਗੁਣਾ ਹੀ ਇਹ ਆ, ਫੜੋ ਇਹਨੂੰ ਵੀ। ਇੱਕ ਮਿਸਾਲ ਇਹਨੇ ਲਿਆਂਦਾ, ਇਹਨੇ ਰੱਖਿਆ ਔਰ ਇਹਦੇ ਕੋਲ ਕੰਮ ਕਰਦਾ ਔਰ ਇਹਨੂੰ ਕਿੱਦਾਂ ਨਹੀਂ ਪਤਾ ਹੋ ਸਕਦਾ। ਜਾਂ ਇੱਕ ਮਿਸਾਲ ਆ ਇਹ ਵੀ ਮੈਨੂੰ ਕੁਝ ਵੀ ਨਾ ਕਹਿਣ ਤੇ ਇਹਨੂੰ ਕੁਝ ਕਹਿਣ ਤੇ ਤਾਂ ਵੀ ਸਾਨੂੰ ਪ੍ਰੋਬਲਮ। ਹਾਂ ਜੀ, ਜਦੋਂ ਇਹਨੂੰ ਕਹਿਣਾ ਵਾ ਤਾਂ ਫਿਰ ਤੁਹਾਨੂੰ ਸਮਝ ਆ ਰਹੀ ਗੱਲ ਦੀ? ਫਿਰ ਅਸੀਂ ਇਹਨੂੰ ਲੈ ਕੇ ਗਏ ਸਾਂ। ਹਾਂ, ਤੇ ਗੱਲ ਹੁਣ ਇਹ ਦੱਸੋ ਤੁਸੀਂ ਕਿ ਫਿਰ ਇਹਨੂੰ ਅਸੀਂ ਸੋਚਿਆ, ਮੈਨੂੰ ਕਹਿਣ ਜੀ ਇਹਨੂੰ ਇੱਥੇ ਬੰਨ ਲਿਆ ਕਰੀਏ, ਇਹਨੂੰ ਰਾਤ ਨੂੰ ਨਾ ਇੱਥੇ ਰੱਖ ਲਿਆ ਕਰੀਏ। ਮੈਂ ਕਿਹਾ ਯਾਰ ਤੁਸੀਂ ਨਹੀਂ ਰੱਖ ਸਕਦੇ ਇੱਥੇ, ਉਹ ਜੇ ਜਾਊਗਾ। ਇੱਕ ਮਿਸਾਲ ਆ। ਹੁਣ ਤੁਸੀਂ ਇਹ ਦੱਸੋ ਵੀ ਇਹਦਾ ਕੀ ਸੈਟਅਪ ਐਸਾ ਕਰੀਏ, ਕੀ ਇਹਦਾ ਚੱਕਰ ਕਰੀਏ? ਇੰਜ ਨਹੀਂ ਹੋ ਸਕਦਾ ਕਿ ਤੁਸੀਂ ਜਿਹੜੇ ਇਹਦੇ ਬਾਕੀ 4 ਭਰਾ ਨੇ ਉਹਨਾਂ ਚੋਂ ਇੱਕ ਦੀ ਜਿਹੜਾ ਕੋਈ ਤੁਹਾਨੂੰ ਲੱਗਦਾ ਕਿ ਯਾਰ ਇਹਦਾ ਕੰਮ ਸ਼ਮ ਇਹ ਵਿਚਾਰਾ ਕਦੀ ਕਰਦਾ ਕਦੀ ਨਹੀਂ ਕਰਦਾ, ਉਹਦੀ ਤੁਸੀਂ ਡਿਊਟੀ ਲਾ ਦਿਓ ਵੀ ਪੁੱਤਰ ਤੂੰ ਜਿਹੜਾ ਕੰਮ ਕਰਦਾ ਨਾ, ਤੇਰਾ ਕੰਮ ਇਹ ਆ ਕਿ ਤੂੰ ਇਹਨੂੰ, ਇਹ ਜਦੋਂ ਕਹਿੰਦਾ ਨਾ 1 ਵਜੇ ਕਿ ਮੈਂ ਚੱਲਾਂ, ਤੇ ਇਹ ਨਹੀਂ ਕਹਿਣਾ, ਤੂੰ ਇਹਨੂੰ ਕਹਿਣਾ ਆਪ ਭਾਈ ਮੈਂ ਤੈਨੂੰ ਛੱਡ ਕੇ ਆ, ਇੱਥੇ ਆ ਜਾਵੇ। ਇੱਥੇ ਆ ਕੇ ਜਦੋਂ ਅਸੀਂ ਭੇਜਣਾ, ਅਸੀਂ ਉਸ ਬੱਚੇ ਨੂੰ ਫੋਨ ਕਰੀਏ, ਛੋਟੇ ਦੇ ਭਰਾ ਨੂੰ, ਕਿ ਵੀ ਬਾਸ ਨੂੰ ਆ ਕੇ ਲੈ ਜਾ, ਉਹ ਇੱਥੋਂ ਆ ਕੇ ਲੈ ਜਾਵੇ। ਬਿਲਕੁਲ ਸਹੀ ਹੈ। ਇਹ ਤੁਹਾਨੂੰ ਕਹੇ ਮੈਂ ਦਫ਼ਤਰ ਚੱਲਾਂ, ਉਹਨੂੰ ਕਹੋ ਤੂੰ ਦਫ਼ਤਰ ਜਾ ਹੀ ਨਹੀਂ ਸਕਦਾ ਕਿਉਂਕਿ ਦਫ਼ਤਰ ਤੂੰ ਇਹਦੇ ਨਾਲ ਹੀ ਜਾਣਾ। ਬਿਲਕੁਲ ਸਹੀ ਹੈ। ਅਗਰ ਤੈਨੂੰ ਤੇਰਾ ਉਸਤਾਦ ਕਹਿ ਰਿਹਾ ਵੀ ਨਹੀਂ ਇਹਨੂੰ ਵੀ ਛੱਡ, ਤੂੰ ਆ ਜਾ ਤੇ ਮੇਰੀ ਉਸਤਾਦ ਨਾਲ ਗੱਲ ਕਰਾ ਦੇ। ਬਿਲਕੁਲ ਸਹੀ ਹੈ। ਠੀਕ ਹੈ, ਸਹੀ ਗੱਲ ਹੈ। ਮੇਰੀ ਗੱਲ ਸਮਝ ਆ ਰਹੀ? ਗੱਲ ਇਹ ਹੈ ਕਿ ਤੁਸੀਂ ਹੁਣ ਅਗਰ ਇਹ ਕਹੋਗੇ ਨਾ ਕਿ ਇਹ ਆਪ ਸਮਝੇ ਤੇ ਉਹ ਭਾਜੀ ਉਹ ਨਹੀਂ ਹੋਣਾ ਕੰਮ। ਤੁਸੀਂ ਮੈਨੂੰ ਕੱਲ ਫੋਨ 'ਚ ਕਿਹਾ ਯਾਰ ਮੈਂ ਇਹਨੂੰ ਬੁਲਾਉਣਾ ਹੀ ਛੱਡ ਦਿੱਤਾ, ਕਿਹਾ ਤੁਸੀਂ? ਹਾਂਜੀ ਬਿਲਕੁਲ। ਇਹ ਵੀ ਕੋਈ ਹੱਲ ਨਹੀਂ, ਇਹ ਉਹ ਤਾਂ ਆਪਣਾ ਕੰਮ ਕਰੀ ਜੂ। ਬਸ ਤੁਸੀਂ ਗੁੱਸੇ 'ਚ ਆ ਕੇ ਬੰਦਾ ਜਦੋਂ ਇੱਕ ਬੰਦਾ ਨਹੀਂ ਇੱਕ ਬੰਦੇ ਦੇ ਕਹੇ ਘਰ ਚੱਲਦਾ ਫਿਰ ਅਗਰ ਦਫਾ ਤੂੰ ਆਪਣਾ ਕੰਮ ਕਰੀ ਜਾ। ਰੌਲਾ ਇਹ ਆ ਭਾਜੀ, ਦੇਖੋ ਉਹਨੂੰ ਰੱਬ ਨੇ ਤੁਹਾਡੇ ਪੂਰੇ ਬੱਚਿਆਂ ਦੇ ਵਿੱਚੋਂ ਨਾ ਉਹਨੂੰ ਰੱਬ ਨੇ ਇੱਜ਼ਤ ਦਿੱਤੀ। ਅਸੀਂ ਭਾਜੀ ਤੁਹਾਨੂੰ ਮੈਂ ਦੱਸਾਂ, ਅਸੀਂ ਚਲੇ ਗਏ, ਕਿੱਥੇ ਗਏ ਸੀ ਅਸੀਂ? ਨਰਾਣ ਕਗਾ। ਤੁਸੀਂ ਹਿਸਾਬ ਲਾਓ ਕਿ ਅਬਾਸ ਨੂੰ ਚੁੰਮਿਆ ਤੁਹਾਨੂੰ ਵੀ ਮੇਰੇ ਹਾਲ ਸਾਲ ਸੂਰੀ ਹੋ ਗਏ ਹੋਣੇ ਕਈ ਵੀ ਤੁਸੀਂ ਆਵਾਜ਼ ਦਾ ਮੂੰਹ ਫੜ ਕੇ ਚੁੰਮਿਆ ਹੋਵੇ। ਵਾਵਾ ਦੇਰੀ ਹੋ ਗਈ ਹੁਣ ਸਾਡੇ ਕੋਲ ਬਹਿਣਾ ਨਹੀਂ ਜਦੋਂ। ਹਾਂ ਉਹੀ ਕਹਿ ਰਿਹਾ ਨਾ, ਦਿਲ ਕਰਦਾ ਖਾਣਾ। ਲੇਕਿਨ ਅਗਲੀ ਗੱਲ ਸੁਣੋ, ਮੇਰੀ ਗੱਲ ਸੁਣੋ ਨਾ, ਮੈਂ ਕਹਿ ਰਿਹਾ ਕਿ ਤੁਸੀਂ ਸਕੇ ਪਿਓ, ਤੁਸੀਂ ਵੀ ਦਿਲ ਕਰੋਗੇ ਮੂੰਹ ਚੁੰਮਣ ਨੂੰ। 13 ਸਾਲ ਹੋ ਗਏ ਉਹਨਾਂ ਦਾ ਮੂੰਹ ਨਾ ਚੁੰਮਿਆ ਹੋਵੇ। ਬਿਲਕੁਲ ਠੀਕ ਹੈ ਨਾ? ਤੇ
ਅਸੀਂ ਉੱਥੇ ਗਏ ਆ, ਇੱਕ ਫੈਮਿਲੀ ਆਈ ਆ, ਉਹਨਾਂ ਨੇ ਫੜ ਕੇ ਇਹਦਾ ਮੱਥੇ ਚੁੰਮੇ। ਹਿਸਾਬ ਲਾਓ ਤੁਸੀਂ। ਇੱਜ਼ਤ ਅੱਲਾ ਨੇ ਦਿੱਤੀ ਆ, ਉਹ ਆਪਣੀ ਬਰਕਰਾਰ ਰੱਖਣ ਉਹਨੂੰ ਮਤਲਬ ਠੀਕ ਹੈ ਜੀ, ਮੈਂ ਤੁਹਾਨੂੰ ਇਸ ਤੋਂ ਪੁੱਛ ਰਿਹਾ ਕਿ ਉਹ ਬੰਦੇ ਪਤਾ ਨਹੀਂ ਕੌਣ ਸੀ, ਉਹਨਾਂ ਨੇ ਮਿਲੇ ਆ, ਮਿਲ ਕੇ ਉਹਨਾਂ ਨੇ ਮੂੰਹ ਫੜ ਕੇ ਬਾਜ਼ ਦੇ ਮੱਥੇ ਚੁੰਮੇ ਉਹਨਾਂ ਨੇ। ਤੇ ਇਸ ਚੀਜ਼ ਨੂੰ ਦੇਖੋ, ਮੈਂ ਤੁਹਾਨੂੰ ਕਹਾਂ ਨਾ, ਮੈਂ ਹੁਣ ਕਹਿ ਦਵਾਂ ਕਿ ਅੰਕਲ ਜੀ ਤੁਹਾਡੀ ਮਿਹਰਬਾਨੀ ਆ, ਵੇਖੋ ਮੇਰੀ ਬੱਸ ਹੋ ਗਈ, ਤੁਸੀਂ ਜਾਣੋ ਭਾਈ, ਤੁਹਾਡਾ ਮੁੰਡਾ ਜਾਣੇ। ਬਿਲਕੁਲ ਕਹਿ ਸਕਦੇ ਤੁਸੀਂ। ਸਮਝ ਆ ਰਹੀ ਗੱਲ ਦੀ ਕਿ ਭਾਜੀ ਓਕੇ ਚਲੋ ਗੱਲ। ਲੇਕਿਨ ਗੱਲ ਇਹ ਹੈ ਕਿ ਜਿਹੜਾ ਸਾਡੇ ਨਾਲ ਉਹਦੇ 5 ਸਾਲ ਲੰਘੇ ਨੇ, ਫਿਰ ਉਹ ਗੱਲ ਹੈ ਨਾ ਕਿ ਮਤਲਬ ਕਿ ਜਦੋਂ ਦੇਖਿਆ ਵੀ ਨਹੀਂ ਹੈਗਾ, ਜਦੋਂ ਕੰਮਦਾ ਸੀ ਉਦੋਂ ਅਸੀਂ ਕਰਦੇ ਰਹੇ ਉਹਨੂੰ, ਤੇ ਜਦੋਂ ਹੁਣ ਨਹੀਂ। ਲੇਕਿਨ ਇਸ ਚੀਜ਼ ਨੂੰ ਵੀ ਸੋਚਦੇ ਆ, ਸਾਨੂੰ ਹੁਣ ਸਾਲ ਹੋ ਗਿਆ, ਕੋਸ਼ਿਸ਼ ਕਰ ਸੋਲ ਹੋ ਗਿਆ, ਕੋਸ਼ਿਸ਼ ਕਰਦੇ ਵੀ ਸਾਲ ਹੋ ਗਿਆ ਸਾਨੂੰ। ਵੇਖ ਲੈ ਚਲੋ ਹੋ ਜਾਏ, ਇਹ ਇਨਸਾਨ ਮਤਲਬ ਹੁੰਦਾ ਵਾ, ਫਿਰ ਵੀ ਚਲੋ ਏਦਾਂ ਕਰਦੇ ਕਰਦੇ ਵੀ ਸਾਲ ਲੰਘ ਗਿਆ। ਤੇ ਦੂਸਰੀ ਗੱਲ ਇਹ ਆ, ਜਿਹੜਾ ਤੁਸੀਂ ਭਾਈ ਨੇ ਕਿਹਾ ਨਾ ਵੀ ਇਹਨੂੰ ਛੱਡ ਕੇ ਉਹਨਾਂ ਨੇ ਲੈ ਕੇ ਜਾਣਾ, ਇਹਦੀ ਕੋਈ ਜ਼ਿੰਮੇਵਾਰੀ ਨਹੀਂ। ਮੈਂ ਇੱਕ ਫਾਰਗ ਬੰਦਾ, ਮੈਂ ਉਦੋਂ ਵੀ। ਤੁਸੀਂ ਹੁਣ ਕੀ ਕਰਦੇ ਹੋ ਇਸ ਟਾਈਮ, ਤੁਹਾਡੀ ਕੀ ਡਿਊਟੀ ਹੈ? ਮੇਰੀ ਡਿਊਟੀ ਸਿਰਫ ਘਰ ਹੀ ਆ। ਘਰ ਹੈ ਨਾ, ਤੇ ਤੁਸੀਂ ਭਾਜੀ ਫਿਰ ਹੋਰ ਕੀ ਚਾਹੀਦਾ ਤੁਹਾਨੂੰ? ਤੁਸੀਂ ਮੇਰੀ ਗੱਲ, ਤੁਸੀਂ ਐਗਰੀ ਨਹੀਂ ਹੋਇਆ ਸੀ? ਨਹੀਂ, ਤੁਸੀਂ ਇਹਨੂੰ ਘਰ ਕਹਿ ਦਿਓ, ਬੱਚਿਆਂ ਨੂੰ ਕਹਿ ਦਿਓ, ਇਹਦੀ ਮਾਂ ਨੂੰ ਕਹਿ ਦਿਓ ਕਿ ਡਾਇਰੈਕਟ ਇਹਦੇ ਉਸਤਾਦ ਦੀ ਮੇਰੇ ਨਾਲ ਗੱਲ ਹੁੰਦੀ ਹੈ। ਉਹਨੇ ਮੈਨੂੰ ਕਿਹਾ ਮੈਂ ਬਾਸ ਨੂੰ ਨਹੀਂ ਜਾਣਦਾ, ਮੈਂ ਬਾਸ ਨੂੰ ਨਹੀਂ ਫੋਨ ਕਰਨਾ ਭਾਜੀ, ਤੁਸੀਂ ਬਾਸ ਨੂੰ ਲੈ ਕੇ ਆਉਣਾ, ਤੇ ਜਦੋਂ ਮੈਂ ਇੱਥੇ ਬਹਿਣਾ ਬਹਿ ਜਾਓ, ਲੰਮੇ ਪੈਣਾ ਪੈ ਜਾਓ, ਜਿੰਨੀ ਦੇਰ ਸ਼ੋਅ ਹੁੰਦੇ। ਨਹੀਂ, ਬਾਸ ਮੋਟਰਸਾਈਕਲ ਚਲਾ ਲੈਂਦੇ ਤੁਸੀਂ, ਮੋਟਰਸਾਈਕਲ ਬਾਸ ਨੂੰ ਛੱਡੋ, ਤੁਸੀਂ ਚਲੇ ਜਾਓ, ਅਸੀਂ ਤੁਹਾਨੂੰ ਫੋਨ ਕਰਾਂਗੇ ਅੱਧਾ ਘੰਟਾ ਪਹਿਲੇ, ਭਾਜੀ ਬਾਸ ਨੂੰ ਲੈ ਜਾਓ। ਬਿਲਕੁਲ ਸਹੀ, ਬਿਲਕੁਲ ਇਹੀ ਮੈਂ ਤਰੀਕਾ ਜਿਹੜਾ ਮੈਂ ਚਾਹੁੰਦਾ ਸੀਗਾ ਕਿ ਹੋਵੇ, ਫਿਰ ਇਹ ਜਾ ਕੇ ਸਹੀ ਹੋ ਸਕਦਾ। ਲੇਕਿਨ ਇਸ ਤਰੀਕੇ ਤੇ ਵੀ ਨਹੀਂ ਆਇਆ। ਉਦੋਂ ਅੱਜ ਤੋਂ ਕਿੰਨਾ 4-5 ਮਹੀਨੇ ਹੋ ਗਏ। ਹੁਣ ਮੈਂ ਜੋ ਫੋਨ ਕਰਾਂ ਇੱਕ ਮਿਸਾਲ ਆ ਕਿ ਹਾਂਜੀ ਲੈ ਕੇ ਨਹੀਂ ਆਏ, ਕਹਿਣ ਭਾਈ ਉਹ ਤੇ ਅੱਜ ਬਾਹਰ ਗਿਆ ਹੀ ਨਹੀਂ, ਵਾਪਸ ਆਇਆ, ਮੈਂ ਹੁਣ ਤੈਨੂੰ ਲੱਭੂਗਾ ਤਾਂ ਲੈ ਕੇ ਆਊਂਗਾ, ਫੋਨ ਵੀ ਨਹੀਂ ਮੇਰਾ ਚੁੱਕਣ ਦਿਆ, ਫੇਰ ਕੀ ਕਰ ਲੈਣਗੇ? ਮਕਸਦ ਇਹ ਹੈ ਕਿ ਤੁਸੀਂ ਉਹਦੇ ਤੇ ਥੋੜੀ ਸਖਤੀ ਕਰੋ। ਇਧਰੋਂ ਅਸੀਂ ਕਰਦੇ ਆ, ਉਧਰੋਂ ਤੁਸੀਂ ਕਰੋ। ਉਹਨੂੰ ਤੁਸੀਂ 2 ਵਜੇ ਇਹਨੂੰ ਕਹੋ ਪੁੱਤਰ ਮੈਂ ਲੈ ਕੇ ਜਾਣਾ। ਬਿਲਕੁਲ ਸਹੀ, ਠੀਕ ਹੈ ਨਾ, ਮੈਂ ਲੈ ਕੇ ਜਾਣਾ ਵਾ, ਮੇਰੀ ਜ਼ਿੰਮੇਵਾਰੀ, ਤੈਨੂੰ ਨਹੀਂ ਫੋਨ ਆਉਣਾ ਉਹਨਾਂ ਦਾ। ਠੀਕ, ਗੱਲ ਮੁੱਕੀ। ਲੇਕਿਨ ਸਾਜੀ ਉਹ ਕਹਿੰਦੇ ਨੇ ਕਿ ਸਖਤੀਆਂ ਦੀ ਵਜ੍ਹਾ ਤੋਂ ਹੀ ਉਹ ਕਹਿੰਦਾ ਮੈਂ ਖਰਾਬ ਹੋਇਆ ਵਾਂ, ਮੇਰੇ ਅੱਬੂ ਮੈਨੂੰ ਸੰਗਲ ਫੜ ਕੇ ਮਾਰਦੇ ਸਨ, ਸੰਗਲ ਨਾਲ ਬੰਨ ਦਿੰਦੇ ਸੀ, ਮਸਦੇ ਨਾਲ ਬੰਨਿਆ। ਉਸ ਤੋਂ ਬਾਅਦ ਐਂ ਮੈਂ ਸੁਣਿਆ ਬੜੇ ਮਸਦੇ ਨਾਲ ਬੰਨਿਆ ਇਹਨਾਂ ਨੇ, ਮਸਦਾ ਆ ਗਿਆ ਉੱਥੇ ਮਸਦੇ ਆਏ ਲੋਕਾਂ ਨੂੰ। 17 ਦੇ ਵਿੱਚ ਸ਼ਾਦੀ ਕੀਤੀ ਸੀ ਇਹਦੀ ਮੈਂ। ਇਹਦੀ ਕੀਤੀ ਸੀ ਕਦੀ? ਹਾਂਜੀ, ਇਹ ਕਹਿੰਦਾ ਮੇਰੀ ਸ਼ਾਦੀ ਨਹੀਂ ਕਰਨ ਦੇ। ਸ਼ਾਦੀ ਇਹਦੀ ਬੜੀ ਮਤਲਬ ਧੂਮ-ਧਾਮ ਨਾਲ ਸ਼ਾਦੀ ਇਹਦੀ ਕੀਤੀ ਸੀ। ਬੜਾ ਮਤਲਬ ਇਸ ਬੰਦੇ ਨੂੰ ਪਤਾ ਇਹਦੇ ਨਾਲ ਹੀ ਪਹਿਲੇ ਮਤਲਬ ਕਿ ਆਪਣੇ ਜੋਬ ਕਰਦਾ। ਅਸਲ ਫਸਾਦ ਦੀ ਜੜ ਇਹ ਆ। ਚਲੋ ਚਾਚਾ ਜਦ ਸਾਫ਼ ਕਰੇ ਇਸ ਬੰਦੇ ਨੂੰ ਪਤਾ ਵਾ, ਮੈਂ ਸਾਰਾ ਹੀ ਇਸ ਬੰਦੇ ਨੂੰ ਪਤਾ ਵਾ, ਸਾਰਾ ਹੀ। ਮੈਨੂੰ ਜਿੰਨੇ ਵੀ ਪੈਸੇ ਦੇਣੇ ਨਾ, ਜੇ 5000 ਕਮਾਇਆ ਤੇ 2000 ਦੇਣਾ, ਮੈਂ ਆਪੂ ਉਹ ਬੰਦੇ ਤੇ ਪੁੱਛ ਲੈਦਾ। ਮੈਂ ਕਹਿੰਦਾ ਮੈਂ ਆਪਣੇ ਕਮਾਉਣਾ, ਤੁਸੀਂ ਭਾਜੀ ਮੈਨੂੰ ਲੋੜ ਹੀ ਨਹੀਂ ਸੀ। ਮੈਂ ਕਿਹਾ ਯਾਰ ਠੀਕ ਆ, ਆਪਣਾ ਉਹਦਾ ਖੈਰ ਕਾ ਸਮਝਦੇ ਹੋ? ਮੈਂ ਤਾਂ ਦੱਸਦਾ ਇਹਨੇ ਗੇਮ ਕੀ ਪਾਈ, ਮੈਂ ਤਾਂ ਦੱਸਦਾ ਇਹਨੇ ਕੀ ਕੀਤਾ। ਖੈਰ ਜਾ ਚਾਚੇ, ਇਸ ਚਾਚੇ ਨੂੰ ਵੀ ਪਤਾ ਵੀ ਸੁਣ ਲਾ ਭਾਜੀ। ਅਸਲ ਦੇ ਵਿੱਚ ਨਾ ਜਦੋਂ ਦੋਵੇਂ ਹੁੰਦੇ ਸੀ ਨਾ, ਉਹ ਜ਼ਰਾ ਇੰਜ ਉੱਪਰ ਜਾ ਰਿਹਾ ਸੀ, ਇਹਦੇ ਕੋਲ ਬਰਦਾਸ਼ਤ ਨਹੀਂ ਹੋਇਆ। ਉਹਦੇ ਜੀ ਹੁਣ ਇਨਸਾਨ ਦੀ ਆਪਣੇ ਅੰਦਰ ਗੱਲ ਹੁੰਦੀ ਆ, ਜਿਹੜੀ ਮੈਂ ਕਹਿ ਨਹੀਂ ਸਕਦਾ ਬੱਚਾ ਚਲੋ ਜਿੱਦਾਂ। ਬਾਕੀ ਇਹ ਕਿਆ ਗੱਲ ਆ ਕਿ ਮੈਂ ਇਹਨੂੰ ਅੱਜ ਤੋਂ ਸਾਲ ਪਹਿਲੇ ਮਤਲਬ ਕਿ ਗੱਲ ਕਰ ਰਿਹਾ ਯਾਰ, ਭਾਇਆ ਦਾ ਮੈਨੂੰ ਰਾਸਤਾ ਦਿਓ। ਉਹਨੇ ਤਾਂ ਕੋਸ਼ਿਸ਼ ਹੀ ਨਹੀਂ ਸੀ ਕਰਨੀ, ਲੇਕਿਨ ਇਸ ਬੰਦੇ ਦੀ ਵੀ ਕੋਸ਼ਿਸ਼ ਵੀ ਨਾ ਪੁੱਛ ਲਓ। ਹਾਂ ਨਹੀਂ ਨਹੀਂ, ਇਹਨੂੰ ਤੁਸੀਂ ਕਿਹਾ ਕਿ ਮੈਨੂੰ ਭਾਈ? ਮੈਂ ਕਿੰਨੀ ਵਾਰੀ ਕਿਹਾ, ਮੇਰੇ ਕੋਲ ਘਰ ਆਇਆ, ਮੈਂ ਕਈ ਵਾਰੀ ਕਿਹਾ, ਮੈਂ ਬਾਹਰ ਆਇਆ, ਮੈਂ ਕਈ ਵਾਰੀ ਕਿਹਾ। 2 ਵਜੂਹਾਤ ਸੀ ਉਹਦੀਆਂ। ਇੱਕ ਤੇ ਬਾਸ ਨੇ ਮੈਨੂੰ ਕਿਹਾ ਸੀ ਯਾਰ ਇਹ ਕੰਮ ਨਾ ਕਰੀ ਯਾਰ, ਉਹ ਫਿਰ ਰੋਲਾ ਬਣ ਜਾਣਾ ਵਾ। ਹੁਣ ਵੀ ਉਹਨੂੰ ਕਾਲ ਮੈਂ ਕੀਤੀ, ਕਹਿੰਦਾ ਯਾਰ ਮੈਂ ਨਹੀਂ ਆਣਾ। ਯਾਨੀ ਤੂੰ ਉਹਦੀ ਅੰਦਰੋਂ ਅੰਦਰ ਉਹਦਾ ਸਾਥ ਦੇ, ਉਹਨੂੰ ਵਿਗਾੜਨ ਚ ਤਾਂ ਪਤਾ ਤੇਰਾ ਹੱਥ। ਸਹੀ ਕਹਿ ਰਿਹਾ। ਤੂੰ ਸਾਲ ਪਹਿਲੇ ਸਾਡਾ ਆਪਸ ਚ ਕਰਾ ਲੈਂਦਾ, ਹੁਣ ਇਹ ਤੇਰਾ ਬੇੜਾ ਗਰਕ। ਲਓ ਜੀ ਮੈਂ ਫੜ ਲਿਆ ਬੰਦਾ, ਸਾਰਾ ਕੰਮ ਖਤਮ ਹੋ ਗਿਆ। ਲੇਕਿਨ ਉਸਤਾਦ ਜੀ ਉਹ ਮੈਂ ਪਹੁੰਚ ਗਿਆ ਅਸਲ ਜੜ ਤੱਕ। ਮੈਂ ਸਰ ਜੀ ਇਹ ਵਾਲਦੈਨ ਉਹਦੇ ਬੈਠੇ ਨੇ, ਇਹਦੇ ਵਾਲਦ ਨੂੰ ਮੈਂ ਆਪਣਾ ਵਾਲਦ ਸਮਝਦਾ। ਪੁੱਛੋ ਬੱਚੇ ਸਾਡੇ ਨਾਲ ਇਸ ਤਰ੍ਹਾਂ ਜਿੰਨਾ ਇਹਨਾਂ ਦੇ ਕਹੇ ਕਾਰ ਚ ਉਹਨੂੰ ਲਿਆਉਣ ਦੀ ਅਸੀਂ ਰਲ ਕੇ ਕੋਸ਼ਿਸ਼ ਕੀਤੀ ਨਾ, ਇਹਦੇ ਵਾਲਦ ਸਾਹਿਬ ਨੇ ਵੀ ਅੱਜ ਬੈਠੇ। ਉਹ ਜੇ ਨਹੀਂ ਉਹਦਾ ਹੋਰ ਆ, ਤੁਸੀਂ ਜਿੱਦਾਂ ਇਹਨੂੰ ਵੈਸੇ ਨਾ, ਇਹਨੂੰ ਜਦੋਂ ਤੁਹਾਡੀ ਹੁਣ ਵੀ ਗੱਲ ਕਰਾਈ ਨਾ, ਇਹਨੇ ਹੀ ਕਰਾਈ ਹੈ। ਨਹੀਂ ਔਰ ਇੱਕ ਦੇਖੋ ਭਾਈ ਨੰਬਰ ਲੈ ਲਿਆ ਜੀ ਨਹੀਂ, ਹੁਣ ਤਾਂ ਮੇਰੇ ਕੋਲ ਆ ਗਿਆ ਸੀ। ਉਹਦੇ ਬੱਚੇ ਨੇ, ਹਾਂਜੀ ਹਾਂਜੀ, ਉਹਦੀ ਬੱਚੀ ਹੈ, ਹਾਂਜੀ ਹਾਂਜੀ, ਉਹਦਾ ਕੋਈ ਵੀ ਨਹੀਂ। ਨਹੀਂ ਉਹ ਮਸਲਾ ਉਹਦਾ ਡਿਫਰੈਂਸ ਆ, ਇਹ ਨਾਲ ਨਹੀਂ ਚੱਲ ਸਕਦਾ। ਇਹ ਨਹੀਂ ਚੱਲ ਸਕਦਾ ਕਿਉਂਕਿ ਉਹਦੇ ਬੱਚੇ ਨੇ। ਉਦੋਂ ਇਹਨਾਂ ਦੀ ਲਾਈਨ ਇੱਕ ਸੀ, ਉਦੋਂ ਇਹਦੇ ਵੀ ਉਦੋਂ ਹੀ ਆਪ ਬੱਚੇ ਸੀ, ਇਕੱਠੇ ਸੀ। ਨਾ ਉਹਦੇ ਬੱਚੇ ਸੀ ਨਾ ਇਹਦੇ ਬੱਚੇ ਸੀ। ਹੁਣ ਇਹਦੇ ਬੱਚੇ ਹੋ ਗਏ, ਉਹ ਮਤਲਬ ਗੈਰ ਜ਼ਿੰਮੇਦਾਰ ਬੰਦਾ ਹੋ ਗਿਆ ਵਾ। ਉਹ ਹੁਣ ਲੈਣ ਲੈਦਾ ਹੋ ਗਈ ਇਹਨਾਂ ਦੀ, ਕਿਉਂਕਿ ਉਹ ਤਾਂ ਕਰਨੀ ਪੈਣੀ ਇਹਨੂੰ।
ਹਾਂਜੀ ਇਸ ਤਰ੍ਹਾਂ ਗੱਲ ਇਹ ਹੁਣ ਮੈਂ ਵੀ ਕਹਿ ਰਿਹਾ ਨਾ ਕਿ ਮੈਂ ਇੱਕ ਹੱਦ ਤੱਕ ਦੇਖਾਂਗਾ ਬਾਸ, ਉਸ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਵੀ ਤੇ ਦੇਖਣਾ। ਬਿਲਕੁਲ ਦੇਖਣਾ। ਐਨਜੀਓ ਬੰਦਾ ਇੱਕ ਹੱਦ ਤੱਕ ਸਾਥ ਦੇਗਾ, ਉਸ ਤੋਂ ਬਾਅਦ ਉਹਨੇ ਆਪਣੇ ਬੱਚੇ ਵੀ ਵੇਖਣੇ। ਉਹ ਹੁਣ ਰਾਤ ਨੂੰ 3 ਵਜੇ ਤੱਕ ਨਹੀਂ ਫਿਰ ਸਕਦਾ। ਹੁਣ ਉਹਦੇ ਚ ਘਰ ਰੱਬ ਇੱਥੋਂ ਰੋਜ਼ੀ ਰੋਟੀ ਦੇਣ ਡਿਆ, ਉਹਦੇ ਨਾਲ ਜਿੱਥੇ ਉਹ ਜਾਂਦਾ ਉਹਦੇ ਨਾਲ ਜਾਈ ਜਾਵੇ ਤੇ ਚੌਥੇ ਦਿਨ ਉਹ ਵੀ ਫਾਰਗ ਹੋ ਜੂ। ਤੇ ਹੁਣ ਕਰਨਾ ਕੀ ਹੈ ਦੱਸੋ? ਉਸਤਾਦ ਜੀ ਕਹਿੰਦਾ ਮੈਨੂੰ ਮਾਰ ਗਣਾ ਹੈਗਾ। ਅੱਛਾ ਇਹ ਮੈਨੂੰ ਇਹ ਦੱਸੋ ਵੀ ਇਹ ਛੋਟਾ ਹੁੰਦਾ ਇਦਾਂ ਦਾ ਹੀ ਸੀ ਇਹ ਸ਼ੁਰੂ ਤੋਂ ਹੀ? ਮੈਨੂੰ ਲੱਗਦਾ ਇਹਦੀ ਯਾਰੀ ਦੋਸਤੀ ਨੇ ਬੇੜਾ ਗਰਕ ਕੀਤਾ। ਅਸਲ 'ਚ ਨਾ ਜਦੋਂ ਇਹ ਬਚਪਨ 'ਚ ਸੀ ਨਾ, ਇਹਨੂੰ ਮੈਂ ਸਕੂਲ ਪਾਇਆ। ਸਕੂਲ ਜਦੋਂ ਜਾਂਦਾ ਸੀ ਨਾ, ਉੱਥੇ ਵੀ ਏਦਾਂ ਛੁੱਟੀਆਂ ਕਰਨੀਆਂ ਨੇ, ਬੜਾ ਮੈਂ ਇਹਨੂੰ ਮਾਰਨਾ। ਸਾਜੀ ਇੱਕ ਜਦੋਂ ਚਾਚਾ ਇਹ ਹੋਇਆ ਵਾ, ਉਦੋਂ ਜਿਹੜੀ ਤੂੰ ਜਸ਼ਨ ਮਨਾਏ ਉਹ ਵੀ ਅੱਜ ਮਤਲਬ ਸਭ ਤੋਂ ਪਹਿਲੇ ਬੱਚਾ ਹੋਇਆ। ਕਿੰਨੀਆਂ ਧੀਆਂ ਤੋਂ ਬਾਅਦ ਹੋਇਆ? ਮੇਰੇ ਮਾਸ਼ਾਅੱਲਾ ਬੱਚੀ ਸੀ ਇੱਕ, ਤੇ ਮੇਰੇ ਬਾਅਦ 'ਚ ਹੀ ਹੋਇਆ। 3 ਬੱਚੇ ਮੇਰੇ ਅੱਲਾ ਨੂੰ ਪਿਆਰੇ ਹੋ ਗਏ ਸੀ। ਅੱਛਾ, ਮਤਲਬ ਕਿ ਅੱਲਾ ਨੇ ਨਹੀਂ ਮੈਨੂੰ ਨਸੀਬਾਂ। ਉਸ ਤੋਂ ਬਾਅਦ ਇਹ ਬੜੀਆਂ ਮਤਲਬ ਕਿ ਦੁਆਵਾਂ ਦੇ ਨਾਲ ਬੜੀਆਂ ਤੇ ਮਤਲਬ ਬੜੀਆਂ ਖੁਸ਼ੀਆਂ ਤੋਂ ਕੀਤੀਆਂ। ਉਦੋਂ ਮਤਲਬ ਕਿ ਬਹੁਤ ਮੈਂ ਮਤਲਬ ਖੁਸ਼ ਹੋਇਆ ਸੀ ਮੈਂ। ਤੇ ਉਸ ਦੌਰ 'ਚ ਜਾਣੇ ਸਾਹਿਬ ਗੱਲ ਇਹ ਗੱਲਾਂ ਨੇ ਪੈਸਾ ਹਰ ਸੋ ਉਹ ਤਾਂ ਠੀਕ ਸੀ ਹਾਲਾਤ, ਤੇ ਤੁਸੀਂ ਆਪਣੇ ਲੋਕ ਤੁਸੀਂ ਪੂਰਾ ਦਾ ਜਸ਼ਨ ਮਨਾਇਆ। ਮੈਂ ਨਾ ਆਈਡੀਅਲ ਬੇਕਰੀ ਨਹੀਂ, ਮੈਂ ਉੱਥੇ ਗਿਆ, ਮੈਂ ਕਿਸੇ ਨੂੰ ਪੁੱਛਿਆ, ਮੈਂ ਨਾ ਉਹਦੇ ਕੋਲ ਮਠਿਆਈ ਇੰਨੀ ਕੁ ਲੈ ਲਈ। ਉਹ ਲਿਆਉਣ ਵਾਸਤੇ ਕੋਈ ਚੀਜ਼ ਨਾ ਲੱਭੇ, ਮੈਂ ਉਹ ਰਕਸ਼ਾ ਨਹੀਂ ਜਿਹੜਾ ਵੱਡਾ ਆਟੋ ਰਿਕਸ਼ਾ ਰਕਸ਼ਾ ਭਰਾ ਲਿਆ ਪੂਰਾ, ਉਹ ਭਰ ਗਿਆ, ਫੁੱਲ ਭਰ ਗਿਆ। ਵਿੱਚ ਬਹਿਣ ਨੂੰ ਜਗ੍ਹਾ ਨਾ ਉਹਦੇ, ਮੈਂ ਡਰਾਈਵਰ ਦੇ ਨਾਲ ਬਹਿ ਕੇ ਅੱਗੇ ਮੈਂ ਘਰ ਆ ਰਿਹਾ। ਜਦੋਂ ਮਿਲੇ 'ਚ ਉਹ ਗਿਆ ਨਾ, ਉਦੋਂ 2 ਪੁਲਿਸ ਵਾਲੇ ਜਿਹੜੇ ਨਾ ਨੱਕ ਨੁੱਕ ਲਾਉਂਦੇ ਸੀ, ਚੈੱਕ ਕਰਦੇ ਸੀ ਵੀ ਕੀ ਮਤਲਬ ਜਾ ਰਿਹਾ। ਉਹ ਪੁਲਿਸ ਵਾਲੇ ਨੇ ਉੱਥੇ ਨੱਕ ਲੱਗਾ, ਉਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਰਕਸ਼ੇ ਨੂੰ। ਮੈਂ ਕਿਹਾ ਚੱਲ ਯਾਰ ਚੱਲ, ਅਸੀਂ ਰਕਸ਼ਾ ਨਹੀਂ ਖਿਲਾ ਰਿਹਾ, ਲੈ ਜਾ ਰਹੇ। ਉਹ ਪੁਲਿਸ ਵਾਲੇ ਮਗਰ 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 ਮਗਰ, ਉਹਨਾਂ ਕਹੀ ਕੀ ਲੱਦਿਆ ਨੇ, ਇਹ ਮਗਰ ਚੱਲੋ ਰਿਹਾ। ਉਹ ਜੋ ਘਰ ਆ ਕੇ ਮੈਂ ਬ੍ਰੇਕ ਮਾਰੀ ਨਾ, ਉਹ ਪਿੱਛੇ ਡਾਲਾ ਆ ਕੇ ਖੜਾ ਹੋ ਗਿਆ। ਉਹਨਾਂ ਆਇਆ ਜੀ, ਇਹ ਕੀ ਹੈ ਜੀ? ਮੈਂ ਕਿਹਾ ਸਾਰਾ ਮਠਿਆਈ ਆ। ਮੁੰਡਾ ਹੋਇਆ ਇਹ ਮਠਿਆਈ ਕਾਹਦੀ ਹੈ? ਇਹ ਮਠਿਆਈ ਹੈ। ਮੈਂ ਕਿਹਾ ਇਹ ਬਸ ਖੁਸ਼ੀ ਅੱਲਾ ਨੇ ਦਿੱਤੀ ਆ, ਉਹਦੀ ਮਠਿਆਈ ਹੈ। ਮੈਂ ਡੱਬਾ ਕੱਢਿਆ, ਮੈਂ ਕਿਹਾ ਯਾਰ ਤੁਸੀਂ ਮੂੰਹ ਮਿੱਠਾ ਕਰੋ, ਅੱਲਾ ਨੇ ਚਲੋ ਬੋਤਲ ਪਿਆਈ, ਕਹਿੰਦੇ ਅੱਲਾ ਤਾਲਾ ਦੁਆ, ਚਲੋ ਚਲੇ ਗਏ। ਹੈਂ ਇਦਾਂ ਦੀਆਂ ਇੱਕ ਦਫਾ ਬਿਮਾਰ ਹੋ ਗਿਆ। ਤੂੰ ਰਕਸ਼ੇ ਵਾਲਾ ਜਦੋਂ ਗਿਆ ਹਾਂਜੀ ਘਰ, ਹਾਂਜੀ, ਤੇ ਉਹਨੇ ਜਦੋਂ ਇਹ ਦੇਖਿਆ ਬੱਚਾ, ਉਹਨੇ ਕਿਹਾ ਨਹੀਂ ਕਿ ਚਾਚਾ ਜੀ ਇਹਦੀ ਇੰਨੀ ਬੜੀ ਮਠਿਆਈ? ਪਹਿਲਾਂ ਉਹਨੇ ਨਹੀਂ ਦੇਖਿਆ ਬੱਚਾ, ਇਹ ਉਹਦੇ ਬਾਹਰ ਜਾ ਕੇ ਚਲਾ ਗਿਆ ਆਪਣੇ। ਤੁਸੀਂ ਕਦੋਂ ਦੇਖਿਆ? ਕਿੰਨੇ ਦਿਨ ਬਾਅਦ ਨਜ਼ਰ ਆ ਰਿਹਾ ਸੀ? ਵੈਸੇ ਨਾਰਮਲ ਮੈਂ ਵੇਖੋ ਨਜ਼ਰ ਆਉਂਦਾ ਸੀ? ਨਜ਼ਰ ਮਾਸ਼ਾਅੱਲਾ ਠੀਕ ਸੀ ਉਦੋਂ, ਇਹ ਕਿਹੜਾ ਸਤਮਾਇਆ ਸੀ। ਪੂਰੇ ਦਿਨ ਨਾ ਆਪਣੇ ਹਰਕਤਾਂ, ਹੁਣ ਤੱਕ ਵੀ ਪੂਰੇ ਦਿਨਾਂ ਦਾ ਵਾ। ਉਹਦੀ ਹਰਕਤਾਂ ਜਿਹੜੀਆਂ ਹੈ ਪੂਰੇ ਦਿਨ। ਨਹੀਂ ਹੈਗਾ ਪਤਾ ਕੀ ਗੱਲ, ਇੱਕ ਤਾਂ ਸਭ ਤੋਂ ਵੱਡੀ ਗੱਲ, ਤੁਸੀਂ ਬਰਾਦਰੀ ਹੋ ਅਨਸਾਰੀ, ਅਨਸਾਰੀ ਪੱਕੀ ਬਰਾਦਰੀ। ਔਰ ਅਨਸਾਰੀਆਂ ਦੇ ਬਾਰੇ ਤੁਹਾਨੂੰ ਪਤਾ ਲੋਕੀ ਕੀ ਕਹਿੰਦੇ ਕਿ ਬੜੇ ਭੋਲੇ ਹੁੰਦੇ ਨੇ, ਬੜੇ ਇਹ ਤੇਜ਼ ਨਹੀਂ ਹੁੰਦੇ। ਨਹੀਂ ਹੁਣ ਹੋ ਗਏ ਨੇ, ਕਿਉਂਕਿ ਹੁਣ ਤਲੀਮਾਂ ਪੜਾਈਆਂ ਹੋਈਆਂ। ਉਸ ਦੌਰ 'ਚ ਇੱਕ ਦੌਰ ਬਰਾਬਰ ਹੋ ਗਿਆ। ਇੱਕ ਦੌਰ 'ਚ ਜਲਾਇਆ ਦੇ ਬਾਰੇ ਕਹਿੰਦੇ ਯਾਰ ਇਹ ਬਹੁਤ ਸਿੱਧੇ ਹੁੰਦੇ ਨੇ। ਇਹ ਜੋ ਕਲਰ ਤੇ ਤਰਦੇ ਆ ਜੀ, ਖੱਡੀ ਦੇ ਚੈਨਲ ਵੇਖਦੇ ਰਹੇ, ਉਹ ਮਤਲਬ ਗੱਲਾਂ ਬਣੀਆਂ ਹੈ। ਲੇਕਿਨ ਹੁਣ ਨਹੀਂ, ਉਹ ਹੁਣ ਤੇ ਲੈਵਲ ਬਰਾਬਰ ਆ। ਹੁਣ ਕੋਈ ਰਾਣਾ ਵਾ, ਕੋਈ ਰਾਜਪੂਤ ਆ, ਕੋਈ ਜੱਟ ਆ, ਕੋਈ ਸਭ ਇੱਕੋ ਜਿਹੇ। ਮੁਗਲ ਬੜੇ ਇਸ ਟਾਈਮ ਮਤਲਬ ਅਜੀਬ ਜਿਹੇ ਮਤਲਬ ਪਿੰਡਾਂ 'ਚ ਭਾਵੇਂ ਜੇ ਵੀ ਹੈ ਕੋਈ ਥੋੜਾ ਜਿਹਾ, ਜਿਹੜੇ ਕੋਈ ਦੂਰ ਪਿੰਡ ਹੈਗੇ ਆ, ਕੋਈ ਰਿਵਾਜ ਜਾਂ ਪੁਰਾਣੇ ਚੱਲਦੇ। ਲੇਕਿਨ ਸ਼ਹਿਰ ਦੇ ਵਿੱਚ ਹੁਣ ਕੋਈ ਜਦੋਂ ਯਾਰੀ ਦੋਸਤੀ ਪੜ੍ਹਾਈ ਸ਼ੁਰੂ ਹੋ ਗਈ, ਕਾਲਜਾਂ ਯੂਨੀਵਰਸਿਟੀਆਂ 'ਚ ਗਏ, ਉਹ ਜ਼ੇਨ ਬਦਲ ਜਾਂਦਾ, ਸ਼ੌਕ ਆ ਗਿਆ ਲੋਕਾਂ ਨੂੰ। ਇੱਥੇ ਹਰ ਬੰਦਾ ਆਪਣੇ ਘਰ ਚੌਧਰੀ ਆ, ਕਿਉਂਕਿ ਆਪਣੀ ਮਿਹਨਤ ਕਰਕੇ ਕਮਾ ਰਿਹਾ ਖਾਂਦਾ। ਉਹਨੂੰ ਉੱਥੇ ਚੌਧਰੀਆਂ ਦੇ ਪੱਠੇ ਵੱਢ ਕੇ ਖਾਣੇ, ਤੇ ਫਿਰ ਕਾਸ਼ ਏਦਾਂ ਬਾਸ ਵੀ ਤੇ ਬੇਟਾ ਬੋਲਦਾ ਯਾਰ ਹੋ ਜਾਏਗਾ ਇਨਸ਼ਾਅੱਲਾ ਉਸਤਾਦ ਜੀ ਅੱਛਾ ਹੁਣ ਹੋ ਕੀ ਰਿਹਾ ਸਾਡਾ? ਹੁਣ ਹੋ ਰਿਹਾ ਕਿ ਐਸਾ ਸਿਰਫ ਬਾਸ ਦਾ ਇਹ ਨਹੀਂ ਮਸਲਾ ਬਣ ਰਿਹਾ। ਹਾਂਜੀ, ਬਾਸ ਦਾ ਇੱਥੇ ਬੈਠੇ ਵੀ ਜਿਵੇਂ ਅੱਜ ਤੋਂ ਸਾਲ 2 ਸਾਲ 3 ਸਾਲ ਪਹਿਲੇ ਬੋਲਦਾ ਸੀ ਨਾ, ਉਹ ਵੀ ਕੰਮ ਖਰਾਬ ਹੋ ਗਿਆ। ਹੁਣ ਪੂਰੇ ਸ਼ੋਅ 'ਚ 4 ਤੋਂ 5 ਗੱਲਾਂ ਕਰਦਾ। ਇਹ ਗੱਲ ਤੁਹਾਡੀ ਮੈਂ ਕਰ ਰਿਹਾ ਗੱਲ ਕਿ ਜਦੋਂ ਬੈਠੇ ਨਾ ਤੁਸੀਂ, ਇਹਨਾਂ ਸਾਰਿਆਂ ਦੀ ਬੰਦਿਆਂ ਦੀ ਆਵਾਮ ਨੇ ਸਕਰੀਨ ਦੇ ਵਿੱਚ ਮਤਲਬ ਕਿ ਫਿੱਟ ਕਰਨਾ ਬੰਦਾ ਨੂੰ ਵੀ ਆਹ ਬੰਦਾ ਕੀ ਆ। ਠੀਕ ਆ, ਮੈਂ ਅੱਜ ਤੋਂ ਤਕਰੀਬਨ ਸਾਲ ਪਹਿਲੇ ਇਹ ਬਾਸ ਨੂੰ ਗੱਲ ਕਰ ਰਿਹਾ, ਕਿਉਂਕਿ ਮੈਂ ਇਹਨਾਂ ਚੀਜ਼ਾਂ ਦੇ ਬੜਾ ਡਰਾਮਿਆਂ ਦਾ ਸਟੇਜ ਡਰਾਮਾ ਹਰ ਲਾਹੌਰ ਹਰ ਆਪਣੇ ਟਾਈਮ 'ਚ ਜਵਾਨੀ 'ਚ ਸਟੂਡੀਓ ਆ, ਬਾਰਿਸ਼ ਸਟੂਡੀਓ ਆ, ਮਤਲਬ ਉਹ ਦੂਜਾ ਨਾ ਸਾਰੇ ਸਟੂਡੀਓ ਮੈਂ ਦੇਖੇ ਆ। ਉੱਥੇ ਬੜਾ ਟਾਈਮ ਗੁਜ਼ਾਰਿਆ ਮੈਂ ਮੈਨੂੰ ਪੁੱਛਿਆ ਉਸਤਾਦ ਜੀ, ਮੈਨੂੰ ਯਾਦ ਹੈ ਤਮਾਸੀਲ ਦੇ ਵਿੱਚ ਤੁਹਾਡੀ ਇਹਨਾਂ ਨੇ ਕਮੀਜ਼ ਲਾ ਕੇ ਨਿਤਾ ਨੱਚੂਗੀ ਸੀ। ਜੀ ਮੈਂ ਕੋਈ ਤਮਾਸ਼ੇ 'ਚ ਗਿਆ, ਸ਼ੀਸ਼ਾ ਲੱਗਾ ਸੀ, ਉਹ ਨਵਾਂ ਤੁਰਿਆ ਨਹੀਂ, ਮੈਂ ਸ਼ੀਸ਼ੇ 'ਚ ਵੱਜਾ। ਉਹ ਬਾਅਦ 'ਚ ਉਹਨਾਂ ਥੱਲੇ ਲਾਏ ਗਮਲੇ ਦਾ ਰਸਤਾ ਨਹੀਂ ਸੀ। ਸਾਹਿਬ ਦਾ ਇਹ ਆ
ਅਜ਼ਾਰਾ ਮਸਾ ਉਸਤਾਦ ਜੀ ਮੈਂ ਸੋਚਨੇ ਮੈਂ ਕਿਹਾ ਮੇਰੀ ਮੁਲਾਕਾਤ ਕਿੱਥੇ ਹੋਈ ਇਹਨਾਂ ਦੇ ਨਾਲ ਉਹਦੀ ਮੁਲਾਕਾਤ ਸਾਰਿਆਂ ਨਾਲ ਮੇਰੀਆਂ ਹੁੰਦੀਆਂ ਉੱਥੇ ਤਮਾਸੀਲ ਚ ਨਾ ਸ਼ੀਸ਼ੇ ਲੱਗੇ ਉਹ ਇੰਜ ਲੱਗਦਾ ਸੀ ਵੀ ਰਾਹ ਵਾ। ਹਾਂ ਰਾਹ ਵਿੱਚ ਵੱਜਦਾ ਸੀ ਬੰਦਾ ਮੈਂ ਬੱਚਾ ਖੁਦ ਉਹ ਤੋਂ 1 ਮਹੀਨਾ ਬਾਅਦ ਅਸੀਂ ਗਏ ਉਹਨਾਂ ਗਮਲੇ ਰੱਖੇ ਸੀ ਵੀ ਥੱਲੇ ਉਹ ਰਸਤਾ ਬਣ ਗਿਆ ਸੀ ਮੈਨੂੰ ਪਤਾ ਲੱਗ ਗਿਆ। ਇੱਧਰ ਨੂੰ ਜਾਣਾ ਬਿਲਕੁਲ ਉੱਥੇ ਮੁਲਾਕਾਤ ਹੋਈ ਤਾਂ ਉਹਦਾ ਡਰਾਮਿਆਂ ਸਟੇਟ ਡਰਾਮੇ ਚ ਆ ਗਾਣੇ ਗੁਣੇ ਜਿਹੜੇ ਆ ਨਾ, ਨਹੀਂ ਇਹ ਉਦੋਂ ਜਿਹੜੀ ਇਹ ਅਸੀਂ ਬਕਵਾਸ ਕਰ ਰਿਹਾ ਕਿ ਵੀ ਕਮੀਜ਼ ਲਾ ਕੇ ਤੁਸੀਂ ਨੇਤਾ ਚੌਧਰੀ ਉਹ ਬੁੜਗਾ ਜਦੋਂ ਨਹੀਂ ਜਾਣਾ। ਬੱਚੀ ਇੱਥੇ ਦੱਸਾਂਗੇ ਜਰਾ ਨਹੀਂ 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 ਇਹ ਨਹੀਂ ਕਰ ਸਕਦੇ। ਉਸਤਾਦ ਜੀ ਮੈਂ ਸ਼ਰਤ ਲਾ ਲਓ ਨਹੀਂ ਉਦੋਂ ਕਿੱਥੇ ਦਿਨਾ ਚੌਧਰੀ ਆ ਗਈ ਯਾਰ ਉਦੋਂ ਕਿਹੜੀ ਸੀ ਪੁੱਛੋ ਕਿਹੜੀ ਸੀ ਉਦੋਂ ਤੇ ਪੁਰਾਣੇ ਐਕਟਰ ਬੁੱਢੇ ਹੋ ਗਏ ਆ ਵਿਚਾਰੇ ਕੌਣ ਸੀ? ਉਦੋਂ ਬੜੇ ਸੀਰੀਅਸ ਹੋ ਕੇ ਡਰਾਮੇ ਸ਼ਕੀਲਾ ਕੁਰੈਸ਼ੀ ਹਾਂ ਨਹੀਂ ਨਹੀਂ ਸ਼ੇਲ ਅਹਿਮਦ ਹੋ ਗਿਆ ਉਹ ਦੂਸਰਾ ਅਮਾਨੁੱਲਾ, ਤਾਰਕ ਜੁਏ ਸਾਹਿਬ, ਅਨਵਰ ਅਲੀ, ਹਾਂ। ਉਹਦਾ ਆਬਦ ਖਾਨ। ਆਬਦ ਖਾਨ ਪੁਰਾਣੇ ਐਕਟਰ ਸੀ ਨਹੀਂ ਐਕਟਰੈਸ ਜਿਹੜੀ ਐਕਟਰੈਸ ਐਕਟਰ ਉਹ ਨਹੀਂ ਉਹ ਐਕਟਰੈਸ ਨਾ ਬੜਾ ਨਰਗਸ ਅੱਜ ਜੰਮੇ ਆ ਭਾਈ ਜਾਨ ਬੁੱਢੀ ਹੋ ਗਈ ਹੁਣ ਤੇ ਵਿਚਾਰੀ। ਇਹ ਤਾਂ ਬੁੱਢੀ ਹੋ ਗਈ ਉਦੋਂ ਕਿੱਥੇ ਨਰਗਸ ਆ ਗਈ ਸੀ ਉਦੋਂ ਕੌਣ ਸੀ ਉਦੋਂ ਪੁਰਾਣੇ ਕੋਈ ਗਾਣੇ ਨਹੀਂ ਸੀ ਰੀਮਾ। ਨਹੀਂ ਉਹ ਵੀ ਨਹੀਂ ਸੀ ਅੰਜਮਨ ਉਸਤਾਦ ਜੀ ਅੰਜਮਨ ਦਾ ਨਾਮ ਅੰਜਮਨ ਦੇ ਫਿਲਮਾਂ ਚ ਸੀ। ਅੰਜਮਨ ਦਾ ਨਾਮ ਲਿਖਿਆ ਸੀ ਤੁਸੀਂ ਬਾਜ਼ੂ ਤੇ ਮੈਨੂੰ ਪਤਾ ਨਹੀਂ ਜੀ ਮੇਰਾ ਆਪਣਾ ਲਿਖਿਆ ਉਹਦਾ ਨਹੀਂ ਲਿਖਿਆ ਬੜਾ ਸ਼ੁਕਰੀਆ ਜੀ ਭਾਈ ਅੱਛਾ ਜੀ ਅੱਛਾ ਤੁਸੀਂ ਸਾਲ ਪਹਿਲੇ ਉਹਨੂੰ ਕੀ ਕਿਹਾ? ਸਾਲ ਪਹਿਲੇ ਮੈਂ ਭਾਇਆ ਨੇ ਇਹਨੂੰ ਇਹ ਗੱਲ ਕਹੀ ਸੀ ਉਦੋਂ ਮੈਂ ਇਹੀ ਗੱਲ ਕਹੀ ਜਦੋਂ ਮਤਲਬ ਇਹਨਾਂ ਨੂੰ ਮੈਂ ਕਿਹਾ ਯਾਰ ਤੂੰ ਨਾ ਆਪਣਾ ਨਿਜ਼ਾਮ ਕੋ ਠੀਕ ਕਰ ਲਾ ਹਾਂ ਠੀਕ ਆ ਤੇ ਇਸ ਤਰ੍ਹਾਂ ਜਿਹੜਾ ਨਿਜ਼ਾਮ ਆ ਨਾ ਉਹ ਨਹੀਂ ਚੱਲਦਾ ਨਹੀਂ ਜਿਹੜਾ ਬੋਲਦਾ ਘੱਟ ਆ ਤੁਸੀਂ ਕਿਹਾ ਨਾ ਕਿ ਮੈਂ ਹਾਂ ਉਹ ਸਕਰੀਨ ਦੇ ਵਿੱਚ ਹਾਂ ਇਹ ਕੁਝ ਨਾ ਥੋੜਾ ਜਿਹਾ ਮਤਮ ਆਉਣ ਲੱਗ ਗਿਆ ਹਾਂ ਹਾਂ ਜਦੋਂ ਤੁਹਾਡੇ ਪ੍ਰੋਗਰਾਮ ਹੁੰਦੇ ਸੀ ਨਾ ਜਦੋਂ ਆ ਖਲੋ ਕੇ ਕਰਨੇ ਉੱਥੇ ਜਾਣੇ ਬੜਾ ਇਹ ਅੱਗੇ ਨੂੰ ਗਿਆ ਮਤਲਬ ਉਦੋਂ ਬਹੁਤ ਐਕਟਿਵ ਸੀ। ਹਾਂ ਫਿਰ ਇੱਥੇ ਵੀ ਬਹਿ ਕੇ ਮਤਲਬ ਕਿ ਕਰਦਾ ਕਾਫੀ ਰਿਹਾ। ਮਾਸ਼ਾਅੱਲਾ ਮਤਲਬ ਕਿ ਲੋਕ ਇਹਨਾਂ ਪਿਆਰ ਕਰਦੇ ਬੋਲ ਜਦੋਂ ਫਿਰ ਬਾਅਦ ਦੇ ਵਿੱਚ ਜਿਹੜੇ ਇਹਦੇ ਦੋਸਤਾਂ ਨਾਲ ਲੋਕ ਮਾਹੌਲ ਨੇ ਇਹਨੂੰ ਥੋੜਾ ਜਿਹਾ ਨਾ ਕੀਤਾ ਇਹਦਾ ਜਿਹੜਾ ਜ਼ਹਿਨ ਆ ਉਹਨੂੰ ਜਾਮ ਕੀਤਾ ਥੋੜਾ ਜਿਹਾ ਠੀਕ ਹੈ ਬਿਲਕੁਲ ਜਦੋਂ ਜ਼ਹਿਨ ਜਾਮ ਹੋ ਜਾਂਦਾ ਨਾ ਉਦੋਂ ਫਿਰ ਬੰਦਾ ਫਰੈਸ਼ ਨਹੀਂ ਹੁੰਦਾ ਮਤਲਬ ਤੁਸੀਂ ਇਹਨੂੰ ਕਿਹਾ ਕਿ ਵੀ ਤੂੰ ਮੈਂ ਨਾ ਕਰ ਥੋੜ੍ਹਾ- ਰਿਹਾ ਨਾ ਬੜਾ ਇਹਦੇ ਪਿੱਛੇ ਮਤਲਬ ਕਿ ਇਹਦੀ ਕੋਸ਼ਿਸ਼ ਕਰ ਰਿਹਾ ਮੈਂ ਹੁਣ ਤੱਕ ਮੇਰੀ ਕੋਸ਼ਿਸ਼ ਆ ਅੱਛਾ ਤੁਸੀਂ ਹੁਣ ਮੈਨੂੰ ਇਹ ਦੱਸੋ ਇਹਦੇ ਜਿਹੜੇ ਯਾਰ ਦੋਸਤ ਨੇ ਉਹਨਾਂ ਚੋਂ ਤੁਸੀਂ ਕਿੰਨੇ ਜਣਿਆਂ ਨੂੰ ਜਾਣਦੇ ਹੋ ਜਿਨ੍ਹਾਂ ਦਾ ਜੋਟੀ ਵਾਲਾ? ਕਾਫੀ 5-6 ਬੰਦੇ ਆ ਜਿਹੜੇ ਪੱਕੇ ਦੇ ਯਾਰ ਆ ਜਿਹੜੇ ਸਹੀ ਪੱਕੇ ਯਾਰ ਸੀ ਨਾ ਉਹ ਸਾਰੇ ਪਿੱਛੇ ਪਿੱਛੇ ਹਟ ਗਏ ਨੇ। ਹਾਂ ਕਾਸ਼ੀ ਹੋਣੀ ਚਾਚਾ ਹਾਂ ਕਾਸ਼ੀ ਲੋਕ ਲਾਮਾਬਾਦ ਕਾਸ਼ੀ। ਦੇ ਉਹ ਮੁੰਡੇ ਪਹਿਲੇ ਆਂਦੇ ਹੁੰਦੇ ਸੀ ਸਟਾਰ ਜੀ ਅਸੀਂ ਉੱਤੇ ਛੱਤ ਤੇ ਬਹਿ ਕੇ ਜੁਗਤਬਾਜ਼ੀ ਕਰਨੀ ਉਹ ਸਾਡੀ ਗੂਗਲ ਮੇਲਾ ਕਰਨਾ। ਹਾਂ ਉਹ ਸਾਡੀ ਰੈਸਲ ਸੀ ਫਿਰ ਉਹ ਅੱਗੇ ਅਸੀਂ ਇੱਥੇ ਆ ਕੇ ਕਰਦੇ ਸੀ ਇਹਨੂੰ ਮੈਂ ਇਹੀ ਪਿੱਟਦਾ ਕਿ ਤੂੰ ਹੱਲੇ ਵੀ ਗਏ ਨਾ ਤੇ ਮੈਂ ਘਰੋਂ ਬੱਚਿਆਂ ਚੋਂ ਘੰਟਾ 2 ਘੰਟੇ ਆ ਕੇ ਅਸੀਂ ਬਹਿ ਕੇ ਕਰਿਆ ਕਰੀਏ ਕਿਉਂਕਿ ਆਪਾਂ ਡੱਲ ਹੋ ਰਹੇ ਹੂੰ ਤੇ ਉਹ ਲੇਕਿਨ ਉਹਦੇ ਦੋਸਤ ਹੁਣ ਹੋਰ ਨੇ ਹੋਰ ਹੋ ਗਏ। ਉਦੋਂ ਭਾਈ ਸਾਡੇ ਦੋਸਤ ਨਾ ਕਹੋ ਉਹਦੇ ਹੋਇਆ ਇਹ ਉਹਦੇ ਜਾਂਦਾ ਦੁਸ਼ਮਣ ਹੀ ਹੈ। ਉੱਪਰ ਕਮਰੇ 'ਚ ਹਾਂਜੀ ਅਸੀਂ ਮੈਂ ਇਹਨੂੰ ਕਹਿੰਦਾ ਜਦੋਂ ਮੈਂ ਆਪਣਾ ਕੰਮ ਕਰਨਾ ਮੋਬਾਈਲ 'ਤੇ ਮੈਂ ਇੰਜ ਕਰਨਾ ਮੈਨੂੰ ਹੁਣ ਕੀ ਵੀ ਯਾਰ ਆਪਣਾ ਤੂੰ ਮਤਲਬ ਕਰ ਰਿਹਾ ਆ ਇਹ ਗੇਮ ਦਿੰਦਾ ਵਾ। ਮੈਂ ਮੋਬਾਈਲ 'ਚ ਕੰਮ ਕਰਨਾ ਮੈਨੂੰ ਦਫ਼ਤਰ ਵਾਲੇ ਨੇ ਆ ਕੰਮ ਕਿਹਾ। ਤੇ ਮਤਲਬ ਘੰਟੇ 2 ਘੰਟੇ ਬਾਅਦ ਬੰਦਾ ਆਣਾ ਫੋਨ ਥੱਲੇ ਉਤਰਿਆ ਬੰਦਾ ਉੱਪਰ ਚਲ ਗਿਆ ਬਹਿ ਕੇ ਕਿਉਂਕਿ ਘਰ ਖਾਲੀ ਕੋਈ ਵੀ ਨਹੀਂ ਇਹਨਾਂ ਦੀ ਮਾਮਾ ਇਹਨਾਂ ਦੀ ਇਕੱਲੀ ਮੈਂ ਬਸ ਬਾਕੀ ਜਦੋਂ ਮਤਲਬ ਕਿ ਮੇਰੀਆਂ ਬੇਟੀਆਂ ਗਈਆਂ ਹੁੰਦੀਆਂ ਘਰ ਕੋਈ ਵੀ ਨਹੀਂ ਹੁੰਦਾ ਮੈਂ ਉਹਨਾਂ ਜਾ ਹੁੰਦੀ ਹੁਣ ਇਸ ਟਾਈਮ ਉਹ ਘਰ ਅਕੇਲੀ ਹੈ ਉਹਨੂੰ ਛੱਡ ਗਿਆ ਅੱਛਾ ਉਦੋਂ ਮੈਂ ਇਜਾਜ਼ਤ ਦੇ ਦਿੰਦਾ ਵੀ ਚੱਲ ਬਹਿ ਜਾ ਯਾਰ ਜਦੋਂ ਮੇਰੇ ਘਰ ਵਿੱਚ ਮਤਲਬ ਕਿ ਬੱਚੇ ਆਉਣ ਜਾਣ ਕੋਈ ਵੀ ਫਿਰ ਦਰਵਾਜ਼ੇ ਤੋਂ ਮਤਲਬ ਬੰਦਾ ਮੈਂ ਇਜਾਜ਼ਤ ਦੇ ਦਿੰਦਾ ਉਹ ਬੈਠ ਕੇ ਵੀ ਬਾਹਰ ਜਾ ਕੇ ਆਪਣੀ ਮੁਲਾਕਾਤ ਇਹ ਸਿਰਫ ਇਸ ਮੇਰੀ ਨਰਮੀ ਦੀ ਵਜ੍ਹਾ ਤੋਂ ਮੇਰੀ ਮਤਲਬ ਕਿ ਉਹ ਸਮਝ ਲਓ ਕਿ ਉਹ ਮੈਨੂੰ ਨਹੀਂ ਮਾਲੂਮ ਵੀ ਇਹ ਕੀ ਕਰ ਰਿਹਾ ਕਿ ਇਹਦੀ ਵਜ੍ਹਾ ਤੋਂ ਥੋੜਾ ਜਿਹਾ ਨਾ ਇਹ ਅੱਗੇ ਚਲਾ ਗਿਆ ਹੁਣ ਮੈਂ ਇਹਨੂੰ ਲਿਆਉਂਦਾ ਪਿੱਛੇ ਤੇ ਪਿਆਰ ਨਾਲ ਵੀ ਮਤਲਬ ਕਿ ਲਿਆਉਂਦਾ ਲੇਕਿਨ ਨਹੀਂ ਹੈ ਮੈਂ ਜੇ ਮਤਲਬ ਕਿ ਦੂਸਰਾ ਇਸਤੇਮਾਲ ਕਰਨਾ ਤਰੀਕਾ ਫਿਰ ਇਹਦੀ ਜਿਹੜੀ ਵਾਰਦਾ ਨਾ ਉਹ ਥੋੜਾ ਜਿਹਾ ਮਤਲਬ ਟੈਨਸ਼ਨ ਲੈ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਦੱਸਾਂ ਸਮਝਿਆ ਮੈਂ ਤੁਹਾਨੂੰ ਗੱਲ ਦੱਸਾਂ ਅਸੀਂ ਤੁਹਾਨੂੰ ਇੱਥੇ ਬੁਲਾਉਂਦਾ ਹਾਲਾਂਕਿ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਇਹ ਅਸੀਂ ਮੈਂ ਤੁਹਾਡਾ ਅੰਦਰ ਕਮਰੇ 'ਚ ਬਹਿ ਕੇ ਵੀ ਕਰ ਸਕਦਾ ਬਿਲਕੁਲ ਭਾਈ ਜਾਨ ਸਾਰਿਆਂ ਦੇ ਵਿੱਚ ਮਤਲਬ ਲੇਕਿਨ ਮੈਂ ਇੱਥੇ ਪਾਉਂਦਾ ਪਤਾ ਕੀ ਗੱਲ ਹੈ ਇਹ ਜਿਹੜੇ ਲੋਕ ਸਾਨੂੰ ਅੰਕਲ ਜੀ ਦੇਖ ਰਹੇ ਨੇ ਨਾ ਇਹ ਸਾਡੇ ਨਾਲ ਇੰਨੀ ਕੁ ਪਿਆਰ ਕਰਦੇ ਨੇ ਇਹ ਸਾਨੂੰ ਇੱਕ ਇੱਕ ਚੀਜ਼ ਪੁੱਛਦੇ ਨੇ ਇਹ ਕਹਿੰਦੇ ਨੇ ਸਾਨੂੰ ਦੱਸੋ ਅਗਰ ਇੱਕ ਬੰਦਾ ਨਹੀਂ ਹੈਗਾ ਤੇ ਕਿਉਂ ਨਹੀਂ ਹੈਗਾ ਹਾਂ ਕਿਉਂ ਨਹੀਂ ਹੈਗਾ ਉਹਦੀ ਕੋਈ ਵਜ੍ਹਾ ਮਤਲਬ ਕਿ ਇਹ ਪੁੱਛਦੇ ਨੇ ਸਾਨੂੰ ਬਿਲਕੁਲ ਜੀ ਉਹਨਾਂ ਦੀ ਸਾਡੀ ਇਹ ਜਿਹੜੀ ਆਡੀਅנס ਹੈ ਨਾ ਇਹ ਜਿਹੜੇ ਹਾਂਜੀ ਇਹ ਜਿਹੜੇ ਸਾਡੇ ਵੇਖਣ ਵਾਲੇ ਨੇ ਨਾ ਬਿਲਕੁਲ ਇਹ ਇਦਾਂ ਦੇ ਨੇ ਕਿ ਇਹ ਸਾਡੀ ਦੁੱਖ 'ਚ ਤਕਲੀਫ 'ਚ ਗਮੀ 'ਚ ਖੁਸ਼ੀ 'ਚ ਇਹ ਭਾਵੇਂ ਕੋਈ ਅਮਰੀਕਾ ਵੀ ਬੈਠਾ ਆਸਟ੍ਰੇਲੀਆ ਬੈਠਾ ਨਿਊਜ਼ੀਲੈਂਡ ਬੈਠਾ ਸਾਊਦੀ ਅਰਬ ਦੁਬਈ ਕਿਤੇ ਵੀ ਬੈਠਾ ਉਹ ਇੰਝ ਹੀ ਸਾਨੂੰ ਫੀਲ ਕਰਾਉਂਦਾ ਕਿ ਅਸੀਂ ਵੀ ਤੁਹਾਡੇ ਨਾਲ ਆ ਅਗਰ ਇਸ ਬੰਦੇ ਨੂੰ ਆ ਹੋ ਗਿਆ ਤੇ ਐ ਕਿਉਂ ਨਹੀਂ ਹੋਇਆ ਇਹਨੂੰ
ਹੁਣ ਅਬਾਸ ਦੇ ਨਾਲ ਵੀ ਇਹਨਾਂ ਦਾ ਉਹੀ ਤਲਕ। ਦੇਖੋ ਕਿਹੜੀ ਮਾਂ ਜਾਂ ਕਿਹੜਾ ਪੁੱਤਰ ਕਿੰਨਾ ਕੁ ਪਿਆਰ ਕਰਦਾ ਹੋਊਗਾ ਕਿ ਉਹ ਨਜ਼ਰ ਆਇਆ ਤੇ ਉਹਨੇ ਫੜ ਕੇ ਗਲੇ ਲਾ ਕੇ ਉਹਦਾ ਮੱਥਾ ਚੁੰਮ ਲਿਆ, ਉਹ ਕਿੰਨਾ ਕੁ ਉਹਨੂੰ ਆਪਣਾ ਸਮਝਦਾ ਹੋਊਗਾ? ਕਰਦੇ ਤੇ ਫੇਰ ਹੀ ਕਿੰਨਾ ਨਹੀਂ ਆਪਣਾ ਕਿੰਨਾ ਕੁ ਸਮਝਦਾ ਹੋਊਗਾ ਉਹਨੂੰ? ਹਾਂ ਨਹੀਂ ਉਦਾਂ ਹੀ ਲੋਕ ਕਰਦੇ ਆ, ਲੇਕਿਨ ਠੀਕ ਹੈ ਜੀ। ਅਹਿਸਾਸ ਕਰਨਾ ਅੱਛਾ ਹੁਣ ਕੰਮ ਇਹ ਹੈ ਨਾ, ਦੇਖੋ ਹੁਣ ਮੈਂ ਕਹਿ ਦਿੰਦਾ ਕਿ ਯਾਰ ਭਾਈ ਤੁਹਾਡੀ ਇਹਨਾਂ ਨੂੰ ਵੀ ਸਮਝਾ ਦਿੰਦਾ ਕਿ ਯਾਰ ਚਲੋ ਯਾਰ ਅਸੀਂ ਇੰਨਾ ਹੀ ਕਰ ਸਕਦੇ ਜੀ, ਹੁਣ ਅਸੀਂ ਕੀ ਕਰੀਏ? ਐਂਡ ਭੁਗਤਣਾ ਕਿੰਨੇ? ਤੁਸੀਂ ਜੰਮਿਆ ਭਾਈ, ਹਰ ਚੀਜ਼ ਐਂਡ ਤੁਹਾਡੇ ਤੇ ਲਾਉਣ ਕਹਿਣਾ ਭਾਜੀ ਆਪਣਾ ਆਪਣਾ ਮੁੰਡਾ। ਅਗਰ ਅੱਜ ਅਸੀਂ ਇਹਨੂੰ ਛੱਡ ਦਿੰਨੇ ਆ, ਹੁਣ ਮੇਰੀ ਗੱਲ ਸੁਣਨਾ, ਅਸੀਂ ਇਹਨੂੰ ਕਹਿ ਦਿੰਨੇ ਆ ਕਿ ਵੀ ਯਾਰ ਹੁਣ ਸਾਡਾ ਸਵੇਰ ਦਾ ਅੱਜ ਪੱਕਾ ਇਹ ਸਾਰਿਆਂ ਦਾ ਜ਼ੇਨ ਬਣਿਆ ਸੀ, ਇਹਨੇ ਤੁਹਾਨੂੰ ਫੋਨ ਵੀ ਕਿ ਭਾਈ ਉਹਨੂੰ ਘਰ ਹੀ ਰੱਖੋ ਤੁਸੀਂ, ਤੁਹਾਡੀ ਸਾਨੂੰ ਨਹੀਂ ਚਾਹੀਦਾ। ਮੈਂ ਠੀਕ ਹੋ ਰਿਹਾ, ਮੈਂ ਕਿਹਾ ਕੋਈ ਗੱਲ ਨਹੀਂ। ਉਹਨੇ ਕੀ ਕਰੂਗਾ? ਜ਼ਿਆਦਾ ਤੋਂ ਜ਼ਿਆਦਾ ਇੱਧਰ ਉੱਧਰ ਜਾਊਗਾ, ਹੋਰ ਪਾਸੇ ਜਾਊਗਾ, ਉਹਨੂੰ ਬਹੁਤ ਫੋਨ ਆਉਣੇ ਨੇ ਕਿ ਅਸੀਂ ਬਾਸ ਨੂੰ ਫੜੀਏ ਤੇ ਬਾਸ ਨੂੰ ਵੇਚੀਏ, ਠੀਕ ਹੈ ਨਾ? ਤੇ ਅਬਾਸ ਕੋ ਉੱਥੇ ਨਹੀਂ ਜਾਇਆ ਜਾਣਾ, ਨਾ ਇਹਦੇ ਕੋ ਉੱਥੇ ਕੰਮ ਹੋਣਾ, ਨਾ ਇਹਦਾ ਦਿਲ ਲੱਗਣਾ, ਨਾ ਕਿਸੇ ਨੇ ਇਹਨੂੰ ਇੰਨਾ ਬਰਦਾਸ਼ਤ ਕਰਨਾ ਕਿ 4 ਘੰਟੇ ਲੇਟ ਆਵੇ, 10 ਘੰਟੇ ਲੇਟ ਆਵੇ ਹੀ ਨਾ, ਕਿਸੇ ਨੇ ਨਹੀਂ ਇਹਨੂੰ ਇੰਨਾ ਬਰਦਾਸ਼ਤ ਕਰਨਾ, ਠੀਕ ਹੈ? ਦੂਜੀ ਗੱਲ, ਜਦੋਂ ਇਹਨਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਪਿਆਰ ਕਰਨ ਵਾਲਿਆਂ ਨੂੰ ਕਿ ਬਾਸ ਉੱਥੋਂ ਇਸ ਵਜ੍ਹਾ ਤੋਂ ਨਿਕਲਿਆ, ਇਹਨਾਂ ਨੇ ਉਧਰ ਕਿਤੇ ਵੀ ਉਹਨੂੰ ਸਪੋਰਟ ਨਹੀਂ ਕਰਨੀ। ਇਹਨਾਂ ਨੇ ਇਹੀ ਕਹਿਣਾ ਕਿ ਵਾਪਸ ਚੱਲ ਆਪਣੇ ਘਰ। ਹੁਣ ਇਹ ਆਪਸ਼ਨ ਤੇ ਸਾਡੇ ਕੋਲ ਨਹੀਂ ਹੈਗਾ, ਮਤਲਬ ਮੈਂ ਕਵਾਂ ਕਿ ਜੀ ਚਲੋ ਜੀ ਜਾਓ ਜੀ ਜਿੱਥੇ ਮਰਜ਼ੀ ਜਾਓ, ਤੁਹਾਡਾ ਪੁੱਤਰਾ ਜੀ ਲੈ ਜਾਓ ਜੀ, ਫੜੋ ਜੀ। ਸਾਡੀ ਭਾਜੀ ਪਾਸ ਹੋ ਗਈ, ਅਸੀਂ ਭਾਜੀ ਬਗੈਰ ਕੰਮ ਕੀਤਿਆਂ ਵੀ ਪੈਸੇ ਦਿੱਤੇ ਨੇ ਉਹਨੂੰ, 1000 ਉਹਦੀਆਂ ਗਲਤੀਆਂ ਮਾਫ ਕੀਤੀਆਂ, ਐਸੀਆਂ ਸਭ ਕੁਝ ਸਾਨੂੰ ਪਤਾ ਲੱਗਾ। ਲੇਕਿਨ ਕੰਡੀਸ਼ਨ ਇਹ ਹੈ ਕਿ ਭਾਜੀ ਉਹਦਾ ਨਾ ਇਸ ਟਾਈਮ ਸ਼ਾਇਦ ਆਪਣੇ ਆਪ ਜੋ ਉਹਦੇ ਵੱਸ ਹੀ ਨਹੀਂ ਹੈਗਾ, ਉਹਦਾ ਆਪਣੇ ਤੇ ਹੀ ਵੱਸ ਨਹੀਂ ਹੈਗਾ, ਠੀਕ ਹੈ ਨਾ? ਉਹਦੇ ਲਈ ਜਿਹੜੇ 1-2 ਤਰੀਕੇ ਨੇ ਜਿਹੜੇ ਉਹ ਆਪਾਂ ਕਰ ਲੈਂਦੇ ਆ। ਤੁਸੀਂ ਇੱਕ ਕੰਮ ਕਰੋ, ਮਿਹਰਬਾਨੀ ਕਰੋ, ਤੁਸੀਂ ਕੱਲ ਤੋਂ ਨਾ, ਹਾਂਜੀ ਮੈਂ ਇੱਥੇ ਹੋਵਾਂ, ਮੈਂ ਦੁਬਈ ਹੋਵਾਂ, ਮੈਂ ਆਵਾਂ ਨਾ ਆਵਾਂ, ਇੱਥੇ ਹੋਵੇ ਨਾ ਹੋਵੇ, ਤੁਸੀਂ ਡਿਊਟੀ ਇਹ ਹੈ ਕਿ ਤੁਸੀਂ ਉਹਨੂੰ 2 ਵਜੇ ਨਾ ਇੱਥੇ ਲੈ ਆਉਣਾ। ਠੀਕ ਹੈ, ਜਿਹੜਾ ਇੱਥੇ ਹੋਵੇ ਉਹਨੂੰ ਕਹੋ ਭਾਜੀ ਆ ਫੜ ਲਓ ਬਾਸ ਨੂੰ, ਜਦੋਂ ਵਾਪਸ ਲਿਆਉਣਾ ਹੋਵੇ 2 ਘੰਟੇ ਬਾਅਦ, 3 ਘੰਟੇ ਬਾਅਦ, ਅੱਧੇ ਘੰਟੇ ਬਾਅਦ, ਜਦੋਂ ਵੀ, ਤੁਸੀਂ ਮੈਨੂੰ ਅੱਧੇ ਪੌਣਾ ਘੰਟੇ ਪਹਿਲੇ ਫੋਨ ਕਰ ਦੇਣਾ, ਮੈਂ ਆ ਕੇ ਲੈ ਜਾਵਾਂਗਾ। ਇਹਨੂੰ ਤੁਸੀਂ ਇਕੱਲੇ, ਇਹ ਮੈਂ ਤੁਹਾਨੂੰ ਦੇ ਗਿਆ ਨਾ, ਇਹ ਮੈਂ ਤੁਹਾਡੇ ਕੋਲੋਂ ਲੈਣਾ। ਸਹੀ, ਏਦਾਂ ਕਰਕੇ ਦੇਖ ਲਓ, ਠੀਕ ਹੈ। ਅਗਰ ਫਰਕ ਪੈਂਦਾ ਠੀਕ ਹੈ, ਨਹੀਂ ਪੈਂਦਾ ਫਿਰ ਅਗਲਾ ਹੱਲ ਹੋਰ ਇੱਕ ਹੈਗਾ, ਉਹ ਕਰ ਲਾਂਗੇ ਉਹਦੇ 'ਚ ਫਿਰ। ਨਹੀਂ ਹਾਂ, ਉਹਦੇ 'ਚ ਫਿਰ ਇਹ ਹੈ ਕਿ ਉਹਦੇ 'ਚ ਫਿਰ ਇਹਨੂੰ ਕਿਤੇ ਬੰਨ ਲਾਂਗੇ 6 ਮਹੀਨੇ 8 ਮਹੀਨੇ, ਜਿੱਥੇ ਅਗਲੇ ਹਿੱਲਣ ਹੀ ਨਾ ਦੇਣ, ਬਿਲਕੁਲ ਠੀਕ ਹੈ? ਤੇ ਫਿਰ ਅਸੀਂ ਇਹ ਕਰਾਂਗੇ ਸਾਰਿਆਂ ਨੂੰ ਕਿ ਭਾਈ ਅਸੀਂ ਉਹਨੂੰ ਰਿਪੇਅਰ ਕਰਾ ਰਹੇ, ਵਰਕਸ਼ਾਪ ਗਿਆ, ਉਹ ਵਰਕਸ਼ਾਪਾਂ ਵੀ ਬਣੀਆਂ ਨਾ, ਵਰਕਸ਼ਾਪ ਭੇਜ ਦਿਆਂਗੇ ਉਹਨੂੰ, ਟਿਊਨਿੰਗ ਕਰਾਵਾਂਗੇ। ਉਹ 6 ਮਹੀਨੇ ਉੱਥੇ ਟਿਊਨਿੰਗ ਕਰਨਗੇ, 6 ਮਹੀਨੇ ਬਾਅਦ ਇਹਦੇ ਅੰਦਰੋਂ ਜਿਹੜਾ ਮੋਬਾਈਲ ਚੇਂਜ ਹੋਣ ਵਾਲਾ, ਕੋਈ ਇਹਦਾ ਪੁਰਜ਼ਾ ਚੇਂਜ ਹੋਣ ਵਾਲਾ, ਉਹ ਸਾਰਾ ਚੇਂਜ ਕਰਨਗੇ। ਜਦੋਂ ਹਰ ਚੀਜ਼ ਠੀਕ ਕਰਨਗੇ 6-8 ਮਹੀਨੇ ਬਾਅਦ ਉਹ ਕਹਿਣਗੇ ਭਾਜੀ ਲੈ ਜਾਓ ਆਪਣੀ, ਤੁਹਾਡੀ ਗੱਡੀ ਤਿਆਰ ਹੋ ਗਈ, ਫਿਰ ਏਦਾਂ ਕਰ ਲਾਂਗੇ, ਠੀਕ ਹੈ ਜੀ? ਹਾਂ ਸਾਡੀ, ਲੇਕਿਨ ਉਹ ਰਾਤ ਨੂੰ ਇਹ ਲੈ ਜਾਂਦੇ ਨੇ, ਉਸ ਤੋਂ ਬਾਅਦ ਵੀ ਨਾ ਉਹ ਕਿਤੇ ਜਾਵੇ। ਨਹੀਂ ਚਾਚਾ ਜੀ, ਯਾਰ ਡਿਊਟੀ ਦੇਣੀ ਪੈਂਦੀ ਹੈ। ਇਹਨਾਂ ਨੂੰ ਮੈਂ ਕੀ ਕਹਿ ਰਿਹਾ ਕਿ ਇਹਨਾਂ ਦੀ ਇੱਕ ਇਹਨਾਂ ਨੂੰ ਖਪਣਾ ਪੈਣਾ ਹੈ, ਇਹਨਾਂ ਨੂੰ ਉਦੋਂ ਤੋਂ ਫਿਰ ਇਹਨਾਂ ਨੇ ਪਰੇ ਨਹੀਂ ਹੋਣਾ। ਹਾਂਜੀ, ਧਿਆਨ ਪੂਰਾ। ਹਾਂਜੀ, ਖੱਪ ਲੈਣ 3 ਮਹੀਨੇ, ਜੋ ਔਲਾਦ ਸਹੀ ਹੁੰਦੀ ਤੇ ਖੱਪ ਮੈਂ ਲੈਣ। ਇਹੀ ਤੇ ਕਹਿ ਰਿਹਾ ਜਦ ਮੈਂ ਯਾਰ 2 ਵਜੇ ਦੇ ਬਜਾਏ 12 ਵਜੇ ਛੱਡ ਜਾਂਦਾ ਉਹਨੂੰ, ਇਹਦੀ ਜਾਨ ਵਾਸਤੇ, ਇਹਦੀ ਜ਼ਿੰਦਗੀ ਵਾਸਤੇ, ਇਹਦੇ ਮੁਸਤਕਬਲ ਵਾਸਤੇ ਮੈਂ ਹਰ ਤਰ੍ਹਾਂ ਮਤਲਬ ਕਿ ਕਰਨ ਨੂੰ ਤਿਆਰ ਆ, ਮੈਂ ਡਿਊਟੀ ਦੇਣ ਨੂੰ ਤਿਆਰ ਆ। ਮੁਹੱਬਤ ਜਿਹੜੀ ਹੁੰਦੀ ਨਾ ਉਸਤਾਦ ਜੀ, ਮੁਹੱਬਤ ਔਲਾਦ ਦੇ ਨਾਲ। ਹੁਣ ਦੇਖੋ ਨਾ, ਇਹ ਮੈਡਮ ਉਹ ਨੀਲੋਫਰ ਜਿਹੜੀ ਸੀ, ਉਹ ਜਿਹੜੀ ਸੀਗੀ ਹੀਰਾਂ ਜੀ ਚ, ਕਿਹੜੀ ਹੀਰੋਇਨ ਸੀ ਉਸਤਾਦ ਜੀ? ਆਪਣੀ ਸੀਗੀ ਫਰਦੌਸ ਮੈਡਮ ਫਰਦੌਸ ਨਾ, ਆਹ ਲੇਕਿਨ ਇਹ ਬੰਦੇ ਨੂੰ ਮਤਲਬ ਕਿ ਕਰਨਾ ਪੈਣਾ ਵਾ, ਕਿਉਂਕਿ ਇਹਨੇ ਕਰ ਲਊਗਾ ਤੇ ਇਹਦਾ ਮਤਲਬ ਜ਼ਿੰਦਗੀ ਸੁਧਰ ਜਾਊਗੀ। ਯਾਰ ਅਸਲ ਚ ਇਹ ਅੰਕਲ ਹੋਣੀ ਸੀ ਕਛੂਏ, ਉਹ ਸੀ ਫਰਦੋਸ। ਇਹ ਸਲੋ ਸੀ, ਉਹ ਨਿਕਲ ਗਈ ਕਿਤੇ ਹੋਰ ਪਾਸੇ। ਇਹਨਾਂ ਨੇ ਸੋਚਿਆ ਮੈਂ ਸਾਹ ਲੈ ਲਵਾਂ ਕਿਤੇ ਥੋੜੀ ਹਾਲ, ਫਰਦੌਸ ਬਹੁਤ ਪਿੱਛੇ ਹੈ। ਲੂਮਾ ਤੇ ਹਜੇ ਵੀ ਉਹਦੀ ਤਸਵੀਰ ਲਾਈ ਹੁੰਦੀ ਸੀ ਫਰਦੌਸ ਦੀ। ਹਾਂਜੀ, ਤੂੰ ਬਕਵਾਸ ਨਾ ਕਰ, ਮੈਂ ਧੱਕੇ ਨਾਲ ਹੀ ਪਾਈ ਜਾਂਦਾ ਉਹਨਾਂ ਦੇ ਸਾਰੇ। ਭਾਈ ਕਿੰਨਾ ਮੈਂ ਹੁਣ ਕਿੱਥੇ ਆ? ਹੁਣ ਉਹਨਾਂ ਗੱਲ ਕੀਤੀ ਤੁਸੀਂ? ਗੱਲ ਉਹ ਡਰਦਾ ਨਹੀਂ ਆਉਂਦਿਆ, ਫੋਨ ਕਰ ਨਾ ਬਾਈ ਨੇ ਮੇਰੇ ਲੋਦਾ ਕਰਨਾ। ਉਸਤਾਦ ਜੀ ਮੈਂ ਉਹਨੂੰ ਕਿਹਾ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਤੈਨੂੰ ਕੁਝ ਵੀ ਨਹੀਂ ਕਹਿੰਦੇ, ਤੂੰ ਵੈਸੇ ਹੀ ਆ ਜਾ, ਸ਼ੋਅ ਵੀ ਨਾ ਕਰੀ, ਆ ਜਾ। ਉਹਨੂੰ ਕਿਹਾ ਆ ਜਾ, ਬੁਲਾ ਉਹਨੂੰ। ਅੱਗੋਂ ਕਹਿਣਾ ਮੈਨੂੰ ਕਿਹੜਾ ਹੈ ਹਾਂਜੀ, ਉਹ ਮੈਂ ਕਿਹਾ ਨਹੀਂ ਉਹ ਨਾ ਉਸਤਾਦ ਜੀ ਉਹ ਮੁੱਦਾ ਸਾਰਾ ਪਾਣੇ, ਕਹਿੰਦਾ ਇੱਕ ਦਿਨ ਮੈਨੂੰ ਇੰਨਾ ਮਾਰਿਆ ਬੁਣੇ ਨਹਿਰ ਚ ਸਿੱਟਦਾ ਮਾਰ ਕੇ। ਉਹ ਤਾਂ ਬੱਚਾ ਕੁਝ ਨਹੀਂ ਕਹਿੰਦਾ ਯਾਰ। ਵੈਸੇ ਸੁਣਿਆ ਸੀ ਨਾ ਨਹੀਂ, ਉਹ ਭਾਈ ਨੂੰ ਪਤਾ ਗੱਲ ਇਹ ਮਾਰਿਆ, ਨਹਿਰ ਚ ਨਹੀਂ ਸੁੱਟਿਆ, ਨਹਿਰ ਤੋਂ ਫੜ ਕੇ ਲਿਆਂਦਾ, ਥੋੜੀ ਛੁੱਟ ਗਿਆ ਸੀ, ਦੌੜ ਗਿਆ। ਅੱਛਾ ਭਾਜੀ, ਉਹ ਫਿਰ ਜਦੋਂ ਪੈਦਾ ਹੋਇਆ ਤੁਸੀਂ ਮਠਿਆਈ ਮਠੀ ਕੀਤੀ, ਖਰੋਗੀਆਂ ਕੀਤੀਆਂ? ਉਸਤਾਦ ਜੀ ਸ਼ਬਸ਼ਬਾ ਪੂਰੇ ਕੀਤੇ, ਪਤਾ ਚੱਲਿਆ ਹੱਲੇ
ਮੈਂ ਭਾਈ ਨਾ ਕਿਉਂ ਨਾ ਫਿਰ ਉਸ ਤੋਂ ਬਾਅਦ ਮੈਂ ਇਹ ਹੋ ਗਿਆ ਬਿਮਾਰ ਮੈਂ 4-5 ਮਹੀਨੇ ਦਾ ਅਜੀਜ਼ ਬਾਅਦ ਮੈਂ ਪ੍ਰਾਈਵੇਟ ਹਸਪੀਟਲ ਤੋਂ ਦਾਖਲ ਕਰਾਇਆ ਮੈਂ 4-5 ਮਹੀਨੇ ਰਿਹਾ ਉੱਥੇ ਮੈਂ ਮੇਰੇ ਡਾਕਟਰਾਂ ਨੂੰ ਛੁੱਟੀ ਦਿੱਤੀ ਡਾਕਟਰ ਨੇ ਕਿਹਾ ਯਾਰ ਇਹ ਬੱਚਾ ਨਾ ਠੀਕ ਨਹੀਂ ਇਹਨੂੰ ਨਾ ਠੰਡੀ ਜਗ੍ਹਾ ਤੇ ਗਰਮੀ ਤੋਂ ਬਚਾਉਣਾ ਵਾ ਗਰਮੀ ਦੇ ਨਾਲ ਮੈਂ ਕਿਹਾ ਮੇਰੇ ਘਰ ਤੇ ਯਾਰ ਗਰਮੀ ਆ ਪੱਖਾ ਵੀ ਗਰਮ ਬਹਾ ਦਿੰਦੇ ਆ ਮੇਰੇ ਠੰਡੀ ਕਿੱਥੋਂ ਆਉਂ ਇੱਥੇ ਮੈਂ ਨਾ ਰੱਖੀ ਬੈਠਾ ਮੈਂ ਘਰ ਨਾਲ ਕਿਹਾ ਤੁਸੀਂ ਚਲੋ ਘਰ ਮੈਂ ਮਿਲੋ ਚੌਕ ਉਤਰਿਆ 3 ਘਰ ਸਟਾਰ ਮੈਂ ਉੱਥੋਂ ਨਾ ਏਅਰ ਕੂਲਰ ਦਸਤੀ ਘਰ ਦੇ ਉੱਤੋਂ ਕੇ ਅੰਦਰ ਗਿਆ ਮੈਂ ਰਕਸ਼ਾ ਲਿਆ ਕੇ ਤੋਂ ਏਅਰ ਕੂਲਰ ਲੈ ਕੇ ਘਰ ਗਿਆ ਮੈਂ ਘਰ ਆ ਗਿਆ ਇਹਨੂੰ ਏਅਰ ਕੂਲਰ ਲਾ ਓਹ ਭਾਜੀ ਫਿਰ ਅੱਜ 에ਅਰ ਕੂਲਰ ਚਲਾਇਆ ਤੁਸੀਂ ਹਾਂਜੀ ਏਅਰ ਕੂਲਰ ਫਿਰ ਉਹਨੂੰ ਠੰਡੀ ਜਗ੍ਹਾ ਠੰਡੀ ਹਵਾ ਬਾਦ ਸਾਹਿਬ ਨੂੰ ਦੇਣੀ ਹਿਸਾਬ ਲਾ ਲਾ। ਹੈਂ? ਕਿੱਥੇ ਆ ਜਾ ਲੈ ਗਿਆ ਤੇ ਉਹ ਜਨਾਬ ਏਦਾਂ ਦੇ ਕੰਮ ਜਿਹੜੇ ਨਾ ਮੈਂ ਕੀਤੇ ਬੜਾ ਪਿਆਰ ਇਹਨਾਂ ਕੀਤਾ ਮੈਂ ਚਾਚਾ ਜੀ, ਤੁਸੀਂ ਨਾ ਮੈਂ ਤੁਹਾਨੂੰ ਦੱਸਦਾ ਤਰੀਕਾ ਤੁਸੀਂ ਗਲਤ ਕੀਤਾ ਇਹ ਦੇਖੋ ਇੱਕ ਮਿਸਾਲ ਆ ਹੁਣ ਇਹ ਬਾਸ ਆ ਠੀਕ ਹੈ ਜੀ ਇੱਧਰ ਦੇਖਣਾ ਹੁਣ ਤੁਹਾਨੂੰ ਇਹ ਵੀ ਤੁਸੀਂ ਇਹ ਬਾਸ ਆ ਤੂੰ ਬਾਹਰੋਂ ਆ ਜਰਾ ਇਹ ਦੇਖੋ ਨਾ ਘਰ ਆ ਰਾਤ ਦੇ 2 ਵਜੇ ਇਹ ਬਾਸ ਆਇਆ ਆ ਬਈ ਇਹ ਦੇਖੋ ਹੁਣ ਇਹ ਬਾਸ ਆਇਆ ਇੱਕ ਮਿਸਾਲ ਇਹ ਬਾਸ ਬਹਿ ਗਿਆ ਠੀਕ ਹੈ ਜੀ ਹੁਣ ਇਹਦੇ 2 ਤਰੀਕੇ ਨੇ ਇੱਕ ਤਰੀਕਾ ਦੇਖੋ ਮੈਂ ਕਹਿੰਦਾ ਕਿੱਥੋਂ ਆਇਆ ਮੈਂ ਦੋਸਤਾਂ ਨਾਲ ਬੈਠਾ ਸੀ ਠੀਕ ਹੈ ਜੀ ਇਹ ਰਾਤ ਦੇ 2 ਵਜ ਗਏ ਤੇ ਕੀ ਦੋਸਤਾਂ ਨਾਲ ਫੇਰ ਕੀ ਹੋ ਗਏ 2 ਵਜ ਗਏ ਠੀਕ ਹੈ ਜੀ ਇੱਕ ਤਰੀਕਾ ਵਾ ਕਿਆ ਦੇਖੋ ਕਿੱਥੋਂ ਆਇਆ ਕਿੱਥੋਂ ਆਇਆ ਦੋਸਤ ਰਾਤੇ 2 ਵਜੇ ਕਿੱਥੋਂ ਆਇਆ ਦੋਸਤਾਂ ਵਿੱਚ ਓਏ ਉਸਤਾਦ ਜੀ ਆਇਆ ਕਿੱਥੋਂ ਰਾਤ ਦੇ 2 ਵਜੇ ਮੇਰਾ ਮੋਟਾ ਕਰ ਮੈਂ ਬਾਤ ਨਹੀਂ ਰਾਤ ਦੇ 2 ਵਜੇ ਕਿੱਥੋਂ ਆਇਆ ਉਸਤਾਦ ਜੀ ਉਹ ਰਾਤ ਦੇ 2 ਵਜੇ ਕਿੱਥੋਂ ਆਇਆ ਦੋਸਤਾਂ ਨਾਲ ਬੈਠਾ ਨਹੀਂ ਤੈਨੂੰ ਤੇਰਾ ਮਾਂ ਪਿਓ ਇੱਥੇ ਘਰ ਬੈਠਾ ਤੇਰਾ ਮਲਾਦਾ ਮੈਂ ਤੈਨੂੰ ਜੰਮ ਕੇ 2 ਵਜੇ ਰਾਤ ਦੇ 2 ਵਜੇ ਇੱਧਰ ਕਾਹ ਤੋਂ ਨਾ 2 ਵਜੇ ਇਹ ਤਰੀਕਾ ਤੁਸੀਂ ਕੀਤਾ ਨਹੀਂ ਕਦੇ ਇਹ ਮੈਂ ਕੀਤਾ ਉਸਤਾਦ ਜੀ ਮੈਂ ਤੁਹਾਨੂੰ ਕੀਤਾ ਫਿਰ ਮੈਂ ਤੈਨੂੰ ਹੋਰ ਦੱਸ ਨਹੀਂ ਚਾਚਾ ਤੁਸੀਂ ਕਹਿੰਦਾ ਨਹੀਂ ਕੀਤਾ ਗੱਲ ਸੁਣੋ ਆਹ ਵੇਖੋ। ਇਹ 2014 ਦੀ ਗੱਲ ਆ 2014 10 ਸਾਲ ਪਹਿਲੇ ਇਹਨੇ ਮੇਰੇ ਕੋਲ ਨਾ ਇੱਕ ਮੋਟਰਸਾਈਕਲ ਹੁੰਦੀ ਸੀ ਪੁਰਾਣੀ ਉਹ ਲੈ ਕੇ ਗਿਆ ਉਹਨੇ ਗਲਤ ਤਰੀਕੇ ਨਾਲ ਚਲਾਈ ਮੈਨੂੰ ਝੂਠ ਮਾਰਿਆ ਜੇ ਕੀਤਾ ਉਹ ਫਰੇਮ ਤੋੜਦਾ ਮੈਨੂੰ ਗੁੱਸਾ ਚੜਿਆ ਮੈਂ ਕਿਹਾ ਯਾਰ ਮੈਂ ਤੇ ਕੰਮ ਤੇ ਜਾਣਾ ਇਹਦੇ ਤੇ ਤੂੰ ਇਹ ਤੋੜ ਦਿੰਦੀ ਆ ਤੇ ਮੈਨੂੰ ਝੂਠ ਮਾਰੀ ਜਾਂਦਾ ਦੱਸਣ ਲੱਗਿਆ ਰੱਖਿਆ ਉਹਨੂੰ ਚੁੱਪ ਕਰਕੇ ਲੱਗ ਗਿਆ ਇਹ ਕੋ ਮੰਨੇ ਨਾ ਰਹੀ ਮੈਨੂੰ ਚੜਿਆ ਗੁੱਸਾ ਮੈਂ ਉਹ ਅੱਧੀ ਇੱਟ ਫੜੀ ਮੈਂ ਮਾਰੀ ਜਨਾਬ ਇਹਦੇ ਆ ਮਤਲਬ ਇੱਥੇ ਵੱਜੀ ਉਹ ਘੋਂਟੀਆਂ ਦਾ ਡਿੱਗ ਪਿਆ ਘਮੋਟਾ ਜਾਂ ਮੁੰਡਾ ਜੇ ਲਾ 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 ਪੂਰੇ ਇਲਾਕੇ ਨੂੰ ਬਾਹਰ ਨੂੰ ਲੱਤ ਪਰਾਲ ਲੈ ਜਾਓ ਉਹ ਜਨਾਬ ਮੈਂ ਕਿਹਾ ਮਾਰੀ ਨਾ ਜਾਵੇ ਹੁਣ ਗੁੱਸੇ ਜਾ ਕੇ ਮਾਰ ਦਿੱਤੀ ਹੈ ਮੈਂ ਮਤਲਬ ਉਸ ਤੋਂ ਬਾਅਦ ਫਿਰ ਨਾ ਇਹ 5-7 ਦਿਨ ਮੰਜੀ ਦੇ ਪਿਆ ਰਿਹਾ ਫਿਰ ਤੁਰਿਆ ਰਿਹਾ ਚੂਲਾ ਜੀ ਉਹ ਮਾਸ ਪਾਟ ਗਈ ਹੱਡੀ ਵੱਜ ਗਈ ਹੈ ਜੀ ਨਹੀਂ ਨਾ ਉਹ ਮੈਂ ਚਾਚਾ ਜੀ ਠਹਿਰ ਜਾਓ। ਮੈਂ ਬੜੀ ਪਰੇਸ਼ਾਨ ਹੋਈ ਮੈਨੂੰ ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਕਿਸੇ ਨੂੰ ਕੁਛ ਕਹਿਣਾ ਨਹੀਂਗਾ ਤੂੰ ਗੁੱਸਾ ਤੇਰਾ ਜਿਹੜਾ ਨਾ ਐਵੇਂ ਕੋਈ ਨਿਆਣਾ ਮਾਰ ਦੇਗਾ ਨਾ ਮੈਂ ਉਸ ਤੋਂ ਬਾਅਦ ਯਕੀਨ ਕਰੋ ਕਿ ਮੈਂ ਇਸੇ ਵਜ੍ਹਾ ਤੋਂ ਇਹ ਹੁਣ ਬਹੁਤ ਅੱਗੇ ਚਲਾ ਗਿਆ ਜਿਹੜਾ ਉਹ ਕੰਮ ਹੀ ਬੰਦ ਕਰ ਹੁਣ ਬਣਦਾ ਸੀ ਤੁਹਾਡਾ ਦੇਖ ਹੁਣ ਬਾਜੀ ਜਵਾਨ ਹੋ ਗਿਆ ਵਾ ਹੁਣ ਨਹੀਂ ਨਾ ਮੈਂ ਤੁਹਾਨੂੰ ਤਰੀਕਾ ਇੱਕ ਸਾਲ ਆ ਹੁਣ ਬਾਤ ਉਹ ਨਹੀਂ ਨਹੀਂ ਉਸਤਾਦ ਜੀ ਮੇਰੀ ਗੱਲ ਸੁਣ ਨਹੀਂ ਉਸਤਾਦ ਜੀ ਚਾਚਾ ਜੀ ਨੂੰ ਨਹੀਂ ਨਾ ਸਮਝ ਆਈ ਜ਼ਰਾ ਇੱਕ ਵਾਰੀ ਫੇਰ ਟਰਾਈ ਕਰਾ ਉਹ ਤੇਰਾ ਦਿਮਾਗ ਠੀਕ ਆ। ਨਹੀਂ ਹਰ ਗੱਲ ਮੈਂ ਤੁਹਾਨੂੰ ਦੱਸਦਾ। ਉਸਤਾਦ ਜੀ ਮੈਂ ਨਹੀਂ ਕਰਨਾ ਜਦੋਂ ਮੈਂ ਸਿਰ ਦੱਸਾਂਗਾ ਚਾਚਾ ਜੀ ਨੂੰ ਦੇਖ ਲੈਣਾ ਮੇਰੀ ਗੱਲ ਉਸਤਾਦ ਜੀ ਤੁਸੀਂ ਇਹ ਨਹੀਂ ਦੇਖੋ ਦੱਸਣਾ ਇਹ ਹੈਗਾ ਨਾ ਇਹ ਤੁਸੀਂ ਆਰਾਮ ਨਾਲ ਕਹਿਣਾ ਫੈਸਲੇ ਬੇਟੇ ਆਪਣਾ ਬਾਸ ਕਿੱਥੋਂ ਆਇਆ ਉਹ ਚਾਚਾ ਜੀ ਨੂੰ ਦੱਸਣਾ ਯਾਰ ਜਵਾਬ। ਬਾਸ ਚਾਚਾ ਦੇਖ ਲਓ ਜ਼ਰਾ ਕਿੱਥੋਂ ਆਇਆ ਤੂੰ ਪਤਾ ਇਸ ਟਾਈਮ ਬਤਾਓ ਬੇਟਾ ਆ ਦੇਖੋ ਬਾਸ ਕਿੱਥੋਂ ਆਇਆ 2 ਵਜੇ ਰਾਤ ਦੇ ਪੁੱਤ ਅੱਬੂ ਜੀ ਇਹਦਾ ਹੈ ਅੱਛਾ ਓਕੇ ਅੱਬੂ ਜੀ ਕੱਲ ਤੋਂ ਨਹੀਂ ਜਾਂਦਾ ਮੈਂ ਚਾਚਾ ਜੀ ਆਪਣਾ ਆ ਨਹੀਂ ਆਪਣਾ ਚਾਚਾ ਇਹਦੀ ਸਾਥ ਆਉਣਾ ਕੱਲ ਤੋਂ ਹੋਣਾ ਅੱਜ ਤੋਂ 2 ਵਜੇ ਰਾਤ ਦੇ ਆਇਆ ਕਿੱਥੋਂ 2 ਵਜੇ ਕਿੱਥੋਂ ਆਇਆ 2 ਵਜੇ ਰਾਤ ਦੇ ਕਿੱਥੋਂ ਆਇਆ ਰਾਤ ਦੇ 2 ਵਜੇ ਕਿੱਥੋਂ ਆਇਆ ਉਸਤਾਦ ਜੀ ਮੇਰਾ ਕਮਾ ਗਿਆ ਕਿਸਮੇ ਸਾਜੀ ਨਹੀਂ ਅਬੂ ਕਮਾ ਗਿਆ ਮੇਰਾ ਅਬੂ ਨਹੀਂ ਹੁੰਦਾ ਕੱਲ ਤੋਂ ਅਬੂ ਨੇ ਚਾਚਾ ਨਹੀਂ ਹੁੰਦਾ ਕੱਲ ਤੋਂ ਅਬੂ ਕੱਲ ਤੋਂ ਨਹੀਂ ਹੁੰਦਾ ਕਿਆ ਆਏਗਾ 2 ਵਜੇ ਆਏਗਾ 2 ਵਜੇ ਚਾਚਾ ਜੀ ਤੁਹਾਨੂੰ ਪਤਾ ਲੱਗਿਆ ਕਿ ਬਾਸ ਨਾਲ ਕਿੰਨੀ ਮੁਹੱਬਤ ਕਰਦੇ ਹੋਣੇ ਆ ਇਹ ਦੇਖੋ ਹੁਣ ਇਹ ਬਾਸ ਤੋਂ ਛੋਟਾ ਭਰਾ ਵਾ ਚਾਚਾ ਮੈਨੂੰ ਬਚਾ ਲਿਓ ਚਾਚਾ ਜੀ ਮੈਨੂੰ ਇੱਕ ਮਿਸਾਲ ਛੋਟਾ ਬਿਲਕੁਲ ਠੀਕ ਆ ਛੋਟਾ ਤਾਂ ਫਿਰ ਹਫਤੇ ਵਿੱਚ ਮੈਂ ਪੜਾ ਹੁੰਦਾ ਵਾ ਆ ਬਾਸ ਤੋਂ ਛੋਟਾ ਉਹ ਤੁਹਾਡਾ ਭਰਾ ਵੱਡਾ ਬਾਸ ਅੱਛਾ ਉਹਦੀ ਕਿੰਨੇ ਕੇਅਰ ਕਰਨੀ
ਅੱਛਾ ਜੀ ਤੁਸੀਂ ਆਪਣਾ ਬੈਲਟ ਕਾ ਬੋਲਣਾ ਬੱਚਾ ਖਰਾਬ ਹੋ ਰਿਹਾ ਬੱਚਾ ਖਰਾਬ ਹੋ ਰਿਹਾ ਇਹ ਦੇਖੋ ਇੱਕ ਮਿਸਾਲ ਬਾਤ ਆਇਆ ਬਲਾ ਇਹ ਦੇਖੋ ਚਾਚਾ ਜੀ ਉਹਨੂੰ ਸੈੱਟ ਕਰ ਲਓ ਇੱਥੇ ਸੈੱਟ ਨਹੀਂ ਰਹਿਣਾ ਕਹਿੰਦਾ ਮੈਂ ਨਹੀਂ ਆਉਣਾ ਲਿਆ ਇਹਨੂੰ ਫੜ ਕੇ ਚੁੱਕ ਕੇ ਲਿਆ ਇੱਧਰ ਆਏ ਉਰੇ ਆਏ ਹਾਏ ਇਹ ਦੇਖੋ ਜਰਾ ਤੁਸੀਂ ਪਤਾ ਪਿਆਰ ਨਾਲ ਵਿਗਾੜ ਲਏ ਆ ਜਾ ਇੱਥੇ ਬੈਠਾ ਆ ਜਾ ਆ ਜਾ ਰਿਹਰਸਲ ਕਰ ਲਾ ਕਿੱਥੋਂ ਕਿੱਧਰੋਂ ਆਇਆ ਹੈ ਓਹੋ ਅੱਛਾ ਲੈ ਜਦੋਂ ਅਸੀਂ ਸਾਰੇ ਛੱਤ ਤੋਂ ਟੱਪ ਗਏ ਤੂੰ ਬਾਹਰੋਂ ਕਿਉਂ ਆਇਆ ਸਾਰੇ ਬਾਹਰੋਂ ਹੀ ਆਉਂਦੇ ਗਿਆ ਕਿਤੇ ਸਵੇਰ ਦਾ ਮੈਂ ਤੈਨੂੰ ਜ਼ਹਿਰ ਲਿਆ ਕੇ ਦਵਾਂ ਜ਼ਹਿਰ ਅੰਦੇ ਦੇ ਤੇਰੇ ਨੂੰ ਮਾਰ ਦੇ ਇਹਨਾਂ ਨੂੰ ਥੋੜੀ ਮਾਂ ਨੂੰ ਵੀ ਦੇ ਦੇ ਇਹਨਾਂ ਨੂੰ ਵੀ ਦੇ ਦੇ ਖਤਮ ਕਰ ਕਹਾਣੀ ਖਤਮ ਕਰ ਸਰ ਜੀ ਉਹ ਕਹਿੰਦਾ ਮੈਂ ਪਰੇਸ਼ਾਨ ਹਾਂ ਹੈ ਪਰੇਸ਼ਾਨ ਅੱਬੂ ਦੀ ਵਜ੍ਹਾ ਤੋਂ ਕਹਿੰਦਾ ਮੈਂ ਪਰੇਸ਼ਾਨ ਹਾਂ ਮੇਰੇ ਕੀ ਅੱਬੂ ਨੂੰ ਕੀ ਆ ਕਹਿੰਦਾ ਅੱਬੂ ਜੀ ਨੇ ਪਰੇਸ਼ਾਨ ਕੀਤਾ ਮੈਨੂੰ ਅੱਬੂ ਕੀ ਵਿਆਹ ਕਰਨ ਲੱਗੇ ਤੂੰ ਜਾ ਕਹਿੰਦੇ ਮੈਨੂੰ ਗੁੱਟ ਤੋੜਦਾ ਇੱਕ ਦਿਨ ਮਾਰ ਕੇ ਨਹੀਂ ਯਾਰ ਇੱਕ ਮਿੰਟ ਸ਼ੁਗਰ ਨਾ ਕਰੋ ਹਾਂਜੀ ਭਾਜੀ ਬਾਦ ਸਾਹਿਬ ਦੱਸੋ ਦੱਸੋ ਕੀ ਪਰੇਸ਼ਾਨੀ ਹੈ ਕਿਹੜੀ ਪਰੇਸ਼ਾਨੀ ਆ ਕੋਈ ਪਰੇਸ਼ਾਨੀ ਨਹੀਂ ਕਿੰਨੂੰ ਨਹੀਂ ਪਰੇਸ਼ਾਨੀ ਇਸ ਬੰਦੇ ਨੂੰ ਕਿੰਨੀ ਪਰੇਸ਼ਾਨੀ ਪਿਛਲੇ 15 ਦਿਨਾਂ ਤੋਂ 20 ਦਿਨ ਤੋਂ ਘਰ ਦੇ ਉਹਦੇ ਕਿੱਥੇ ਬੱਚੇ ਉਹਦੇ ਕਿੱਥੇ ਬੁੱਢੀ ਉਹਦੀ ਕਿੱਥੇ ਉਹ ਬੁੱਟੀ ਸਹੀ ਹੈ ਉਹ ਯਾਰ ਮਤਲਬ ਕਿਤੇ ਤੋਂ ਮਰਾ ਦੇ ਕਿ ਇੱਕ ਲਾਈਫ ਡਿਸਟਰਬ ਹੋਈ ਪਈ ਨਾ ਤੇ ਉਹ ਕੀ ਇੱਕ ਦਿਨ ਵੀ ਲੇਟ ਨਹੀਂ ਆਇਆ ਪਰੇਸ਼ਾਨੀ ਉਹਦੀ ਜਿਹੜੀ ਸੀ ਉਹਨੇ ਮੈਨੂੰ ਦੱਸੀ ਮੈਂ ਉਹਦੀ ਹੱਲ ਕਰਤੀ ਇਸ ਨਹੀਂ ਉਹਨੇ ਕਿਹਾ ਸਾਜੀ ਮੈਨੂੰ ਐਦਾਂ ਕਰ ਦੋ ਮੈਂ ਕਾਲਾ ਫੜ ਕੀਤਾ ਕਿ ਨਹੀਂ ਇਦਾਂ ਬਿਲਕੁਲ ਇਸ ਸਾਈ ਮੈਨੂੰ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਹੀ ਹੈ ਹਾਂਜੀ ਤੇ ਇਹਨੂੰ ਜਿਹੜੀ ਪਰੇਸ਼ਾਨੀ ਦੱਸੇ ਕਿ ਸਾਜੀ ਮੈਨੂੰ ਆਹ ਪਰੇਸ਼ਾਨੀ ਹੈ ਇੱਥੇ ਤੱਕ ਦੱਸਿਆ ਕਿ ਸਾਜੀ ਮੈਨੂੰ ਆਹ ਪਰੇਸ਼ਾਨੀ ਆ ਇਸ ਚੀਜ਼ ਤੋਂ ਮੇਰੀ ਜਾਨ ਨਹੀਂ ਛੁੱਟ ਰਹੀ ਮੈਂ ਛਡਾਉਣੀ ਚਾਹ ਰਿਹਾ ਮੈਂ ਇਹਦੀ ਛੁਡਾ ਕੇ ਦੇਣਾ ਜ਼ੇਨ ਤੇ ਬਣਾਵੇ ਮੈਂ ਹੁਣ ਬਾਹਰ ਗਿਆ ਕਿਉਂ ਜੀ ਬਿਲਕੁਲ ਮੈਂ ਤੁਹਾਨੂੰ ਕਹਾਂ ਭਾਜੀ ਅੱਬਾ ਜੀ ਮੈਂ ਇਸ ਚੀਜ਼ ਦਾ ਪਰੇਸ਼ਾਨ ਆ ਹਾਂ। ਇੱਥੋਂ ਮੇਰੀ ਜਾਨ ਛਡਾਓ ਬਿਲਕੁਲ ਸਰ ਜੀ ਇਹਨੂੰ ਮੇਰੇ ਤੇ ਗੁੱਸਾ ਚੜਨ ਦਿਆ ਹੋਣਾ ਕਿ ਮੈਂ ਕਿਉਂ ਲੈ ਆਇਆ ਲੇਕਿਨ ਇਸ ਟਾਈਮ ਜਿਹੜੀ ਅਪਰਚੂਨਿਟੀ ਨਾ ਇਹਦੀ ਸਾਰੀ ਗੱਲ ਮੰਨ ਵੀ ਹੋ ਜਾਣੀ ਠੀਕ ਵੀ ਹੋ ਜਾਣੀ ਤੁਸੀਂ ਵੀ ਸਾਥ ਨਿਭਾਣਾ ਉਹਨਾਂ ਨੇ ਵੀ ਨਿਭਾਣਾ ਅਸੀਂ ਸਾਰਿਆਂ ਨੇ ਵੀ ਤੇ ਜੇ ਇਹ ਜਿਹੜੀ ਹੈ ਨਾ ਚੀਜ਼ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲੇ ਤੁਸੀਂ ਝੂਠ ਬੋਲਣਾ ਸਿੱਖਦੇ ਹੋ ਕਿੰਨੇ ਬਰਬਾਦੀ ਫਿਰਦੀ ਇੱਕ ਟਾਈਮ ਸੀ ਇਹ ਮੈਨੂੰ ਸਿੱਧਾ ਕਹਿੰਦਾ ਸੀ ਉਸਤਾਦ ਜੀ ਮੈਂ ਨਾ ਮੈਂ ਕੰਮ ਇਦਾਂ ਕਰਦਾ ਵਾਂ ਹਾਂਜੀ ਠੀਕ ਆ ਜੀ ਮੈਂ ਕਿਹਾ ਚਲੋ ਠੀਕ ਦੱਸ ਤੇ ਦਿੰਦਾ ਨਾ ਯਾਰ ਇੱਕ ਮਿਸਾਲ ਹੁਣ ਉਤੋਂ ਵੀ ਅੱਗੇ ਨਿਕਲ ਗਿਆ ਹੁਣ ਲੁਕਾਉਣ ਲੱਗ ਪਿਆ ਇਹਨਾਂ ਨੂੰ ਘਰ ਕਹੀ ਜਾਂਦਾ ਦਫ਼ਤਰ ਦੀ ਗੇਮ ਆ ਦਫ਼ਤਰ ਨੂੰ ਘਰ ਕਹੀ ਜਾਂਦਾ ਮੈਂ ਅੱਬੂ ਨੂੰ ਫਲਾਂ ਜਗ੍ਹਾ ਜਾਂ ਮੇਰੀ ਮੋਟਰਸਾਈਕਲ ਚੋਰੀ ਹੋ ਗਈ ਮੇਰਾ ਕੱਲ ਕਹਿੰਦਾ ਬਟੂਆ ਡਿੱਗ ਪਿਆ ਕਿਤੇ ਹੁਣ ਅੱਜ 4-5 ਦਿਨ ਹੋ ਗਏ ਨੇ ਹੁਣ ਇਸ ਮਹੀਨੇ ਬਾਅਦ ਇਹਨੇ ਮੈਨੂੰ ਕਹਿਣਾ ਤਨਖਾਹ ਮੈਨੂੰ ਪੂਰੀ ਦੇਣੀ ਆ ਉਹਦੀ ਵਜ੍ਹਾ ਕੀ ਆ ਮੇਰੇ ਘਰਦਿਆਂ ਨੂੰ ਪਤਾ ਵਾ ਕਿ ਮੇਰੀ ਇੰਨੀ ਆ ਤੇ ਮੈਂ ਜਦੋਂ ਉਹਨਾਂ ਨੂੰ ਇੰਨੀ ਨਾ ਦਿੱਤੀ ਤੇ ਉਹ ਤੁਸੀਂ ਮੈਨੂੰ ਪੂਰੀ ਦੇਣੀ ਕਾਹਤੋਂ ਬਈ ਸਖਾ ਪਿਓ ਨਹੀਂ ਖਰਚਾ ਦਿੰਦਾ ਪੁੱਤ ਨਾਲ ਕੰਮ ਕਰਦਾ ਹੋਵੇ ਤੇ ਉਹ ਕਹਿੰਦਾ ਪੁੱਤ ਨਿਕਲ ਕਮਾ ਕੇ ਲਿਆ ਸਾਨੂੰ ਦੇ ਕਿੱਥੇ ਸੀ ਸਵੇਰ ਦਾ ਇਹਨਾਂ ਕਿੰਨੇ ਕੀ ਕਹਿ ਗਿਆ ਘਰ ਯਾਰ ਤੂੰ ਆਪਣਾ ਆਪ ਸਹੀ ਕਰ ਨਹੀਂ ਘਰ ਕੀ ਕਹਿ ਕੇ ਗਿਆ ਘਰ ਅੱਜ ਨਹੀਂ ਜੇ ਨਾ ਦੇ ਸਾਨੂੰ ਪਤਾ ਦੇ ਹੋਵੇ ਨਾ ਤੂੰ ਆਪਣਾ ਆਪ ਠੀਕ ਕਰ ਰਿਹਾ ਜਾਂ ਆਪਣਾ ਆਪ ਕੁਝ ਬਣਾ ਉਹ ਰਿਹਾ ਕਹਿੰਦਾ ਮੇਰੇ ਕੋਲ ਮੰਗਦੇ ਆ ਮੇਰੀ ਜਾਨ ਤੋੜ ਖਾ ਜਾਂਦੇ ਪੈਸੇ ਦੇ ਪਰ ਜਦੋਂ ਇੱਕ ਮਿੰਟ ਤੁਹਾਡੇ ਕੋਲ ਕਿੰਨੇ ਪੈਸੇ ਲੈਣੇ ਆ ਤੁਹਾਡੇ ਕੋਲ ਲੱਖ ਰੁਪਇਆ ਲਵੇ ਜੇ ਮਤਲਬ ਸਾਨੂੰ ਮਤਲਬ ਕਿ 30,000 ਜਾਂ 40,000 ਜਾਂ 20,000 ਦੇ ਦੇਵੇ ਬਕਾਇਆ ਖਾਵੇ ਬੰਦਾ ਆਪ ਉਹ ਆਪਣਾ ਕੁਝ ਆਪਣਾ ਬਣਾਵੇ ਨਜ਼ਰ ਆਵੇ ਨਜ਼ਰ ਆਵੇ ਅਸੀਂ ਕਹੀਏ ਚੱਲ ਯਾਰ ਬਣਾਇਆ ਅਸੀਂ 10,000 ਹੋਰ ਵੀ ਇਹਨਾਂ ਨੂੰ ਕਹੀਏ ਜੇ ਤੁਹਾਨੂੰ ਪਤਾ ਹੋਵੇ ਹਾਂ ਸਹੀ ਗੱਲ ਹੈ ਜੇ ਮਾਂ ਪਿਓ ਨੂੰ ਪਤਾ ਹੋਵੇ ਬਾਕੀ ਇਹਨੇ ਸਾਰੇ ਹਰਾਮ ਖਾਤੇ ਕਰਨੇ ਆ ਉਹ ਫਿਰ ਸਹੀ ਗੱਲ ਸਹੀ ਗੱਲ ਮਤਲਬ ਕਹਿਣਾ ਵੀ ਉਹਨਾਂ ਦੇ ਕਹਿਣ ਦਾ ਮਕਸਦ ਆ ਵੀ ਸਾਨੂੰ ਪਤਾ ਹੋਵੇ ਤੂੰ ਕਹਿ ਵੀ ਮੈਂ 10,000 ਦੀਆਂ ਆਪਣੀਆਂ ਪੈਂਟਾਂ ਸ਼ਰਟਾਂ ਲੈ ਆ ਜੀ ਆ ਲੈ ਆ ਮੈਂ 4,000 ਦੇ ਬੂਟ ਲੈ ਆ ਆ ਜੀ ਮੈਂ ਉੱਥੋਂ ਮੱਛੀ ਖਾ ਆਇਆ ਜੀ 2,000 ਦੀ ਕਮੇਟੀ ਪਾਈ ਆ ਜੀ ਉਹ 2 ਲੱਖ ਦੀ ਮੇਰੀ ਕਮੇਟੀ ਆ ਨਿਕਲ ਆਈ ਆ ਮੈਂ ਰੱਖੀ ਆ ਮਤਲਬ ਸਾਨੂੰ ਵੀ ਪਤਾ ਹਾਂ ਤੇ ਜਦੋਂ ਇਹ ਗੱਲ ਆ ਕਿ ਵੀ ਸਾਨੂੰ ਪਤਾ ਵੀ ਇਹਦੇ ਕੋਲ ਬਾਕੀ ਜਿੰਨੇ ਪੈਸੇ ਨਾ ਇਹਨੇ ਆਪਣੇ ਤੇ ਲਾਉਣੇ ਨਾ ਕੱਪੜਾ ਜੁੱਤੀ ਚੰਗਾ 11 ਬੇਲੀਆਂ ਤਾਂ ਅਸੀਂ ਇਹਨੂੰ ਫਿਰ ਕਹਿਣਾ ਹੀ ਆ ਭਾਈ ਸਾਰੇ ਪੈਸੇ ਦੇ ਰਾਤ ਨੂੰ ਕੋਈ ਆ ਗਿਆ ਯਾਰ ਬੇਲੀ ਉਤੋਂ ਆਵਾਜ਼ ਦੇਣੀ ਆ ਭਾਈ ਨੂੰ ਟੁੱਟਦਾ ਜਾਈ ਯਾਰ ਆ ਫੜ ਪੈਸੇ 1000 ਰੁਪਏ ਸੁੱਟਣਾ 5,000 ਬਣਾ ਲੈਣਾ 5,000 ਰੁਪਏ ਦਾ ਨੋਟ ਥੱਲੇ ਸੁੱਟਣਾ ਵਾ ਜਾਂ 3 ਸਵਾਰ ਮੈਂ ਲੈ ਯਾਰ ਇਹਦੇ ਹਾਂਜੀ ਉਹ ਜੀ ਹੋਏ ਮਤਲਬ ਕਿ ਬਹੁਤ ਵੱਡਾ ਮਤਲਬ ਕਿ ਦਿਲ ਇੰਨਾ ਜਿਗਰਾ ਖਰਚਾ ਇਸ ਬੰਦੇ ਦਾ ਮਾਸ਼ਾਅੱਲਾ। ਅਸੀਂ ਨਹੀਂ ਜ਼ਿੰਦਗੀ ਚ ਹਾਂ ਸਹੀ ਗੱਲ ਲੇਕਿਨ ਕਲੋਜ਼ ਨਹੀਂ ਕਰਦਾ ਇਹ ਹਾਂਜੀ ਭਾਜੀ ਦੱਸੋ ਹੁਣ ਦੱਸੋ ਅੱਛਾ ਲੋਕੀ ਪਤਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਮੇਰਾ ਨਾ ਮੈਨੂੰ ਲੋਕੀ ਸਮਝਦੇ ਆ ਬੇਵਕੂਫੀ ਕਰ ਰਿਹਾ ਫਲਾਂ ਕਰ ਰਿਹਾ ਇਹ ਗੱਲਾਂ ਇੱਥੇ ਕਰਨ ਵਾਲੀਆਂ ਹੈਗੀਆਂ ਇੱਥੇ ਇਹ ਲੋਕ ਦੁਨਿਆਵੀ ਹਿਸਾਬ ਨਾਲ ਸੋਚਦੇ ਆ ਇਹਨਾਂ ਨੂੰ ਸਮਝ ਸ਼ਾਇਦ ਕਦੀ ਆਵੇ ਪ੍ਰੋਗਰਾਮ ਤੋਂ ਬਾਅਦ ਕਿ ਇਹ ਪ੍ਰੋਗਰਾਮ ਦੇਖ ਕੇ ਕਿੰਨੇ ਜਾਣੇ ਜਿਨ੍ਹਾਂ ਦੇ ਘਰ ਦਾ ਇਹ ਮਸਲਾ ਨਾ ਉਹ ਗੌਰ ਕਰਨਗੇ
ਇਹ ਅਸੀਂ ਅੰਦਰ ਬਹਿ ਕੇ ਮੈਨੂੰ ਇੰਨੀ ਮੈਂ ਐਡਾ ਮੈਂ ਜਾਹਲ ਨਹੀਂ ਗਾ ਕਿ ਮੈਂ ਇਹਨੂੰ ਇੱਥੇ ਭਾ ਕੇ ਕਹੀ ਜਾ ਰਿਹਾ ਲੋਕਾਂ ਨੂੰ ਦੱਸੀ ਜਾ ਰਿਹਾ ਕਿ ਬਾਸ ਕਿਦਾਂ ਦਾ ਵਾ। ਐਡਾ ਮੈਂ ਬੇਵਕੂਫ ਨਹੀਂ ਗਾ। ਕਈ ਕਹਿਣਗੇ ਕਿ ਲਓ ਜੀ ਇੱਥੇ ਬੈਠਾ ਜੀ ਜ਼ਲੀਲ ਕਰ ਰਿਹਾ ਜੀ ਜਾਨੀ ਆਪਣੇ ਹੀ ਮੁੰਡੇ ਨੂੰ। ਮੈਂ ਜ਼ਲੀਲ ਨਹੀਂ ਕਰ ਰਿਹਾ ਨਾ ਮੈਂ ਕੋਈ ਗੱਲ ਕਰ ਰਿਹਾ। ਆ ਪਿਓ ਬੈਠਾ ਆ ਪੁੱਤਰ ਬੈਠਾ, ਇਹਨਾਂ ਨੂੰ ਨਾ ਸਮਝੋ ਇਦਾਂ ਦੇ ਕਈ ਪਿਓ ਪੁੱਤਰ ਤੁਹਾਡੇ ਆਲੇ ਦੁਆਲੇ ਫਿਰ ਰਹੇ ਨੇ ਕਈ। ਤੇ ਜੇ ਆ ਮੇਰੇ ਵੀ ਮੂੰਹ ਤੇ ਹੱਥ ਆ ਤੇ ਇਹੀ ਬਾਸ ਮੈਂ ਤੁਹਾਨੂੰ ਨਾ ਚੌਕਸ ਕਰਕੇ ਦਿਖਾਵਾਂ ਤੇ ਗੱਲ ਕਰਨਾ ਇਨਸ਼ਾਅੱਲਾ। ਫਿਰ ਕੀ ਕਰੋਗੇ? ਠੀਕ ਹੈ ਨਾ। ਫਿਰ ਜਿਹੜੇ ਤੁਹਾਡੇ ਆਲੇ ਦੁਆਲੇ ਗੱਲਬਾਤ ਆ ਸ਼ੋ ਇੱਕ ਰੈਫਰੈਂਸ ਬਣ ਜਾਏਗਾ ਕਿ ਆ ਦੇਖੋ ਯਾਰ ਇਹ ਸਾਡੀ ਇੱਕ ਫੈਮਿਲੀ ਸੀ, ਸਾਡੇ ਮਰਨ ਤੋਂ ਬਾਅਦ ਵੀ ਇਹ ਪਿਆ ਹੋਏਗਾ YouTube ਤੋਂ ਕਿ ਯਾਰ ਇਹ ਇਦਾਂ ਕਰਦੇ ਹੁੰਦੇ ਸੀ। ਇਹ ਹੁਣ ਬੜੀਆਂ ਸੋਚਾਂ ਆਉਣੀਆਂ ਨੇ, ਉਹ ਇਹ ਤਾਂ ਗਲਤ ਬਾਤ ਹੈ, ਕੈਸੀ ਬਕਵਾਸ ਕਰ ਰਿਹਾ, ਕੈਸਾ ਜਾਨੀ ਬਗੈਰਤੀ ਕਰ ਰਿਹਾ, ਫਲਾਣਾ ਕਰ ਰਿਹਾ, ਢੀਂਗ ਕਰ ਰਿਹਾ। ਲੇਕਿਨ ਤੁਹਾਡੀ ਬਾਹਰ ਆ ਨਿੱਕੀ ਨਿੱਕੀ, ਇਹਨੂੰ ਥੋੜਾ ਵਸੀਹ ਕਰੋਗੇ ਤੁਹਾਨੂੰ ਸਮਝ ਆਏਗੀ ਕਿਉਂ ਕਰ ਰਿਹਾ। ਭੰਡ ਪਾਉਣਾ ਨਹੀਂ ਅਸੀਂ ਕਰਦੇ ਇੱਥੇ, ਸਿਰਫ ਭੰਡ ਪਾਉਣਾ ਕਰੇ। ਔਰ ਜਿਹੜੇ ਸਾਡੇ ਜੈਨੂਇਨ ਨੇ ਨਾ ਸਾਡੇ ਬੰਦੇ, ਉਹਨਾਂ ਨੂੰ ਪਤਾ ਵਾ ਕਿ ਅਸੀਂ ਕਿਉਂ ਕਰ ਰਹੇ। ਉਹ ਇਹਦੇ ਸਾਥ ਨੇ। ਇਹਦੇ 'ਚ ਕੀ ਕਰੀਏ? ਛੱਡ ਦਈਏ? ਤੁਹਾਨੂੰ ਕੁਛ ਨਾ ਦੱਸੀਏ, ਤੁਹਾਨੂੰ ਕੁਛ ਨਾ ਕਰੀਏ, ਕੁਛ ਨਾ ਅੰਦਰ ਬਹਿ ਕੇ ਅੱਛਾ ਚੱਲੀਏ ਜਾਓ ਭਾਜੀ ਆ ਮੁੰਡਾ ਫੜਾ ਆਪਣਾ, ਚਲੋ ਜਾਓ ਸ਼ਾਬਾਸ਼, ਚਲੋ ਜਾ ਦਫਾ ਹੋ, ਸਾਨੂੰ ਨਹੀਂ ਚਾਹੀਦਾ। ਤੁਹਾਨੂੰ ਮੈਂ ਕਹਿੰਦਾ ਨਹੀਂ ਭਾਜੀ ਉਹ ਬਾਸ ਨਹੀਂ ਹੈਗਾ ਸਾਕ ਦਾ, ਚਲੋ। ਤੇ ਉਹ ਉੱਥੇ ਉਹਨੂੰ ਨਾ ਕੋਈ ਫੜਨ ਜੋਗਾ ਨਾ ਕਰਨ ਜੋਗਾ, ਮਰ ਜਾਏ, ਸਾਰਾ ਕੁਝ ਖਤਮ ਕਰੇ ਸਾਰਾ। ਤੁਹਾਡੇ ਸਾਹਮਣੇ ਕਿਉਂ ਕਰ ਰਹੇ ਆ? ਤੁਹਾਡੇ ਤੋਂ ਦੱਸੋ ਤੁਹਾਡੇ ਨਾਲ ਤੁਸੀਂ ਇੰਨਾ ਪਿਆਰ ਕਰਦੇ ਯਾਰ ਉਹਦੇ ਨਾਲ, ਉਹਨੂੰ ਸ਼ਰਮ ਆ ਜਾਏ, ਤੁਹਾਡੀ ਸ਼ਰਮ ਆ ਜਾਏ ਕਿ ਯਾਰ ਇੱਕ ਪਾਸੇ ਮੈਨੂੰ ਇੰਨੀ ਮੁਹੱਬਤ ਮਿਲ ਰਹੀ ਕਿ ਲੋਕੀ ਸਾਰੀ ਜ਼ਿੰਦਗੀ ਆਰਟਿਸਟ ਰੁੱਲ ਜਾਂਦੇ ਨੇ ਇਸ ਮੁਹੱਬਤ ਨੂੰ ਪਾਉਣ ਲਈ। ਉਹਨਾਂ ਨੂੰ ਇੱਕ ਬੰਦਾ ਨਹੀਂ ਮਿਲਦਾ ਲਾਈਫ ਜਿਹੜਾ ਕਹਿੰਦਾ ਯਾਰ ਇੱਕ ਤਸਵੀਰ ਖਿਚਾ ਦੋ। ਐਸੇ ਆਰਟਿਸਟ ਹੈਗੇ ਨੇ ਤੁਹਾਡੇ ਫੈਸਲਾਬਾਦ, ਲਾਹੌਰ ਥੀਏਟਰਾਂ ਦੇ, ਤਰਸਦੇ ਨੇ ਕਿ ਸਾਨੂੰ ਕੋਈ ਬੰਦਾ ਪਛਾਣ ਲਵੇ ਬਾਹਰ। ਤੇ ਇਹ ਬਾਹਰ ਨਿਕਲਦਾ ਤੇ ਤੁਸੀਂ ਹਿਸਾਬ ਲਾਓ ਕਿ ਯਾਰ ਇਹ ਬੰਦਾ ਸੈਲੇਬ੍ਰਿਟੀ ਹੈ ਇਸ ਟਾਈਮ, ਜਿਨ੍ਹਾਂ ਨਾਲ ਇਹ ਫਿਰ ਰਿਹਾ, ਜਿਸ ਹਾਲਾਤ 'ਚ ਫਿਰ ਰਿਹਾ, ਜਿਨ੍ਹਾਂ ਗਲੀਆਂ ਮਹੱਲਿਆਂ 'ਚ ਫਿਰ ਰਿਹਾ, ਇਹਦਾ ਬਣਦਾ ਉੱਥੇ ਫਿਰਨਾ? ਇਹਨੂੰ ਰੱਬ ਕਿੱਥੇ ਲੈ ਕੇ ਜਾ ਰਿਹਾ? ਇਹ ਬਾਂਹ ਛੜਾ ਕੇ ਕਹਿ ਰਿਹਾ ਨਹੀਂ ਮੈਂ ਗੂੰ 'ਚ ਡਿੱਗਣਾ ਵਾ, ਮੈਂ ਗੰਦ 'ਚ ਰਹਿਣਾ। ਅੱਲਾ ਮੀਆਂ ਤੂੰ ਮੈਨੂੰ ਕਿੱਦਾਂ ਇੱਜ਼ਤ ਦੇਈ ਜਾ ਰਿਹਾ? ਮੈਂ ਤੇ ਗੰਦ 'ਚ ਰਹਿਣਾ। ਇਹ ਉਹਦੇ ਨਾਲ ਡਾਇਰੈਕਟ ਇਹਨੇ ਪੰਗਾ ਪਾਇਆ ਅੱਲਾ ਦਾ। ਤੇ ਜਦੋਂ ਉਹਨੇ ਕਹਿੰਦਾ ਵੀ ਅੱਲਾ ਫੜ ਡੋਰਾ ਝੱਲੀਆਂ, ਸਾਡੇ ਵੀ ਉਹੀ ਦਿਮਾਗ 'ਚ ਪਾ ਰਿਹਾ, ਦਿਲ 'ਚ ਪਾ ਰਿਹਾ ਕਿ ਯਾਰ ਸ਼ਾਇਦ ਇਹਨੂੰ ਮੈਂ ਫੜ ਲਵਾਂ ਸੰਭਾਲ। ਤੇ ਜਿੱਦਣ ਉਹਨੇ ਕਦੇ ਡੋਰ ਝਿਲਡੀ ਛੱਡਦੇ ਜਾਂ ਸਾਡੇ ਵੀ ਕੋਈ ਆ ਗਿਆ ਕਿ ਭਾਈ ਅਸੀਂ ਹੁਣ ਆਪਣਾ ਬਰਬਾਦ ਕਰ ਦਈਏ ਸਾਰਾ ਕੁਝ, ਤੇ ਜਾਓ ਖਸਮਾਂ ਨੂੰ ਖਾਓ। ਤੇ ਇਹ ਬੰਦਾ ਇੰਨਾ ਕੁ ਮਾਸੂਮ ਪਿਆਰ ਵਾਲਾ ਵਾ ਕਿ ਇਹਦੇ ਕੋਈ ਨੇ ਕਾਬੂ ਨਹੀਂ ਹੋਣਾ। ਇਹ ਮੈਂ ਤੁਹਾਨੂੰ ਦੱਸ ਦਿਆਂ। ਉਸਤਾਦ ਜੀ ਇੱਕ ਛੋਟੀ ਜਿਹੀ ਮੈਂ ਇੱਥੇ ਸੁਜੈਸ਼ਨ ਲੈਣੀ ਚਾਹ ਰਿਹਾ ਵਾਂ, ਮੇਰੀ ਸਲਾਹ ਕਰਨਾ। ਉਸਤਾਦ ਜੀ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਤੇਰਾ ਮੇਰਾ ਮਰਨ ਜੀ ਖਤਮ ਆ ਭਾਈ, ਤੂੰ ਆਪਣੇ ਹਾਲ ਤੇ ਰਹਿ, ਮੈਂ ਆਪਣੇ ਹਾਲ ਤੇ, ਕੁਝ ਜੋ ਤੇਰਾ ਦਿਲ ਕਰਦਾ। ਉਸਤਾਦ ਜੀ ਇਹ ਵੀ ਜ਼ਿਆਦਤੀ ਨਹੀਂ? ਕਿਉਂ ਉਹਨੂੰ ਉਹਦੇ ਹਾਲ ਤੇ ਛੱਡਣਾ? ਹੋ ਸਕਦਾ ਉਹ ਆਜ਼ਾਦ ਹੋ ਜਾਵੇ। ਮੈਂ ਕਿਉਂ ਕਿਹਾ ਸੀ, ਮੈਂ ਇਹਨਾਂ ਨੂੰ ਕਿਉਂ ਕਿਹਾ ਸੀ ਕਿ ਬਹੁਤ ਸਾਰੇ ਮਾਂ ਪਿਓ ਦਾ ਇਹ ਫਾਲਟ ਹੁੰਦਾ ਕਿ ਉਹ ਪਿਆਰ ਦੇ ਵਿੱਚ ਇਸ ਪਾਸੇ ਤੁਰ ਪੈਂਦੇ ਨੇ ਕਿ ਭਾਈ ਅਸੀਂ ਤੇ ਬਹੁਤ ਸਮਝਾ ਲਿਆ, ਭਾਈ ਅਸੀਂ ਬੁਲਾਉਣਾ ਹੀ ਛੱਡ ਦਿੱਤਾ। ਇਹ ਨਹੀਂ, ਇਹ ਇਦਾਂ ਉਹਨੂੰ ਹੋਰ ਨੇ ਵਿਗੜਨਾ। ਉਹਨੂੰ ਫੜ ਲਓ, ਉਹਨੂੰ ਫੜ ਕੇ ਉਹਨੂੰ ਪਾਓ ਮੰਜੀ ਤੇ, ਉਹਨੂੰ ਪਤਾ ਲੱਗੇ ਵੀ ਭਾਈ ਮੈਂ ਦੇਖਣਾ। ਹੁਣ ਸਾਡੇ ਘਰ ਦਾ ਅਸੂਲ ਇਹ ਸੀ, ਮੇਰਾ ਯਾਰ ਦੋਸਤ ਸਾਡੇ ਘਰ ਰਾਤ ਨਹੀਂ ਰਹਿ ਸਕਦਾ। ਬਿਲਕੁਲ ਠੀਕ ਹੈ। ਮੇਰਾ ਅੱਬਾ ਮੇਰੇ ਕਹਿਣਾ ਇਹ ਕਿਉਂ, ਇਹ ਘਰ ਆ ਸਾਡਾ, ਇਹ ਬਾਹਰ ਰੱਖ ਆਪਣੀਆਂ ਤਲਕਾਂ। ਉਹ ਅੰਦਰ ਸੌਂ ਰਿਹਾ ਵਾ, ਚਾਚੇ ਹੁਣੀ ਸਵੇਰੇ ਜਾ ਕੇ ਚਾਹ ਪੇਸ਼ ਕਰ ਰਹੇ ਨੇ ਉਹਨੂੰ। ਪੁੱਛਣ ਪੁੱਤਰ ਇਹ ਮੇਰੀਆਂ ਧੀਆਂ ਦਾ ਘਰ, ਇੱਥੇ ਮੇਰੀਆਂ ਧੀਆਂ ਨੇ, ਇੱਥੇ ਮੇਰੀਆਂ ਨੂੰਹਾਂ ਨੇ, ਤੂੰ ਗੈਰ ਮਰਦ ਨੂੰ ਕਿੱਦਾਂ ਉੱਤੇ ਸਮਾ ਸਕਦਾ? ਵੀ ਭਾਵੇਂ ਸਾਡੇ ਦਫ਼ਤਰ ਦਾ ਵੀ ਹੈ, ਭਾਵੇਂ ਜਿਹੜਾ ਮਰਜ਼ੀ ਆ। ਸਹੀ, ਬਿਲਕੁਲ ਠੀਕ। ਭਾਜੀ ਤੈਨੂੰ ਪਤਾ ਲੱਗੇ ਤੇਰੇ ਸਹੇਲ ਨੇ ਪਿਛਲੇ ਕਮਰੇ 'ਚ ਯਾਰ ਦੋਸਤ ਰਾਤ ਸਾਰੇ ਸੁੱਤੇ, ਤੂੰ ਸਵੇਰੇ ਚਾਹ ਲੈ ਕੇ ਜਾਏਗਾ ਉਹਦੇ? ਪਹਿਲੇ ਤਾਂ ਉਹਨੂੰ ਪੁੱਛੇਗਾ ਪੁੱਤਰ ਤੇਰਾ ਮਾਂ ਪਿਓ ਕਿੱਥੇ ਆ? ਤੂੰ ਘਰੋਂ ਕੱਢਿਆ? ਤੂੰ ਰਾਤ ਇੱਧਰ ਤੂੰ ਘਰ ਕੀ ਦੱਸਿਆ ਵੀ ਮੈਂ ਕਿੱਥੇ ਚੱਲਾਂ? ਤੂੰ ਇੱਧਰ ਕਿੱਦਾਂ ਸੁੱਤਾ ਆ ਕੇ? ਬਿਲਕੁਲ ਠੀਕ। ਆ ਨਾ ਮੇਰੇ ਨਾਲ, ਮੈਂ ਤੇਰੇ ਘਰ ਚੱਲਾਂ ਨਾ, ਤੂੰ ਬਾਸ ਨੂੰ ਅਗਲੇ ਦਿਨ ਤੂੰ ਸਵਾ ਆਪਣੇ ਘਰ, ਮੈਂ ਦੇਖਦਾ ਤੂੰ ਸਵਾਉਣਾ ਆਪਣੇ ਘਰ। ਸਮਝ ਆ ਰਹੀ ਗੱਲ ਦੀ? ਇਹਨੂੰ ਹੁਣ ਪੁੱਛ ਲਓ, ਇਹਨੇ ਹੁਣੇ ਕਹਿਣਾ ਦੁਨੀਆ ਜਹਾਨ ਦਾ ਮੈਂ ਹਰ ਕੰਮ ਛੱਡਤਾ, ਕੱਲ ਤੋਂ ਨਹੀਂ ਮੈਂ ਕਰਾਂਗਾ। ਪੁੱਛ ਲਓ ਉਹਨੇ ਇਹੀ ਕਹਿਣਾ। ਉਦੋਂ ਇੱਥੇ ਰੋਣ ਲੱਗ ਪਿਆ ਸੀ, ਜਿਹੜਾ ਸ਼ੋਅ ਚੜਿਆ 5-6 ਦਿਨ ਪਹਿਲੇ, ਰੋਣ ਲੱਗ ਪਿਆ ਅਥਰੂਆਂ ਦੇ ਨਾਲ। ਪਤਾ ਨਹੀਂ ਕਿਉਂ ਰੋਣ ਲੱਗ ਪਿਆ, ਸ਼ਾਇਦ ਇਸ ਤੋਂ ਰੋ ਰਿਹਾ ਹੋਵੇ ਕਿ ਵੀ ਮੈਨੂੰ ਇੱਥੇ ਬਹਾ ਕੇ ਸਾਰੇ ਜ਼ਲੀਲ ਕਰਨ ਦੇ, ਜਾਂ ਇਸ ਤੋਂ ਰੋ ਪਿਆ ਹੋਵੇ ਕਿ ਯਾਰ ਵਾਕਈ। ਤੇ ਇਹ ਮੈਨੂੰ ਸਾਰੇ ਕਹਿ ਰਹੇ ਨੇ ਕਿ ਨਹੀਂ ਉਸਤਾਦ ਜੀ ਉਹਨੂੰ ਸਮਝ ਆ ਗਈ ਹੁਣ, ਇਹ ਉਹ ਫਲਾਂਟਿੰਗ ਇਹ। ਉਸਤਾਦ ਜੀ 6 ਮਹੀਨੇ ਮੇਰੇ ਸਪੁਰਦ ਕਰ ਕੀ ਹੋਏਗਾ? ਹੈ ਫਿਰ ਕੀ ਹੋਏਗਾ? 6 ਮਹੀਨੇ ਬਾਅਦ ਉਹ ਟਾਈਮ ਜੋ ਰਹੇਗਾ 12 ਵਜੇ ਹੋਏਗਾ। ਤੁਸੀਂ ਸਿਰਫ ਯਾਰ ਨਹੀਂ ਯਾਰ ਹੈ, ਤੁਸੀਂ ਆਪ 4 ਵਜੇ ਹੁੰਦੇ ਹੋ। ਲੇਕਿਨ ਉਸਤਾਦ ਜੀ ਉਹ 12 ਵਜੇ ਆ ਕੇ ਕਿਆ ਕਰੂਗਾ? ਫੈਸਲ ਭਾਈ ਤੇ ਬਣ ਰਿਹਾ ਹੁਣ। ਸਲੂਕ ਉਸਤਾਦ ਜੀ ਘਰ ਲਿਆਂ ਨੂੰ ਕਿਹਾ ਕਿ ਆਪਾਂ ਦਫ਼ਤਰ ਜਾ ਰਹੇ ਆ,
ਦਫ਼ਤਰ ਵਾਲੇ ਨੂੰ ਕਹਿੰਦੇ ਬਾਬੂ ਦੀ ਟੈਸਟ ਕਰਾਉਣ ਜਾ। ਉਸਤਾਦ ਜੀ ਨੂੰ ਦਫ਼ਤਰ ਰੱਖੋ ਚਾਚਾ ਜੀ। ਸਾਡੀ ਦਫ਼ਤਰ ਰੱਖੋ ਦਫ਼ਤਰ ਰੱਖੋ ਚਾਚਾ ਜੀ, ਤੁਸੀਂ ਦਫ਼ਤਰ ਰਹਿਣ ਦਿਓ ਸਾਡੇ ਕੋਲ। ਇਹਦੀ ਡਿਊਟੀ ਉਹ ਅੱਗੇ ਮੈਂ ਇੱਥੇ ਪਾਇਆ ਸੀ ਤੇ ਮੈਂ ਯਾਰਾਂ ਦੋਸਤਾਂ ਨੂੰ ਕਿਹਾ ਸੀ ਤੇ ਉਹ ਮੈਨੂੰ ਫੋਨ ਆ ਗਿਆ ਨੋਨੀ ਦਾ, ਉਸਤਾਦ ਜੀ ਮੇਰੇ ਯਾਰ ਦੋਸਤ ਮੈਨੂੰ ਮਾਰਨ ਨੂੰ ਫਿਰ ਰਹੇ। ਹੁਣ ਇਹਦੇ ਯਾਰਾਂ ਦੋਸਤਾਂ ਨੂੰ ਕੀ ਕਹੀਏ ਅਸੀਂ ਦੱਸੋ? ਹਾਏ ਹਾਏ। ਯਾਰ ਤੇ ਵੈਸੇ ਹੀ ਨਹੀਂ ਬਣਦਾ, ਤੁਸੀਂ ਯਾਰ ਤੇ ਹੈ ਹੀ ਨਹੀਂ ਤੁਹਾਡਾ ਯਾਰ, ਬਲਕਿ ਉਹ ਵੀ ਇਦਾਂ ਦੇ ਹੀ ਨੇ, ਉਹਨਾਂ ਦੇ ਕਰੀ ਉਹ ਵੀ ਇਦਾਂ ਦੇ ਹੀ ਨੇ। ਜ਼ਾਹਰੀ ਬਾਤ ਹੈ, ਤੂੰ ਉੱਥੇ ਹੀ ਬਹਿਣਾ ਜਿੱਥੇ ਤੇਰੀ ਗੈਦਰਿੰਗ ਆ। ਬਿਲਕੁਲ ਠੀਕ। ਲੇਕਿਨ ਯਾਰ ਦੋਸਤ ਹੁੰਦੇ ਭਾਵੇਂ ਜੋ ਮਰਜ਼ੀ, ਇਹ ਤਾਂ ਕਹਿਣ ਕਿ ਯਾਰ ਬਾਸ ਸਾਡਾ ਤੇ ਹੋਰ ਹਿਸਾਬ ਆ, ਅਸੀਂ ਤੇ ਆਮ ਜੇ ਬੰਦੇ ਆ, ਤੇਰਾ ਯਾਰ ਇੱਕ ਸੈਲੈਬ੍ਰਿਟੀ ਆ, ਤੂੰ ਯਾਰ ਨਾ ਤੇਰਾ ਇੱਕ ਲੈਵਲ ਆ ਯਾਰ, ਉਹ ਉਹਨਾਂ ਚੋਂ ਕੋਈ ਇੰਨੀ ਅਕਲ ਦਾ ਮਾਲਕ ਹੀ ਨਹੀਂ ਹੋਣਾ। ਸਾਜੀ ਇਹਨੂੰ ਤਾਂ ਪਤਾ ਨਾ ਕਿ ਮੇਰਾ ਲੈਵਲ, ਮੇਰੇ ਨਾਲ ਲੋਕ ਪਿਆਰ ਕਰਦੇ, ਮੈਂ ਇੱਥੇ ਨਹੀਂ ਫੱਬਦਾ। ਸਾਡੀ ਉਹ ਬੋਲਣ ਹੀ ਨਹੀਂ ਡਿਆ। ਨਹੀਂ ਉਸਤਾਦ ਜੀ ਨੂੰ ਰੱਖੋ ਦਫ਼ਤਰੀ। ਹੁਣ ਤੁਸੀਂ ਮੈਨੂੰ ਗੱਲ ਦੱਸੋ, ਸਹੀ ਸੇ ਆਪਣੀ ਇਮਾਨਦਾਰੀ ਨਾਲ ਦੱਸਣਾ, ਤੁਸੀਂ ਵੀ ਦੱਸਣਾ ਸਾਰਿਆਂ ਨੇ। ਇਹ ਬਾਸ ਦਾ ਸਾਰਿਆਂ ਨੂੰ ਮਤਲਬ ਖੁੱਲ ਗਿਆ ਭਾਂਡਾ ਕਿ ਵੀ ਬਾਸ ਇਦਾਂ ਕਰਦਾ, ਬਾਸ ਇੱਕ ਮਿਸਾਲ, ਤੇ ਇਹ ਭਾਂਡਾ ਨਾ ਖੋਲਦਾ, ਮੈਂ ਚੁੱਪ ਕੀਤਾ ਰਹਿੰਦਾ, ਦੱਸਦਾ ਰਹਿੰਦਾ, ਇਹਨੂੰ ਇਥੋਂ ਫਾਰਗ ਕਰ ਦਿੰਦਾ, ਤੇ ਮੈਂ 100% ਕਹਿੰਦਾ ਕਿ ਬਾਸ ਸਾਹਿਬ ਨੇ ਮੁੜ ਕੇ ਵਾਪਸੀ ਨਹੀਂ ਸੀ ਹੋਣੀ ਬਾਸ ਸਾਹਿਬ ਦੀ, ਕਿਉਂਕਿ ਉਹ ਹੈਗਾ ਹੀ ਆਹ ਸੀ ਨਾ ਘਰਦਿਆਂ ਨੂੰ ਜਿੱਦਣ ਮਰਜ਼ੀ ਗੇੜਾ ਦੇ ਦਿੰਦਾ। ਠੀਕ ਹੈ ਨਾ? ਅਗਰ ਹੁਣ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਜਿਹੜੇ ਲੋਕ ਬਾਸ ਨਾਲ ਪਿਆਰ ਕਰਦੇ ਨੇ ਨਾ, ਅਗਰ ਹੁਣ ਇਹ ਦੇਖਣਗੇ 4 ਮਹੀਨੇ 6 ਮਹੀਨੇ ਬਾਅਦ ਬਾਸ ਨੇ ਇੱਕ ਅਨਹੋਨੀ ਕਰ ਦਿੱਤੀ ਕਿ ਹਰ ਸ਼ਹਿਰ ਛੱਡ ਕੇ ਬਾਸ ਇੰਜ ਉੱਪਰ ਆਇਆ, ਉਹਨਾਂ ਦੀ ਮੁਹੱਬਤ ਦੇ ਲਈ ਡਬਲ ਹੋ ਜਾਏਗੀ। ਇਹ ਮੇਰੇ ਕੋਲ ਲਿਖਾ ਲਓ। ਅਗਰ ਇਹ ਸੋਚਦਾ ਪਿਆ ਨਾ ਮੈਨੂੰ ਬਿਸਤ ਕਰ ਰਹੇ, ਮੈਨੂੰ ਜ਼ਲੀਲ ਕਰ ਰਹੇ, ਮੇਰਾ ਦਾਸਤਾ, ਇਹ ਸਿੱਧਾ ਹੋਵੇ, ਦਿਨ ਡਬਲ ਮੁਹੱਬਤ ਨਾ ਬਾਸ ਨੂੰ ਮਿਲੇ, ਗੱਲ ਕਰੇ। ਬਿਲਕੁਲ ਇਸ ਤਰ੍ਹਾਂ ਸਾਡੀ ਇਨਸ਼ਾਅੱਲਾ। ਉਸਤਾਦ ਜੀ ਇਹ ਬੜੀ ਖੂਬਸੂਰਤ ਗੱਲ ਹੈ ਉਸਤਾਦ ਜੀ ਕਿ ਅਸੀਂ ਸ਼ੁਰੂ ਕੀਤਾ ਹੈ ਕੰਮ। ਕਈ ਉਸਤਾਦ ਜੀ ਹੁੰਦੇ ਨੇ ਨਾ, ਪਤਾ ਨਾ ਲੁਕਾਉਂਦੇ ਨਹੀਂ। ਮੇਰਾ ਬੇਟਾ ਅਗਰ ਸਿਗਰਟ ਪੀ ਰਿਹਾ ਹੈ, ਅੱਲਾ ਨਾ ਕਰੇ, ਤੇ ਮੇਰਾ ਯਾਰ ਸੱਜਣ ਦੋਸਤ ਬੇਲੀ ਮੇਰਾ ਉਹੀ ਹੈ ਜਿਹੜਾ ਮੇਰੇ ਬੇਟੇ ਨੂੰ ਵੇਖ ਕੇ ਉਹਨੂੰ ਥੱਪੜ ਮਾਰੇ। ਜਿਹੜਾ ਉਹਦੇ ਤੇ ਪੜਦਾ ਪਏਗਾ ਉਹ ਮੇਰਾ ਦੋਸਤ ਨਹੀਂ, ਨਾ ਮੇਰਾ ਹਮਦਰਦ, ਉਹਦਾ ਵੀ ਨਹੀਂ, ਨਾ ਹੀ ਉਹਦਾ। ਜਦੋਂ ਤੇਰਾ ਨਹੀਂ ਉਹਦਾ ਕਿੱਥੋਂ ਆਉਣਾ? ਉਹਦਾ ਵੀ ਨਹੀਂ। ਹੁਣ ਜਿਹੜੇ ਇਹਦੇ ਯਾਰ ਦੋਸਤ ਦੇ ਨਾਲ ਫਿਰਦੇ ਨੇ, ਜਾਣਦੇ ਹੋਵੇ ਕਿ ਬਾਸ ਕੌਣ ਆ ਯਾਰ, ਇਹਨੂੰ ਰੱਬ ਹੀਰਾ ਬਣਾ ਰਿਹਾ, ਇਹ ਕੱਖ ਬਣ ਕੇ ਤੇ ਫਿਰ ਰਿਹਾ ਗਲੀਆਂ 'ਚ। ਕੈਸਾ ਬਦਕਿਸਮਤ ਆਦਮੀ ਹੈ ਯਾਰ। ਇਹਨੂੰ ਬਿਲੀਅਨਸ ਜਿਹੜੇ ਬੰਦੇ ਦੂਜਿਆਂ ਮੁਲਕਾਂ 'ਚ ਬੈਠੇ ਨੇ ਨਾ, ਉਹ ਇਹਨੂੰ ਮਿਲਣ ਨੂੰ ਤਰਸ ਰਹੇ ਨੇ, ਤੇ ਇਹ ਕੁੱਤੇ ਬਿੱਲਿਆਂ ਦੇ ਵਿੱਚ ਰਾਤ ਨੂੰ ਬੈਠਾ ਹੁੰਦਾ। ਉਹਦੀ ਅਕਲ ਦਾ ਲੈਵਲ ਚੈੱਕ ਕਰ। ਜਾਂ ਫਿਰ ਅਸੀਂ ਹੁਣ ਇਹ ਸੋਚ ਲਈਏ ਕਿ ਯਾਰ ਇੱਕ ਬੰਦੇ ਦਾ ਲੈਵਲ ਹੀ ਹੋਆ, ਤੁਸੀਂ ਉਹਨੂੰ ਕਿੱਦਾਂ ਉੱਪਰ ਲੈ ਗਏ। ਇਸ ਤਰ੍ਹਾਂ ਉਸਤਾਦ ਜੀ ਲਾਇਕ ਇੱਕ ਜਾਨਵਰ ਆ, ਤੁਸੀਂ ਉਹਨੂੰ ਇਨਸਾਨ ਬਣਾ ਸਕਦੇ ਹੋ। ਫਿਰ ਅਸੀਂ ਇਹ ਸੋਚ ਲਾਂਗੇ ਐਂਡ ਵੀ ਭਾਈ ਇਹ ਨਹੀਂ ਸਿੱਧਾ ਹੋਣਾ। ਇੱਕ ਮਿਸਾਲ ਆ, ਕੀ ਸਮਝ ਨਹੀਂ ਆਉਂਦੀ, ਕਦੀ ਦਿਮਾਗ ਕੁਛ ਕੰਮ ਕਰਦਾ, ਕਦੀ ਦਿਮਾਗ ਕਿਸੇ ਪਾਸੇ ਜਾਂਦਾ, ਕਦੀ ਦਿਮਾਗ ਕਿਸੇ ਪਾਸੇ ਜਾਂਦਾ। ਤੁਸੀਂ ਭਾਜੀ ਇੱਕ ਕੰਮ ਕਰੋ, ਤੁਹਾਡੀ ਮਿਹਰਬਾਨੀ ਯਾਰ, ਮੈਂ ਤੁਹਾਨੂੰ ਦੱਸਿਆ ਨਾ, ਖੁਦਾ ਦੀ ਕਸਮ, ਮੈਂ ਤੁਹਾਨੂੰ ਫੇਰ ਗੱਲ ਸੁਣਾ ਦੇਣਾ ਇਸ ਮੌਕੇ ਤੇ, ਕਿ ਮੇਰੇ ਪਿਓ ਨੂੰ ਨਾ ਐਂਡ ਤੇ ਨਾ ਐਂਜ਼ਾਈਟੀ ਡਿਪਰੈਸ਼ਨ ਟਾਈਪ ਕੰਮ ਹੋ ਗਿਆ। ਸਾਨੂੰ ਉਦੋਂ ਪਤਾ ਨਹੀਂ ਸੀ ਹੁੰਦਾ ਕੀ ਹੈ। ਕਈ ਵਾਰੀ ਮੈਂ ਅੱਗੇ ਵੀ ਗੱਲ ਸੁਣਾਈ ਹੈ, ਲੇਕਿਨ ਹੁਣ ਜ਼ਰਾ ਉਹਦਾ ਵਜੂਦ ਬਣ ਜਾਏਗਾ, ਗੱਲ ਦਾ ਸਮਝ ਆ ਜਾਏਗੀ। ਤੇ ਸਾਨੂੰ ਉਦੋਂ ਅਕਲ ਮੌਤ ਹੀ ਨਹੀਂ ਸੀ ਵੀ ਇਹ ਕੀ ਬਿਮਾਰੀ ਹੁੰਦੀ। ਉਹ ਖਿਜਣ ਲੱਗ ਪਏ, ਮਾਰਨ ਲੱਗ ਪੈਣਾ ਸਾਨੂੰ। ਅਸੀਂ ਹੁਣ ਇਹ ਬਜਾਏ ਇਹ ਸੋਚਣ ਦੇ, ਕਿਉਂਕਿ ਅਸੀਂ ਛੋਟੀ ਉਮਰਾਂ ਸੀ, ਕਿ ਵੀ ਇਹ ਕੋਈ ਅੱਬੇ ਨੂੰ ਬਿਮਾਰੀ ਨਾ ਲੱਗ ਗਈ ਹੋਵੇ, ਡਿਪਰੈਸ਼ਨ ਆ, ਐਂਜ਼ਾਈਟੀ, ਸਾਨੂੰ ਪਤਾ ਹੀ ਨਹੀਂ ਕੀ ਹੁੰਦਾ। ਸਾਡੇ ਜਿਹੇ 'ਚ ਹੀ ਆ ਜਾਂਦਾ, ਅੱਬਾ ਸਾਡਾ ਪਿਆਰ ਹੀ ਨਹੀਂ ਕਰਦਾ, ਅਸੀਂ ਇਹਦੇ ਹੈਗਾ ਹੀ ਨਹੀਂ। ਮੈਂ ਲੋਕਾਂ ਨੂੰ ਕਹਿੰਦਾ ਨਾ ਸਾ, ਮੈਂ ਆਪਣੀ ਮਾਂ ਨੂੰ ਕਹਿੰਦਾ ਨਾ, ਸਹੀ ਦੱਸ ਮੈਨੂੰ ਕਿੱਥੋਂ ਤੁਸੀਂ ਪਾਲਿਆ, ਮੈਂ ਤੁਹਾਡਾ ਹੈਗਾ ਹੀ ਨਹੀਂ, ਜੋ ਮੇਰੇ ਨਾਲ ਮੇਰਾ ਪਿਓ ਸਲੂਕ ਕਰਦਾ। ਉਹ ਐਂਜ਼ਾਈਟੀ ਡਿਪਰੈਸ਼ਨ ਦੇ ਵਿੱਚ ਫਸਿਆ ਸੀ। ਮਾੜੀ ਜੀ ਗੱਲ ਤੋਂ ਉਹਨੂੰ ਦਰਵਾਜ਼ਾ ਬੰਦ ਹੋਣਾ, ਉਹਨੂੰ ਗੁੱਸਾ ਚੜ੍ਹ ਜਾਣਾ। ਉਸਤਾਦ ਜੀ ਤੁਸੀਂ ਇੱਥੇ ਤੱਕ ਮੈਂ ਤੁਹਾਨੂੰ ਕਈ ਵਾਰੀ ਗੱਲ ਸੁਣਾਈ ਆ ਕਿ ਖੁਦਾ ਦੀ ਕਸਮੇ ਇੰਨਾ ਫਰਕ ਦਿਲਾਂ 'ਚ ਪੈ ਗਿਆ ਮੇਰਾ ਤੇ ਮੇਰੇ ਪਿਓ ਦਾ ਉਹਦੇ ਜੀਂਦਿਆਂ, ਕਿ ਮੈਂ ਉਹਦੀ ਸ਼ਕਲ ਨਹੀਂ ਸੀ ਵੇਖਣਾ ਚਾਹੁੰਦਾ। ਇਹ ਕੰਡੀਸ਼ਨ ਹੋ ਗਈ ਉਹਦੀਆਂ ਹਰਕਤਾਂ ਦੀ ਵਜ੍ਹਾ ਤੋਂ। ਤੇ ਮੇਰਾ ਉਹੀ ਪਿਓ ਸੀ ਜਿਹੜਾ 5 ਸਾਲ 7 ਸਾਲ ਪਹਿਲੇ ਮਤਲਬ ਰਜਾਇਆ ਹੁੰਦਾ ਸੀ ਉਹਨੇ ਮੈਨੂੰ। ਮੈਂ ਕਹਿੰਦਾ ਯਾਰ ਅੱਬੂ ਬੱਚੇ ਸਾਂ ਅਸੀਂ, ਬੱਚੇ ਨੂੰ ਮੁਹੱਬਤ ਚਾਹੀਦੀ, ਮੁਹੱਬਤ ਨਹੀਂ ਮਿਲ ਰਹੀ, ਉਹਦੇ ਦਿਲ 'ਚ ਗੱਲ ਪੈ ਗਈ ਕਿ ਮੈਨੂੰ ਪਿਆਰ ਹੀ ਨਹੀਂ ਕਰਦੇ। ਮੇਰੇ ਅੱਬੇ ਨੇ ਮੇਰਾ ਡੈਕ ਭੰਨ ਦਿੱਤਾ। 20 ਵਾਰੀ ਮੈਂ ਗੱਲ ਸੁਣਾਈ, ਇੰਨੀਆਂ ਚਾਵਾਂ ਦੇ ਨਾਲ ਮੈਂ ਡੈਕ ਲਿਆਂਦਾ 9000 ਰੁਪਏ ਦਾ। ਉਦੋਂ ਉਹਨੇ ਆਵਾਜ਼ ਖੋਲੀ ਆ, ਉਹ ਭਾਂਡੇ ਖੜਕਣ ਗੜ। ਉਹ ਰੋਟੀ ਖਾ ਰਿਹਾ ਸੀ, ਉਹਨੂੰ ਕਿਤੇ ਉਹ ਇਰੀਟੇਟ ਹੋਇਆ ਜਾਂ ਉਹਨੂੰ ਕੋਈ ਡਿਪਰੈਸ਼ਨ, ਹਾਲਾਂਕਿ ਆਪ ਸ਼ੌਕੀਨ ਆ ਮੇਰਾ ਅੱਬਾ ਸੀ, ਡੈਕ ਸ਼ੈਕ ਗਾਣੇ ਆਪ ਸ਼ੌਕੀਨ ਸੀ, ਲੇਕਿਨ ਇੱਕ ਉਹਨੂੰ ਦਿਮਾਗੀ ਇੱਕ ਐਂਜ਼ਾਈਟੀ ਐਸੀ ਆ ਗਈ ਕਿ ਉਹਨੂੰ ਸ਼ੋਰ ਤੋਂ ਪ੍ਰੋਬਲਮ ਹੋਣ ਲੱਗ ਗਈ। ਐ ਡੈਕ ਆਇਆ, ਬੈਠਕ 'ਚ 3-4 ਦੋਸਤ ਖੜੇ ਨੇ, ਸੁਣ ਰਹੇ ਨੇ, ਉਹਨੇ ਪਿੱਛੋਂ ਮੇਨ ਸੋ ਚੁੱਕਿਆ ਤਾਂ ਅਸੀਂ ਸਮਝਿਆ ਬੱਤੀ ਚਲੀ ਗਈ। ਅਸੀਂ ਬੈਠਕ ਦੇ ਬਾਹਰ ਗਏ ਆ ਤੇ ਅੰਦਰੋਂ ਡੈਕ ਦੀ ਆਵਾਜ਼,
ਤੇ ਕਈ ਪਈ ਸੀ, ਕਈ ਮਾਰ ਡੱਬੇ ਬਚ ਗਏ, ਡੈਕ ਦੀ ਉਹਨੇ ਮਾਂ ਭੈਣ ਕੇ। ਹੁਣ ਮੈਂ ਕਿੰਨੇ ਮਹੀਨਿਆਂ ਨਾਲ ਚਾਵਾਂ ਦੇ ਨਾਲ ਉਹ ਡੈਕ ਬਣਵਾਇਆ। ਇੰਜ ਕਰਕੇ ਉਸ ਤੋਂ ਬਾਅਦ ਉਹਨੇ ਬੱਤੀ ਵਾਲੀ ਜਾ ਕੇ ਰੋਟੀ ਖਾਣ ਲੱਗ ਪਿਆ। ਤੇ ਮੈਂ ਬੈਠਕ 'ਚ ਗਿਆ ਤੇ ਮੈਂ ਉਹ ਆਪਣੀਆਂ ਅਰਮਾਨ ਜਿਹੜੇ ਨੇ, ਬਿਖਰੇ ਪਏ। ਮੇਰੀ ਲੱਕੜ ਦੀ ਬਾਡੀ ਹੁੰਦੀ ਸੀ ਡੈਕ ਦੀ, ਉਹਨੇ ਪੁੱਠੀ ਕਈ ਮਾਰ ਮਾਰ ਤੋੜ ਦਿੱਤਾ ਤੇ ਉਹ ਬਟਨ ਪਿਆ ਤੇ ਮੇਰੀਆਂ ਅੱਖਾਂ 'ਚ ਅਥਰੂ ਆ ਗਏ। ਤੇ ਮੈਨੂੰ ਦੂਜੇ ਉਹ ਜਿਹੜੇ ਨਿਕਲ ਗਏ ਉਹ ਨਿਕਲ ਗਏ ਸਾਰੇ ਯਾਰ ਦੋਸਤ। ਤੇ ਹੁਣ ਮੈਂ ਉਹ ਇਕੱਠੇ ਕਰ ਰਿਹਾ ਤੇ ਇਕੱਠੇ ਕਰਕੇ ਤੇ ਮੇਰਾ ਪਤਾ ਨਹੀਂ ਕਿਹੜਾ ਯਾਰ ਸੀ ਤੇ ਬਾਹਰ ਖਲੋਤਾ ਤੇ ਉਹਨੂੰ ਮੈਂ ਕਿਹਾ ਯਾਰ ਇਹ ਬੰਦਾ ਜਦੋਂ ਮਰੇਗਾ ਤੇ ਮੈਨੂੰ ਤੇ ਰੋਣ ਨਹੀਂ ਆਉਣਾ। ਹੁਣ ਮੈਨੂੰ ਟੈਨਸ਼ਨ ਕੀ, ਇਹ ਨਹੀਂ ਟੈਨਸ਼ਨ ਕਿ ਮੇਰਾ ਅੱਬਾ ਜਦੋਂ ਮਰੇਗਾ, ਤੇ ਇਹ ਨਹੀਂ ਟੈਨਸ਼ਨ ਵੇਖ ਕੀ ਹੈ, ਇਹ ਜਦੋਂ ਮਰੇਗਾ ਤੇ ਮੈਂ ਤੇ ਰੋਣਾ ਨਹੀਂ ਤੇ ਲੋਕੀ ਕਹਿਣਗੇ ਯਾਰ ਇਹਦਾ ਪਿਓ ਮਰਿਆ ਰੋਣ ਨਹੀਂ ਦਿਆ, ਤਾਂ ਉਦੋਂ ਮੈਂ ਕੀ ਕਰੂੰਗਾ। ਮੇਰੀ ਗੱਲ ਸਮਝ ਆ ਰਹੀ? ਇਹ ਨਹੀਂ ਟੈਨਸ਼ਨ ਕਿ ਪਿਓ ਮਰੇਗਾ, ਟੈਨਸ਼ਨ ਇਹ ਆ ਕਿ ਮੇਰੇ ਤੇ ਯਕੀਨ ਕਿੰਨਾ ਮੈਨੂੰ ਕਿ ਵੀ ਮੈਨੂੰ ਤੇ ਰੋਣਾ ਹੀ ਨਹੀਂ ਆਉਣਾ। ਇਹ ਕੰਡੀਸ਼ਨ ਐਂਡ ਦੇ ਸਾਲ 'ਚ 6 ਮਹੀਨੇ 'ਚ ਮੇਰੇ ਪਿਓ ਨਾਲ ਹੋ ਗਈ। ਠੀਕ ਹੋ ਗਿਆ। ਫੈਸਲ ਸਾਹਿਬ ਕੁਛ ਦਿਨ ਲੰਘੇ ਨੇ, 13 ਅਗਸਤ ਦੀ ਰਾਤ, 14 ਦੀ ਸਵੇਰ ਮੈਂ ਹੀ ਲੈ ਕੇ ਗਿਆ ਹਸਪਤਾਲ। ਠੀਕ। ਅੱਛਾ ਹੁਣ ਐਨਜ਼ਾਈਟੀ ਥੋੜੀ ਦੇਰ ਬਾਅਦ ਤੁਸੀਂ ਨਾਰਮਲ ਹੋਣੇ, ਥੋੜੀ ਦੇਰ ਬਾਅਦ ਉਹਨੇ ਕੀਤਾ, ਸਵੇਰੇ ਉੱਠਿਆ, ਠੀਕ ਹੈ ਜੀ, ਕੱਪੜੇ 'ਚੋਂ ਬੰਨਿਆ ਵਾ, ਬੰਨ ਕੇ ਤੇ ਆਪੇ ਮਿਸਤਰੀ ਕੋਲ ਲੈ ਗਿਆ, ਕਹਿੰਦਾ ਯਾਰ ਮੇਰੇ ਮੁੰਡੇ ਨੇ ਨਵਾਂ ਬਣਾ। ਤੇ ਮੈਂ ਨਹੀਂ ਮੰਨ ਰਿਹਾ, ਮੇਰੇ ਦਿਮਾਗ 'ਚੋਂ ਨਫ਼ਰਤ ਭਰੀ ਪਈ। ਤੇ ਨੈਸ਼ਨਲ ਹਸਪੀਟਲ, ਹਾਂਜੀ ਜਨਾਬ। ਠੀਕ ਆ ਜੀ, 3-3:30 ਦਾ ਟਾਈਮ, ਫਜਰ ਉਹਦੀ ਤਹੱਜਦ ਦੀ ਅਜ਼ਾਨਾਂ ਦਾ ਟਾਈਮ। ਤੇ ਉਹ ਹੁਣ ਨਾ ਮੈਨੂੰ ਹਲਕਾ ਨਾ ਇੰਝ ਹੋਣ, ਇਹ ਫੀਲ ਹੋਣ ਲੱਗ ਪਿਆ ਕਿ ਅਗਰ ਇਹ ਲਗਾ ਗਿਆ ਤੇ ਉਹ ਮੈਨੂੰ ਫੀਲ ਆਉਣ ਲੱਗ ਪਈ ਉਹਦੇ ਜਿੰਦਿਆਂ ਉਹਦੇ ਸਾਹ ਲੈਂਦੇ ਹਲਕੀ ਕਿ ਉਹ ਜਿਹੜਾ ਮੇਰਾ ਜ਼ਿਹਨ ਬਣਿਆ ਸੀ ਉਹਦਾ ਮਤਲਬ ਉਹ ਮਿੱਟੀ ਹੋ ਗਿਆ, ਖਤਮ ਹੋ ਤੇ ਮੈਨੂੰ ਉਹ ਫੀਲ ਆਉਣ ਲੱਗ ਪਈ ਕਿ ਇਹ ਤੋਂ ਬਗੈਰ ਮੇਰੀ ਕੀ ਜ਼ਿੰਦਗੀ ਹੋਏਗੀ, ਇਸ ਸ਼ਖਸ ਤੋਂ ਬਗੈਰ ਮੇਰੀ ਕੀ ਜ਼ਿੰਦਗੀ ਹੋਏਗੀ। ਮੈਨੂੰ ਉਹ ਫੀਲ ਆਉਣ ਲੱਗ ਪਈ ਉਹਦੇ। ਤੇ ਉਹਨੇ ਮੈਨੂੰ ਕਿਹਾ ਵੀ ਪਾਣੀ, ਮੈਨੂੰ ਬੋਤਲ ਪਿਆ ਲਿਆ ਕੇ, ਠੰਡੀ ਬੋਤਲ। ਮੈਂ ਲੈਣ ਗਿਆ, ਡਾਕਟਰ ਨੇ ਰੋਕਤਾ, ਉਹਨੇ ਕਿਹਾ BP ਥੱਲੇ ਜਾਈ ਜਾ ਰਿਹਾ, ਤੁਸੀਂ ਠੰਡੀ ਬੋਤਲ ਪਿਆਓਗੇ। ਮੈਂ ਪਾਣੀ ਪਿਆ, ਅੱਧਾ ਘੰਟਾ ਮੇਰਾ ਇੱਕ ਕਜ਼ਨ ਸੀ, ਉਹਨੇ ਇੱਥੇ ਸਿਰ ਰੱਖਿਆ ਸੀ, ਉਹ ਸੂਰਜ ਯਾਸੀਨ ਪੜ੍ਹੀ ਜਾ ਰਿਹਾ ਸੀ ਤੇ ਮੈਂ ਵੇਖੀ ਜਾ ਰਿਹਾ ਉਹ ਕੰਡੀਸ਼ਨ ਖੜਾ, ਉਹ 15-20 ਮਿੰਟ, ਅੱਧਾ ਘੰਟਾ ਜਦੋਂ ਉਹ ਜਾਨ ਨਿਕਲ ਰਹੀ ਹੈ। ਤੇ ਉਹ ਨਾ ਮੈਂ ਹੁਣ ਸਾਰਾ ਹਿਸਾਬ ਲਾ ਰਿਹਾ, ਤੇ ਮੈਂ ਤੇ ਮੇਰਾ ਉਹ ਖਾਲਾ ਦਾ ਬੇਟਾ ਤੇ ਮੇਰੇ ਅੱਬੂ, ਬਸ ਅਸੀਂ 3 ਜਣੇ ਲੈ ਕੇ ਗਏ ਸੀ। ਤੇ ਨਾਲ ਮੇਰਾ ਹਾਲ ਭਾਈ ਵੀ ਸੀ ਛੋਟਾ ਕੋਈ। ਡਾਕਟਰ ਨੇ ਇੰਜ ਕਰਕੇ ਕਿਹਾ ਕਿ ਸੌਰੀ ਜੀ, ਫੌਤ ਹੋ ਗਏ। ਦਾਨਿਸ਼ ਸਾਹਿਬ ਉਹੀ ਬੱਚਾ ਜਿਹੜਾ 15 ਦਿਨ ਪਹਿਲਾਂ ਕਹਿੰਦਾ ਸੀ ਇਹ ਬੰਦਾ ਮਰੇਗਾ ਤੇ ਮੈਂ ਰੂੰਗਾ ਕਿੱਦਾਂ। ਮਹਿਰਾਨ ਗੱਡੀ, ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah, ਤੁਸੀਂ ਸੁਣਿਆ ਹੋਣਾ ਨਾ ਕਿ ਸਿਰ ਤੋਂ ਛੱਤ ਨਹੀਂ ਰਹੀ। ਇਹ ਤੇ ਤੁਸੀਂ ਗੱਲਾਂ ਸੁਣੀਆਂ ਨਾ। ਬਿਲਕੁਲ ਖੁਦਾ ਰਸੂਲ ਦੀ ਕਸਮ, ਮੈਂ ਬਾਹਰ ਗਿਆ ਵਾ, ਮੈਨੂੰ ਇੰਜ ਲੱਗੇ ਅੱਜ ਅਸਮਾਨ ਹੀ ਹੋਰ ਆ। ਬਿਲਕੁਲ ਅੱਲਾਹ ਪਾਕ ਦੀ ਕਸਮ, ਮੈਂ ਇੰਜ ਵੇਖਾ, ਮੈਨੂੰ ਇੰਜ ਲੱਗੇ ਮੈਂ ਕੱਲਾ ਬੇਯਾਰੋ ਮਦਦਗਾਰ ਕਿਤੇ ਖੜਾ ਦੁਨੀਆ ਦੇ ਵਿੱਚ। ਮੇਰੇ ਸਿਰ ਤੋਂ ਯਾਨੀ ਮੇਰੀ ਨਾ ਇੱਕ ਸਿਕਿਉਰਿਟੀ ਚਲੀ ਗਈ। ਖੁਦਾ ਦੀ ਕਸਮ ਮੈਨੂੰ ਫੀਲ ਹੋਇਆ, ਮੈਂ ਗੱਡੀ ਦੀ ਪਿਛਲੀ ਸੀਟ ਤੇ ਬਹਿ ਕੇ ਧਾੜਾ ਮਾਰ ਕੇ ਰੋਇਆ। ਤੇ ਮੈਂ ਕੀ ਸੋਚਦਾ ਸਾਂ ਕਿ ਮੈਂ ਰੋਊਂਗਾ ਕਿੱਦਾਂ। ਤੇ ਜਿੱਦਣ ਬਾਦ ਸਾਹਿਬ ਤੁਹਾਡੇ ਕੰਨੀ ਗੱਲ ਪਈ ਨਾ, ਖੁਦਾ ਦੀ ਕਸਮੇ ਤੈਨੂੰ ਮੈਂ ਪੁੱਛੂੰਗਾ ਉਦਣ ਕੇ ਬਾਸ ਅੱਜ ਦੱਸ, ਅੱਲਾ ਜ਼ਿੰਦਗੀ ਕਰੇ ਨਾ ਦੀ, ਲੇਕਿਨ ਜਿੱਦਣ ਤੇਰੇ ਕੰਨ 'ਚ ਪਈ ਨਾ ਗੱਲ ਬਾਸ, ਤੇ ਤੁਹਾਡੇ ਵੀ ਸਾਰੇ ਜਿੰਨੇ ਆਪਣੇ ਮਾਂ ਪਿਓ ਨਾਲ ਕੋਈ ਨਫ਼ਰਤ ਕਰ ਰਹੇ ਨੇ ਜਾਂ ਜਿਹੜਾ ਕੋਈ ਸ਼ੋਖੀ ਕਰ ਰਹੇ ਨੇ, ਜਿਹੜਾ ਪਿਓ ਨੂੰ ਕਹਿੰਦੇ ਨੇ, ਉਹ ਤੁਹਾਨੂੰ ਨਹੀਂ ਪਤਾ। ਉਸਤਾਦ ਜੀ ਜਿੱਦਣ ਤੁਹਾਡੇ ਕੰਨ 'ਚ ਗੱਲ ਪਈ ਕਿ ਸੌਰੀ ਤੁਹਾਡਾ ਵਾਲਦ ਫੌਤ ਹੋ ਗਿਆ, ਮੈਂ ਤੁਹਾਨੂੰ ਉਦੋਂ ਪੁੱਛਾਂਗਾ ਕਿ ਇਹ ਕੰਡੀਸ਼ਨ ਹੈ, ਲਮਹਾ ਦੱਸੋ ਤੁਹਾਡੇ ਤੇ ਕੀ ਭਾਵੇਂ ਕਰੀ। ਤੁਹਾਨੂੰ ਨਾ ਲੱਗੇ ਕਿ ਮੈਂ ਇੰਜਾਂ ਜਿਵੇਂ 1000 ਬਲਾਵਾਂ ਕਿਤੇ ਰੁਕੀਆਂ ਸੀ ਤਾਂ ਸਾਰੀਆਂ ਇੰਜ ਆ ਗਈਆਂ ਨੇ ਮੇਰੇ ਅੱਗੇ ਤੇ ਮੈਂ ਕੱਲਾ, ਤੇ ਤੁਸੀਂ ਮੈਨੂੰ ਫੜ ਲੈਣਾ ਬਾਬਾ ਜੀ। ਠੀਕ ਹੈ ਨਾ, ਤੁਸੀਂ ਤੁਰੇ ਫਿਰਦੇ ਐ ਤੇ ਗੱਲ ਕਰਕੇ। ਅੱਜ ਵੀ ਜਦੋਂ ਕੋਈ ਮੈਨੂੰ ਤਕਲੀਫ ਹੁੰਦੀ ਹੈ ਨਾ, ਬੁਖਾਰ ਚੜ ਜੇ, ਇੱਕੋ ਹੀ ਗੱਲ ਕਰਦਾ ਰਿਹਾ ਮੈਂ ਯਾਰ ਆਪਣੇ ਅੱਬੇ ਨੂੰ, ਇੱਕੋ ਹੀ ਗੱਲ, ਓਏ ਅੱਬਾ ਮੈਂ ਰੋਜ਼ ਖੁਦਾ ਦੀ ਕਸਮ ਡੈਕ ਬਣਾਉਂਗਾ, ਤੂੰ ਰੋਜ਼ ਤੋੜੀ, ਮੈਂ ਰੋਜ਼ ਡੈਕ ਬਣਾਉਂਗਾ, ਤੂੰ ਰੋਜ਼ ਤੋੜੀ, ਤੂੰ ਵਾਪਸ ਆ ਜਾ। ਜਿਸ ਡੈਕ ਤੁਹਾਨੂੰ ਮੈਂ ਕਿਹਾ ਸੀ ਇਹ ਬੰਦਾ ਮਰ ਗਿਆ ਤੇ ਮੈਂ ਰਹੂੰਗਾ ਕਿੱਦਾਂ, ਮੈਂ ਕਹਿ ਰਿਹਾ ਮੈਂ ਰੋਜ਼ ਬਣਵਾਉਂਗਾ ਅੱਬਾ, ਤੂੰ ਸਵੇਰ ਸ਼ਾਮ ਤੋੜੀ, ਮੈਂ ਤੈਨੂੰ ਕੁਛ ਨਹੀਂ ਕਹੂੰਗਾ, ਇੱਕ ਵਾਰੀ ਆ ਜਾ, ਇੱਕ ਵਾਰੀ ਵਾਪਸ ਆ ਜਾ। ਉਸਤਾਦ ਜੀ ਇਹਨਾਂ ਦੀ ਗੱਲ ਕੀ ਕਹਿ ਰਹੇ ਸੀ ਤੁਸੀਂ ਜਦੋਂ ਬਿਮਾਰ ਮੈਂ
ਉਹ ਤਾਂ ਹੁਣ ਮੈਂ ਤੇ ਬੱਚੇ ਸੀ ਉਦੋਂ ਇਹਨਾਂ ਨੂੰ ਨਹੀਂ ਪਤਾ। ਹੁਣ ਮੇਰੀ ਇਹ ਹਾਲਤ ਆ ਕਿ ਮੈਂ ਜਦੋਂ ਤਕਲੀਫ ਉਹਨੂੰ ਹੁੰਦੀ, ਬੁਖਾਰ ਚੜ ਜੇ, ਸਭ ਤੋਂ ਮਤਲਬ ਮਸਲਾ ਹੋਵੇ ਨਾ ਮੈਨੂੰ, ਤੇ ਸਭ ਤੋਂ ਪਹਿਲਾਂ ਮੈਨੂੰ ਮੇਰਾ ਮਾਂ ਬਾਪ ਨੂੰ ਯਾਦ ਆਉਂਦਾ। ਹਾਂਜੀ ਹੋਏ ਹੋਏ ਕਿਉਂ ਕਿ ਮਾਂ ਬਾਪ ਇਨਸਾਨ ਬੱਚੇ ਨੂੰ ਉਹ ਤੋਂ ਸਵਾਕ। ਮੇਰੀ ਵਾਲਦਾ ਮੈਂ ਰਾਤ ਨੂੰ ਲੇਟ ਹੋ ਜਾਂਦਾ ਨਾ, ਕੋਈ ਨਹੀਂ ਸੀ ਪੁੱਛਦਾ ਹੁੰਦਾ, ਹੁਣ ਵੀ ਕੋਈ ਨਹੀਂ ਪੁੱਛਦਾ ਕਿ ਉਹ ਰਾਤ ਦੇ 10 ਵਜੇ ਜੇ ਆਇਆ ਨਹੀਂ ਜਾਉਂ। ਮੇਰੀ ਵਾਲਦਾ ਬਿਮਾਰ ਦੀ ਹਾਲਤ ਹੁੰਦੀ ਸੀ, ਉਹ ਪਈ ਪੁੱਛਦੀ ਨਹੀਂ ਬਿੱਲਾ ਆਇਆ ਨਹੀਂ ਅਜੇ 9 ਵਜ ਗਏ ਆ। ਉਹਨੂੰ ਇੱਧਰ ਮੂੰਹ ਟੈਪ ਪਿੱਛੇ ਇੱਧਰ ਮੂੰਹ ਹੁੰਦਾ ਜੀ, ਉਹਨੂੰ ਪਤਾ ਹੁੰਦਾ ਵੀ 9 ਵਜ ਗਏ, ਮੇਰਾ ਪੁੱਤਰ ਨਹੀਂ ਆਇਆ। ਮੇਰਾ ਬਾਪ ਮੈਂ ਲੇਟ ਹੋਇਆ ਕੰਮ ਤੋਂ, ਉਹਨੇ ਪੈਦਲ ਮੇਰੇ ਪਿੱਛੇ ਜਾਣਾ, ਤੂੰ ਆਇਆ ਨਹੀਂ, ਹਨੇਰਾ ਹੋ ਗਿਆ, ਰਸਤਾ ਮਤਲਬ ਲੁੱਗਾ ਵਜਿਆ, ਮਤਲਬ ਪਤਾ ਕਰਨ ਰਸਤੇ 'ਚ ਮਿਲਣਾ ਮੇਰੇ ਬਾਪ ਨੇ, ਉਹ ਯਾਰ ਤੂੰ ਹਨੇਰਾ ਹੋ ਗਿਆ ਤੂੰ ਆਇਆ। ਮੈਂ ਕਹਿੰਦਾ ਅੱਬਾ ਤੂੰ ਐਵੇਂ ਆ ਗਏ ਮਤਲਬ ਕਰੋ। ਹੁਣ ਦੁਨੀਆ ਦੇ ਨਹੀਂ ਰਹੇ, ਹੁਣ ਜਦੋਂ ਕੋਈ ਦੁੱਖ ਤਕਲੀਫ ਹੁੰਦਾ ਉਸਤਾਦ ਜੀ ਉਹਨਾਂ ਦੀ ਪਤਾ ਕਦੋਂ ਹੱਸਦੇ ਖੇਡਦੇ ਰਹੋ। ਹਾਂ ਤੁਸੀਂ 90 ਸਾਲ ਦੇ ਹੋ ਜੋ, ਪਿੰਡ ਦੇ ਚੌਧਰੀ ਲੱਗੇ ਹੋਵੋ, ਮੁਲਕ ਦੇ ਸਦਰ ਲੱਗੇ ਹੋਵੋ, ਜਿੱਥੇ ਤੁਹਾਨੂੰ ਲੱਗਣਾ ਨਾ ਕਿ ਯਾਰ ਇੱਥੇ ਮੈਂ ਫਸ ਗਿਆ, ਉੱਥੇ ਤੁਹਾਨੂੰ ਭਾਵੇਂ 80 ਸਾਲ ਪਹਿਲੇ ਅੱਬਾ ਫੌਤ ਹੋਇਆ, ਤੁਹਾਨੂੰ ਉਹਦੀ ਜ਼ਰੂਰਤ ਫੀਲ ਹੋਣੀ। ਸਹੀ ਹੋ ਗਿਆ ਉਸਤਾਦ ਜੀ। ਮੈਂ ਜਦੋਂ ਤਕਲੀਫ 'ਚ ਹੁੰਦਾ ਮੈਨੂੰ ਮੇਰੇ ਮਾਂ ਤੋਂ ਬਾਅਦ ਹੁੰਦੇ ਹੀ ਉਹ ਨੇ ਨਾ ਔਲਾਦ ਨਾ ਮਤਲਬ 8 ਬਾਪ ਆਪਣੇ ਇੱਕ ਪੁੱਤਰ ਨੂੰ ਪਾਲ ਸਕਦੇ, ਪਰ ਇੱਕ ਪੁੱਤਰ ਆਪਣੇ 8 ਬਾਪ। ਉਹ ਯਾਰ ਭਰਾਵਾ ਪੂਰੇ ਕੈਮਰਾਮੈਨ ਰੋਂਦੇ ਆ, ਸਾਰੇ ਰੋਂਦੇ। ਉਸਤਾਦ ਜੀ ਸ਼ੋਅ ਮਾਂ ਬਾਪ ਹਾਂ, ਹੁਣ ਮਾਂ ਬਾਪ ਐਸੀ ਹਾਲ ਆ, ਮਾਂ ਬਾਪ ਨੂੰ ਪਾਉਂਦੀ ਤਸਦੀ ਆ ਮਾਂ ਬਾਪ ਨੂੰ, ਜਿਹੜਾ ਉਹ ਯਾਰ ਇਹ ਨਹੀਂ ਯਾਰ ਮੇਰੇ ਸਿਰ ਤੇ ਮੇਰਾ ਮਾਂ ਬਾਪ ਨੂੰ ਤਸਦਾ ਵਾ ਤਾਂ ਰੋਣਾ ਹੀ ਆ। ਭਾਜੀ ਆ ਜਿਹੜੀ ਗੱਲ ਹੈ ਮਾਂ ਨਾ, ਬਾਪ ਨੂੰ ਤਸਦਾ ਵੀ ਮੇਰਾ ਮਾਂ ਬਾਪ ਮੇਰੇ ਸਿਰ ਤੇ। ਅੱਜ ਸ਼ੋਅ ਚੱਲ ਗਿਆ, ਤਸਵਾ ਹੈ ਕੀ ਆ? ਅੱਜ ਬਾਸ ਵਾਲਾ ਸ਼ੋਅ 5-6 ਦਿਨ ਪਹਿਲੇ ਚੱਲਿਆ, ਬਲਕਿ ਇਹ ਸ਼ੋਅ ਨਾ ਕੱਲ ਹੀ ਚਲਵਾ ਦਿਓ ਯਾਰ, ਯਾਨੀ ਕੱਲ ਉਹ ਚੱਲਿਆ ਨਾ ਤੇ ਅਗਲੇ ਦਿਨ ਇਹ ਚਲਵਾ ਦਿਓ, ਠੀਕ ਹੈ ਨਾ। ਤੇ ਇਸ ਸ਼ੋਅ ਦਾ ਮਕਸਦ ਹੀ ਹੈ ਉਸਤਾਦ ਜੀ, ਇਹਦੇ ਤੋਂ ਕੁਝ ਸਿੱਖੋ। ਉਹ ਨਾ ਕਮੈਂਟ ਦੇ ਵਿੱਚ ਇਹ ਨਾ ਕਹੋ ਜੀ ਤੁਸੀਂ ਇੰਜ ਕਰ ਰਹੇ, ਤੁਸੀਂ ਇੰਜ ਕਰ ਰਹੇ, ਤੁਸੀਂ ਬਾਸ ਨੂੰ ਇੰਜ ਕਰ, ਤੁਸੀਂ ਤੇ ਅੱਬੇ ਨੂੰ ਭਾਗ ਸਾਰੀ ਦੁਨੀਆ ਸਾਹਮਣੇ ਇੰਜ ਕਰ ਰਹੇ, ਇੰਜ ਕਰ ਰਹੇ, ਇੰਜ ਕਰ ਰਹੇ। ਇਹਦੇ ਤੋਂ ਸਿੱਖੋ, ਇਹਨੂੰ ਪੋਜ਼ਿਟਿਵ ਵੇ ਚ ਲਵੋ ਸ਼ੋਅ ਨੂੰ। ਤੁਹਾਡੇ ਆਲੇ ਦੁਆਲੇ ਕੋਈ ਕਿਸੇ ਨੂੰ ਵਹਾਓ ਇਹ ਸ਼ੋਅ, ਬਹੁਤ ਸਾਰੇ ਨੇ ਜਿਨ੍ਹਾਂ ਨੂੰ ਇਹ ਸ਼ੋਅ ਵੇਖਣ ਦੀ ਲੋੜ ਆ, ਉਹਨਾਂ ਨੂੰ ਵਹਾਓ, ਉਹਨਾਂ ਨੂੰ ਕਹੋ ਆ ਵੇ ਪ੍ਰੈਕਟੀਕਲ ਵੇਖ, ਆ ਵੇ ਕੀ ਕਰਦੇ ਪਿਆ ਆ ਮਰਾਸੀ ਕਾਮੇਡੀਅਨ ਜਿਹੜੇ ਕਰਦੇ ਇਹ ਵੀ ਕੰਮ ਕਰਦੇ। ਸਹੀ ਗੱਲ ਉਸਤਾਦ ਜੀ। ਠੀਕ ਹੈ ਨਾ। ਲੇਕਿਨ ਜੋ ਵੀ ਕਿ ਅੰਜਮਨ ਦਾ ਸੁਣੋ ਚਾਚਾ ਜੀ ਕੈਸੀ ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਕਰੇ ਆਬਾਦ ਰੱਖੇ ਸਾਰਿਆਂ ਨੂੰ, ਮੈਂ ਦੁਆ ਹੀ ਕਰ ਸਕਦਾ। ਇਹਨੂੰ ਵੀ ਅੱਲਾਹ ਤਾਲਾ ਹਿੰਮਤ ਦੇਵੇ, ਹਾਂ ਆਪਣਾ ਆਪ ਕੈਮਰਾ ਕਰਨ ਮੈਂ ਨਹੀਂ ਕਰ ਸਕਦਾ। ਹੁਣ ਮੈਂ ਹੁਣ ਇਹਨੂੰ ਮਾਰ ਵੀ ਨਹੀਂ ਸਕਦਾ, ਹੁਣ ਮੈਂ ਉਹ ਕੰਮ। ਤੁਸੀਂ ਭਾਜਨ ਏਦਾਂ ਕਰੋ ਨਾ, ਤੁਸੀਂ ਇੱਕ ਕੰਮ ਕਰੋ, ਤੁਹਾਡੀ ਮਿਹਰਬਾਨੀ, ਜਿਹੜੀ ਅਸੀਂ ਗੱਲ ਕੀਤੀ ਨਾ ਅੱਗੇ, ਹਾਂਜੀ ਤੁਸੀਂ ਇਹਨੂੰ ਨਾ ਅੱਜ ਤੋਂ ਬਾਅਦ ਹਾਂਜੀ ਘਰ 'ਚ ਗੈਰ ਮਰਦ ਕੋਈ ਨਾ ਤੁਹਾਡੇ ਸੌਵੇਂ, ਬੈਠਕ 'ਚ ਬਹਿਣਾ ਯਾਰ ਦੋਸਤ ਨੇ ਬੈਠ ਨਹੀਂ, ਇਹ ਮੈਂ ਤੁਹਾਨੂੰ ਕਹਿ ਰਿਹਾ, ਹਾਂਜੀ, ਹਾਂਜੀ। ਇਹ ਮੈਂ ਤੁਹਾਨੂੰ ਸਖਤੀ ਨਾਲ ਕਹਿ ਰਿਹਾ। ਹੋ ਗਿਆ ਜੀ। ਅੱਜ ਤੋਂ ਬਾਅਦ ਚਾਹੇ ਇਹਦਾ 10 ਸਾਲ ਪੁਰਾਣਾ ਯਾਰ ਹੋਵੇ, ਹੋ ਗਿਆ। ਉਹਨੂੰ ਕਹੇ ਪੁੱਤਰ ਇੱਥੇ ਬਹਿ 9 ਵਜੇ 10 ਵਜੇ ਤੱਕ ਬਹਿ, ਬੈਠਕ 'ਚ ਬਹਿ, ਬਾਹਰੋਂ ਬਾਹਰ ਐ ਪਿੱਛੇ ਜਾ ਕੇ ਉੱਤੇ ਕਮਰੇ 'ਚ ਮੇਰੀਆਂ ਧੀਆਂ ਵੀ ਇੱਥੇ ਆਉਂਦੀਆਂ ਨੇ, ਹਾਂਜੀ। ਮੇਰੀਆਂ ਨੂੰਹਾਂ ਤੇ ਉਹ ਵੀ ਧੀਆਂ ਰਗੀਆਂ ਨੇ, ਠੀਕ ਹੈ ਨਾ। ਪੁੱਤਰ ਜੀ ਇਹਨੂੰ ਕਹਿ ਦਿਓ ਅੱਜ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਗੈਰ ਮਰਦ ਕੋਈ ਸੌਵੇਂ ਨਾ ਆ ਕੇ, ਯਾਰ ਦੋਸਤ ਹੋਣ, ਬੈਠਕ 'ਚ ਬੈਠਣ, ਖੇਡਣ, ਖਾਣ ਪੀਣ, ਮੁੰਡਿਆਂ ਦੇ ਯਾਰ ਦੋਸਤ ਹੁੰਦੇ, ਕੋਈ ਰੌਲਾ ਨਹੀਂ ਮੈਂ ਹੁੰਦਾ, ਖੁਦ ਖਵਾਉਣਾ ਪਿਆਉਣਾ, ਲੇਕਿਨ ਇੱਕ ਲਿਮਟ ਹੁੰਦੀ ਹੈ, ਇੱਕ ਲਿਮਟ ਹੁੰਦੀ ਹੈ, ਜੀ ਬਿਲਕੁਲ ਇਹਦੀ ਸਮਝ ਠੀਕ ਹੈ ਜੀ। ਉੱਥੇ ਇਹਦੇ ਕਮਰਿਆਂ 'ਚ ਜਾ ਕੇ ਮੁੰਡਾ ਕੋ ਚੜ ਕੇ ਸੌਵੇ ਨਾ, ਮੈਂ ਤੁਹਾਨੂੰ ਦੱਸ ਦਿੱਤਾ ਜੀ। ਨਹੀਂ ਸੋਵੇਗਾ, ਇਹ ਵੀ ਨਹੀਂ ਸੋਵੇਗਾ। ਆਹੋ ਵੀ ਜੇ ਅੱਜ ਤੋਂ ਬਾਅਦ ਇਹ ਹੋਇਆ ਫਿਰ ਇਹ ਵੀ ਨਹੀਂ ਸੋਵੇਗਾ। ਅਸੀਂ ਇਹੋ ਕੁਛ ਹੀ ਕਰਾਂਗੇ ਫਿਰ। ਸਾਡੀ ਇਹ ਵੀ ਨਹੀਂ, ਥੋੜਾ ਜਿਹਾ ਨਾ ਰਿਲੈਕਸ ਕਰੋ। ਉਹ ਕਿੰਨਾ ਕੁ ਕਰਨਾ ਯਾਰ, ਨਹੀਂ ਹੁਣ ਈਜ਼ੀ ਕਰੋ ਥੋੜਾ। ਕਿੰਨਾ ਕੁ ਕਰਨਾ ਇਹਨੂੰ, ਉਹ ਯਾਰ ਕਿੰਨਾ ਕੁ ਕਰਨਾ ਯਾਰ। ਇੱਕ ਬੰਦਾ ਸਵੇਰੇ ਘਰੋਂ ਨਿਕਲਣਾ, ਉਹਨੂੰ 7 ਵਜੇ ਇੱਥੇ ਹੁੰਦਾ, 7 ਵਜੇ ਤੋਂ ਪਹਿਲਾਂ ਰਿਲੈਕਸ ਕਿੰਨਾ ਕਰੀਏ, ਉਹਨੂੰ 7 ਵਜੇ ਵੀ ਛੱਡ ਦਈਏ ਬੁਲਾਉਣਾ। ਨਹੀਂ ਰਿਲੈਕਸ ਕੀ ਮਤਲਬ, 2-4-5 ਦਿਨ ਛੁੱਟੀ ਦੇ ਦਈਏ ਇਹਨੂੰ, ਜਿੱਦਾਂ ਉਹ ਕਹਿੰਦਾ ਕਰ ਦਿਓ। ਉਹ ਫਿਰ ਤੈਨੂੰ ਪਤਾ ਹੀ ਨਹੀਂ ਉਹ ਕਿੱਦਾਂ ਕੀ ਕਰੇ। ਲੈ ਦੱਸ ਉਸਤਾਦ ਜੀ ਇੱਕ ਵਾਰੀ ਤੁਸੀਂ ਸੁਣੋ, ਤੁਸੀਂ ਕੀ ਕਹਿਣਾ ਚਾਹੁੰਦਾ ਇਹਦਾ ਇੱਕੋ ਹੀ ਹੱਲ ਹੈ ਸਾਡਾ ਨਾ ਉਸਤਾਦ ਬਾਸ ਮੇਰਾ ਸੌਰੀਕਾ ਵੀਰ ਹੈ, ਮੇਰਾ ਪੁੱਤਰ ਹੈ, ਇਹਦਾ ਇੱਕੋ ਹੀ ਹੱਲ ਹੈ ਚਾਚਾ ਜੀ, ਇਹਦੀ ਕਹਿਣਾ ਕਿਤੇ ਸਪਾਰੀ ਦੇ ਦਿਓ। ਨਹੀਂ ਬਾਸ ਬੋਲ ਯਾਰ, ਤੇਰਾ ਆਪਣਾ ਕੀ ਮਾਈਂਡ ਆ? ਤੂੰ ਦੱਸ ਯਾਰ ਕੀ ਕਰਨਾ ਵਾ, ਕੀ ਮੈਂ 10 ਸ਼ੇਰਾਂ ਕੇ ਪਾ ਦਈਏ ਕਿੰਨਾ ਬੋਲ ਤੇ ਸਹੀ। ਛੁੱਟੀ ਲੈ ਆਦੇ ਕਿੰਨੇ ਆ? ਕਿੰਨੀਆਂ ਆਹੋ ਹੁਣ ਤੇ ਫਿਰ ਕੱਲ ਨੂੰ ਆ ਜਾਏਗਾ ਟਾਈਮ। ਨਹੀਂ ਹੋਣਾ ਨੇ। ਜਾਣਾ ਕਿੱਥੇ ਆ? ਜਾਣਾ ਕਿੱਥੇ ਆ? ਗੇਮਾਂ 'ਚ ਜਾ। ਹੈ ਕਿਹੜੀਆਂ ਗੇਮਾਂ ਦੇ? ਠੀਕ ਹੈ ਚਾਚਾ ਜੀ, ਤੁਸੀਂ ਨਾਲ ਜਾਣਾ ਹੈ।
ਮੈਂ ਵੀ ਖੇਡ ਲੈਂਦਾ ਵਾ ਤੇ ਆਪਾਂ ਮੈਂ ਬੈਗ ਤੇਰੇ ਉੱਤੇ ਲਾਉਂਗਾ ਵੀ 200 ਦੀ ਕੈਪ ਲਾ ਲਾ ਆ ਮੈਂ ਸੱਚ ਕੇ ਜਾਓ ਤੁਸੀਂ ਏਦਾਂ ਕਰੋ, ਸੇਧ ਦੇਵੇ। ਤੁਸੀਂ ਇਹਨੂੰ ਲੈ ਕੇ ਜਾਓ ਹੁਣ ਘਰ, ਠੀਕ ਹੈ ਜੀ, ਤੇ ਬਸ ਇਹਨੂੰ ਘਰ ਲੈ ਕੇ ਜਾਓ ਤੇ ਦੇਖੋ ਕੀ ਕਰਦਾ ਕੀ ਹਿਸਾਬ ਕਿਤਾਬ ਕਰਦਾ। ਹਾਂ ਚਲਿਏ ਚਲੋ ਜਾਓ ਲੈ ਕੇ ਇਹਨੂੰ। ਉਹਦੀ ਅੰਮੀ ਪਰੇਸ਼ਾਨ ਜੀ ਬੈਠੀ ਸੀ ਮੈਂ ਹਾਂ, ਕਹਿੰਦੀ ਤੂੰ ਨਾ ਜਾ ਉਹਨੂੰ ਇਹ ਸੀ ਇਹਨੇ ਜਾ ਕੇ ਉੱਥੇ ਮੈਨੂੰ ਇਹ ਸਮਝਦੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਮੈਂ ਟੈਂਪਰੇਚਰ ਦਾ ਮਰੀਜ਼ ਮੈਂ ਵੀ ਉਹੀ ਆ ਭਾਈ ਮੈਨੂੰ ਵੀ ਗੁੱਸਾ ਚੜਦਾ ਮੈਨੂੰ ਗਾਲਾਂ ਕੱਢਦਾ ਇਹਨੂੰ ਮੈਂ ਆਪਣਾ ਜਦੋਂ ਗੁੱਸਾ ਇਨਸਾਨ ਪੀ ਜਾਂਦਾ ਵਾ ਉਹ ਬਾਅਦ ਵਿੱਚ ਟੈਂਪਰੇਚਰ ਦਾ ਮਰੀਜ਼ ਹੋ ਜਾਂਦਾ ਕਿਹਦਾ ਟੈਂਪਰੇਚਰ ਜਿਹਨੂੰ ਕਹਿੰਦੇ ਬਿਮਾਰੀ ਹੈ ਕੋਈ ਡਿਪਰੈਸ਼ਨ ਗੁੱਸਾ ਚੜ ਜਾਂਦਾ ਗਾਲਾਂ ਕੱਢਦਾ ਸੁੱਤਾ ਪਿਆ ਤਬਕੇ ਉੱਠਦਾ ਹਾਂਜੀ ਹਾਂਜੀ ਝਟਕੇ ਲੱਗਣ ਲੱਗ ਪੈਂਦੇ ਝਟਕੇ ਲੱਗ ਇਹਦਾ ਹੀ ਹਾਲ ਹਾਂਜੀ। ਮੈਂ ਭਾਵੇਂ ਸਿਰਫ 24 ਘੰਟੇ ਸਿਰਫ 2 ਘੰਟੇ ਸੌਣਾ ਸਿਰਫ 2 ਘੰਟੇ ਅੱਛਾ ਨੀਂਦ ਨਹੀਂ ਆਉਂਦੀ ਕਿਉਂ ਆਪੇ ਚਲਾ ਕਿੰਨੇ ਦਿਲ ਤਾਂ ਨਹੀਂ ਲਾ ਬੈਠੇ ਕਿਤੇ, ਹਾਂਜੀ ਕਿਤੇ ਦਿਲ ਲਾ ਬੈਠੇ? ਦਿਲ ਲੱਗਾ ਏ ਦਿਲ ਕਿਥੇ ਨਾ 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 ਲੱਗਾ ਦਿਲ ਹੁੰਦੇ ਇਹਨਾਂ ਦਾ ਦਿਲ ਲੱਗਾ ਹੁਣ ਬਾਦ ਸਾਹਿਬ ਨੇ ਡੀਕਨਾ ਵਾ ਵੀ ਉਹਨੇ ਆਉਣਾ ਬਾਦ ਸਾਹਿਬ ਨੇ ਰਾਤ ਨੂੰ ਲੇਟ ਆਉਣ ਜਦੋਂ ਜਾਗ ਰਿਹਾ ਕਿੱਥੇ ਆ ਗਿਆ ਵਿਆਹ ਨਹੀਂ ਕਰਨਾ ਹਲੇ ਅਸੀਂ ਇਹਦਾ। ਵਿਆਹ ਮੈਂ ਯਕੀਨ ਕਰੋ ਤੁਹਾਡੇ ਕੋਲ ਬੈਠਾ ਹਾਂ ਮੇਰਾ ਇਹਦੇ ਨਾਲ ਵਾਦਾ ਵਾ ਕਿ ਕਰੇ ਨਾ ਆਪਣਾ ਆਪਣੇ ਆ ਜਿਹੜਾ ਕਰੇ ਸਾਰਾ ਕੁਝ ਸੈਟਿੰਗ ਕਰੇ ਇਹਦਾ ਵਿਆਹ ਏਦਾਂ ਨਾ ਕਰੂੰਗਾ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਨਾਲ ਦਾ ਸਾਥ ਦਾ ਚਾਚੇ ਹੋਏ ਦੇ ਵਿਆਹ ਤੇ ਐਸਐਸ ਕਿਸਮ ਦਾ ਖੁਸਰਾ ਲੈ ਕੇ ਆਵਾਂਗੇ ਫਿਰ ਤੁਹਾਡੀ ਸੋਚ ਆ ਓਏ ਤੁਸੀਂ ਅਸੀਂ ਆਪ ਥੋੜੇ ਆਪ ਅਸੀਂ ਕਿਸੇ ਨੂੰ ਪੈਸੇ ਕੋ ਦੇਣੇ ਆ ਉਹ ਮਰੇ ਕੀ ਗੱਲ ਮਤਲਬ ਪਤਾ ਕੀ ਆ ਬਹੁਤ ਅੱਛਾ ਇਨਸਾਨ ਆ ਮਤਲਬ ਕਿ ਦਿਲ ਚ ਇਹਦੇ ਚ ਨਾ ਉਹ ਕੀ ਹੁੰਦੇ ਆ ਅਹਿਸਾਸ। ਮੁਨਾਫਕਤ ਨਹੀਂ ਹੈਗੀ ਕਿਹਦੇ ਇਹਦੇ ਸਿਰਫ ਇੰਨੀ ਆ ਕਿ ਲਗਰਜੀ ਆ ਇਹਦੇ ਸਹੀ ਗੱਲ ਕਹੀ ਜਾਂਦੀ ਬਿਲਕੁਲ ਇਸ ਤਰ੍ਹਾਂ ਬਿਲਕੁਲ ਠੀਕ ਹੈ ਲਗਰਜੀ ਆ ਲਾਪਰਵਾਹੀ ਆ ਜਿਹੜੀ ਅੱਤ ਵਾਲਾ ਵੀ ਹੈਗਾ ਮੁਨਾਫਿਕ ਨਹੀਂ ਹੈ ਸਮਝ ਵੀ ਆ ਸਾਰੀ ਸਾਰਾ ਕੁਝ ਹੈ ਲੇਕਿਨ ਨਹੀਂ ਆ ਅੱਲਾਹ ਪਾਕ ਆਸਾਨੀਆਂ ਕਰੇ ਇਹਦੇ ਲਈ ਅਸੀਂ ਦੁਆ ਕਰਦੇ ਹਾਂ ਦੁਆ ਕਰੋ ਅੱਲਾਹ ਤਾਲਾ। ਲੇਕਿਨ ਉਸਤਾਦ ਜੀ ਮੈਂ ਕਸਮ ਵਾਲੀ ਗੱਲ ਚਾਚੂ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਚਾਹ ਰਿਹਾ ਸੀ ਕਿੰਨਾ ਮੇਰਾ ਬੜਾ ਦਿਲ ਕਰਦਾ ਮੈਂ ਤਾਂ ਕਹਿੰਦਾ ਤੁਸੀਂ ਇਹ ਨਹੀਂ ਨਾ ਹੁੰਦਾ, ਤੁਸੀਂ ਆ ਕੇ ਬਹਿ ਜਾ ਕਰੋ। ਤੁਸੀਂ ਆ ਜਾਇਆ ਕਰੋ ਤੁਸੀਂ ਆ ਜਾਇਆ ਕਰੋ ਘਰ ਵੇਲੇ ਵੀ ਤਾਂ ਬੈਠੇ ਰਹਿੰਦੇ। ਦੇਖੋ ਨਾ ਚਾਚਾ ਜੀ ਤੁਸੀਂ ਆਓ ਕਸਮ ਵਾਲੀ ਗੱਲ ਜੇ ਜਿਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਉਸਤਾਦ ਜੀ ਇੱਕ ਨੋਟ ਨਹੀਂ ਮੈਨੂੰ ਪੁੱਤ ਮੈਂ ਸਾਰੀ ਇੱਕ ਨੋਟ ਉਮਰ ਮਤਲਬ? ਲੱਖ ਰੁਪਏ ਮੈਂ ਪਿਆਰ ਮੈਂ ਬਤਾ ਦਿੰਦਾ ਲੱਖ ਰੁਪਏ 1.5 ਲੱਖ 2 ਲੱਖ ਉਸਤਾਦ ਜੀ ਜਿੰਨੀ ਮੈਂ ਮਰਜ਼ੀ ਪਿਆਰ ਆਹ ਜੀ ਸਵੇਰੇ ਚਾਚਾ ਜੀ ਕਹਿੰਦੇ ਅਬਾਸ ਤੋਂ ਘਰ ਆ ਪਿਆ ਫੈਸਲ ਪੁੱਤ ਮੈਂ ਇੰਨਾ ਕੁ ਪੈਸਾ ਚਾਚਾ ਜੀ ਦਾ ਕਹਿਣਾ ਬਾਸ ਨੂੰ ਮੈਂ ਪੈਸੇ ਚਲੋ ਵੇਖੀ ਗੱਲ ਵਾਲਾ। ਮੈਂ ਇਨਸਾਨੀਅਤ ਨੂੰ ਤਰਜੀਹ ਗੱਲ ਵੱਡੀ ਕਰ ਲਈ ਚਾਚਾ ਜੀ ਗੱਲ ਵੱਡੀ ਕਰ ਮੈਂ ਪੈਸੇ ਨੂੰ ਤਰਜੀਹ ਨਹੀਂ ਦਿੱਤੀ ਕਹਿੰਦੇ ਮੈਂ ਇਨਸਾਨੀਅਤ ਨੂੰ ਤਰਜੀਹ ਹਾਏ ਹਾਏ ਕਹਿੰਦੇ ਉਹਨਾਂ ਜਿੰਨਾ ਨੂੰ ਪੈਸਾ ਮੇਰੇ ਕੋਲ ਆਇਆ ਆ ਬੈਠਾ ਇਹਨੂੰ ਕਹੇ ਹੋਰ ਕੋਈ ਗੱਲ ਨਹੀਂ ਕੀਤੀ ਇੱਕੋ ਗੱਲ ਕਸਮ ਖਾ ਕੇ ਦੱਸੇ ਕਿ ਜਦੋਂ ਇਹ ਬਚਪਨ ਚ ਹੁੰਦਾ ਸੀ ਮੇਰੀਆਂ ਜੇਬਾਂ ਨੇ ਕੀ ਦੇਖਦੇ ਰਹੇ ਆ ਕੀ ਸੀ ਓਏ ਦੱਸ ਕਿੰਨੇ ਪੈਸੇ ਦੇਖਦੇ ਰਹੇ ਆ ਦੱਸਣ ਦੱਸ ਜ਼ਰਾ ਹੁਣ ਇਹ ਮੈਨੂੰ ਕਹਿੰਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਹ ਇਹਨਾਂ ਨੇ ਪੈਸੇ ਲੋਕਾਂ ਨੂੰ ਕੱਢ ਕੇ ਵਿਖਾਉਣਾ ਹੁੰਦਾ ਹੁਣ ਤੋਂ ਕੋਈ ਪੈਸਾ ਨਹੀਂ ਸਾਡੇ ਵਾਸਤੇ ਲੱਭਣਾ ਹੁਣ ਦੌਰ ਇਹਨਾਂ ਦਾ ਆ ਤੇ ਗਿਆ ਨਾ। ਹੁਣ ਤੁਸੀਂ ਉਦੋਂ ਤੁਸੀਂ ਛੋਟੇ ਸੀ, ਹੁਣ ਤੁਸੀਂ ਵੱਡੇ ਹੋ ਗਏ, ਹੁਣ ਤੁਸੀਂ ਕੱਢ ਕੇ ਵਹਾਓ ਪਿਓ ਨੂੰ ਕਿ ਅੱਬਾ ਜੀ ਲੋ ਫੜੋ ਪੈਸੇ। ਮੇਰੀ ਆਦਤ ਇੱਕ ਬਣ ਗਈ ਮੇਰੀ ਜੇਬ 'ਚ 20,000 30,000 ਮੈਂ 100 ਦੀ ਚੀਜ਼ ਲੈਦਾ ਮੈਂ ਜੇਬ 'ਚੋਂ ਸਾਰੇ ਕੱਢਣੇ ਆਦਤ ਬਣ ਜਾਂਦੀ ਇਨਸਾਨ ਦੀ ਉਹ ਮੈਂ 100 ਰੁਪਏ ਚੀਜ਼ ਲੈਂਦੀ ਜੇਬ ਮੇਰੀ ਬੇਗਮ ਸਲਵਾਰ ਕਮੀਜ਼ ਦਾ ਪਾਉਣ ਵਾਲੇ ਇਦਾਂ ਹੀ ਕਰਦੇ ਆ। ਮੈਂ ਸਲਵਾਰ ਨਹੀਂ ਮੱਕੀ ਹੁਣ ਤੇ ਨਹੀਂ ਹੈਗਾ ਕੋਈ ਅਗਰ ਹੈਗੇ ਆ ਤਾਂ ਥੋੜਾ ਇੱਧਰ ਹੋ ਜਾਓ। ਸਾਰੇ ਲੜਦੇ ਮੈਂ ਫਿਰ ਬਟੂਆ ਲਿਆ ਕੇ ਰੱਖਿਆ 2 ਦਫਾ ਬਟੂਆ ਡਿੱਗ ਪੈਣਾ ਮੈਂ ਫਿਰ ਪੈਸੇ ਜੇਬ 'ਚ ਉਹਦੇ ਇਦਾਂ ਹੀ ਰੰਗ ਲਾਉਂਦਾ ਮੇਰੇ ਕੋਲ ਰਾਤ ਨੂੰ ਨਾ ਉਹ ਦੌਰ ਜਿਹੜਾ ਅੱਜ ਤੋਂ ਜਦੋਂ ਇਹ ਪੈਦਾ ਨਹੀਂ ਸੀ ਸੰਨ 92 ਚ ਪੈਦਾ ਹੋਇਆ 1992 31 ਤਰੀਕ ਨੂੰ ਆਖਰੀ ਤਰੀਕ 92 ਨੂੰ ਪੈਦਾ ਹੋਇਆ ਦਸੰਬਰ ਆਖਰੀ ਤਰੀਕ ਸੀ 92 ਚ ਪੈਦਾ ਹੋਇਆ 31 92 ਨੂੰ ਪੈਦਾ ਹੋਇਆ ਲਓ ਜੀ 31 92 ਨੂੰ ਹਾਂਜੀ 31 31 92 ਹਾਂ 2000 92 ਯਾਦ 1992 2092 1992 ਸਰ 1992 1992 31 ਨੂੰ ਠੀਕ ਹੈ ਅੱਛਾ ਇਹਨੂੰ ਪੁੱਛੋ ਵੀ ਮੈਂ ਤਾਂ ਉਹ ਦੌਰ ਸੀ ਐਸਾ ਉਸਨੇ ਇਸ ਤੋਂ ਪਹਿਲੇ ਕਿਹੜਾ ਦੌਰ ਸੀ ਕਿੰਨਾ ਸਸਤਾ ਦੌਰ ਸੀਗਾ ਮਤਲਬ ਕਿ ਰਿਹਾ ਪਹਿਲੇ ਮੈਂ 2 ਲੱਖ ਦੌਰ ਹੀ ਦੇਖਿਆ 9 ਰੁਪਏ ਪੈਟਰੋਲ ਹੁੰਦਾ ਲੀਟਰ 11 ਸਾਲ 9 ਰੁਪਏ ਲੀਟਰ ਰਿਹਾ ਪੈਟਰੋਲ ਜਦੋਂ 11 ਸਾਲ 9 ਰੁਪਏ 9 ਰੁਪਏ ਦਾ ਜੇ 2 ਲੱਖ ਦੀ ਹਕੂਮਤ ਬਦਲੀ ਫਿਰ 11 ਰੁਪਏ ਪੈਟਰੋਲ ਹੋਇਆ ਸੀ 11 ਸਾਲਾਂ 'ਚ 2 ਰੁਪਏ ਵਧੇ ਓਏ ਤੇ ਉਹ ਆਮ- ਮੇਰੇ ਕੋਲ 81 ਮਾਡਲ ਜਾਮਾ ਹੁੰਦਾ ਸੀ ਉਸ ਦੌਰ 'ਚ ਜਪਾਨ ਦਾ ਕੋਲ 50 ਦਾ ਤੇਲ ਉਸ ਦੌਰ 'ਚ ਮੇਰੀ 3200 ਰੁਪਏ ਤਨਖਾਹ ਸੀ ਓਏ ਜਦੋਂ 9 ਰੁਪਏ ਦਾ ਲੀਟਰ ਤੇਲ ਸੀ। ਤੇ ਉਦੋਂ 3200 ਰੁਪਏ ਦਾ ਉਦੋਂ ਮਾਸਟਰ ਬਿੱਲੇ ਦੀ ਸਟਾਰਟ ਹੋਈ ਸੀ ਸਾਲ 1986 ਮਾਸਟਰ ਬਿੱਲਾ ਕੌਣ ਸੀ
ਮੇਰੇ ਉਸਤਾਦ ਨੇ ਮੈਨੂੰ ਫੜ ਕੇ ਨਾ ਮਤਲਬ ਮਾਸਟਰ ਨੂੰ ਕਿਹਾ ਤੂੰ ਬਾਤ ਕਰ, ਮੈਂ ਮਾਸਟਰ ਤੇ ਮਾਸਟਰ ਜੀ ਚਾਹੁੰਦੇ ਸੀ ਮਾਸਟਰ ਜੀ ਕਹਿੰਦਾ ਮੇਰੇ ਕੋਲ ਬੰਦੇ ਕੰਮ ਕਰਨ, ਮਾਸਟਰ ਜੀ ਉਹਦੇ ਆ ਜੀ, ਮਾਸਟਰ ਜੀ ਆ ਜੋ ਮੇਰੇ ਕੋਲ 10-12 ਬੰਦੇ ਉਦੋਂ ਕੰਮ ਕਰਦੇ ਸੀ ਮੇਰੇ ਕੋਲ। ਠੀਕ ਹੈ। ਹਾਂ ਹੁਣ ਤਾਂ ਮੈਂ ਜਦੋਂ ਛੱਡਿਆ ਉਹ ਮੇਰੇ ਕੋਲ 25-30 ਬੰਦੇ ਕੰਮ ਕਰਦੇ ਨੇ, ਉਦੋਂ ਥੋੜੇ ਕੰਮ ਸ਼ੁਰੂ ਕੀਤਾ ਨਾ, ਹੁਣ ਤਾਂ ਮੇਰੇ ਕੋਲ 60 ਮਸ਼ੀਨਾਂ ਸੀ। ਹਾਂ ਪੂਰੀ ਅੱਛਾ factory ਚਾਚੇ ਉਦੋਂ ਕੋਲ ਸੀ। ਮਤਲਬ ਕਿ ਇਹ ਦੋ ਸੀ ਮੇਰੇ ਜੇਬ ਦੇ ਵਿੱਚ 2000 ਜਾਂ 1500 ਰੁਪਇਆ ਰਾਤ ਨੂੰ ਨਹੀਂ ਸੀ ਨਾ ਹੁੰਦਾ, ਤੇ ਮੈਂ ਆਪਣੀ ਵਾਲਦਾ ਕੋਲ ਉਹ ਧਾਰ ਲੈਣੇ। ਹਾਂ ਮੇਰੀ ਵਾਲਦਾ ਕੋ ਮਾਸ਼ਾਅੱਲਾ ਸਾਰੇ ਕੋਈ ਨਿਜ਼ਾਮ, ਵਾਲਦਾ ਕੋ ਕਮੇਟੀਆਂ, ਦੁੱਧ ਦੇ ਪੈਸੇ, ਮੱਝਾਂ ਰੱਖੀਆਂ ਦੇ ਸਾਰ ਮੈਂ ਆਮ ਕਰਾ ਮੀਲੀ ਮੰਦੇ ਜੁਮੇਦਾਰ ਮੈਂ ਤੁਹਾਨੂੰ ਦੇ ਦੂੰਗਾ ਜੇ ਮਤਲਬ ਮੈਂ 1500 ਜੇਬ 'ਚ ਪਾਉਣਾ, ਫਿਰ ਮੈਨੂੰ ਨੀਂਦ ਆਉਣੀ। ਹਾਏ ਹਾਂ ਹਾਏ ਮਤਲਬ ਮੇਰੀ ਜੇਬ 'ਚ ਪੈਸਾ ਨਾ ਹੋਵੇ ਤੇ ਮੈਂ ਤੇ ਪੈਸੇ ਨੂੰ ਤਰਜੀਹ ਨਹੀਂ ਦਿੱਤੀ। ਮੇਰੇ ਕੋਲ ਯਾਰ ਬੇਲੀ ਆ ਜਾਣੇ, ਜਿਆਦਾ ਉੱਥੇ ਮੱਝਾਂ ਬੰਨੀਆਂ ਨੇ ਬਾਹਰ, ਯਕੀਨ ਕਰ ਸਹੀ ਹੁਣ ਬਾਹਰ ਮੱਝਾਂ ਕੋ ਰੋਟੀਆਂ ਖਾਓ, ਮਤਲਬ ਬੇਰੁਜ਼ਗਾਰੀ, ਮਤਲਬ ਮਾਸ਼ਾਅੱਲਾ ਹੁਣ ਵੀ ਮੇਰਾ ਇਹ ਸੂਲ ਆ ਕਿ ਮੇਰੇ ਕੋਲ ਘਰ ਮਹਿਮਾਨ ਆ ਜਾਏ ਨਾ, ਤੂੰ ਚਾਹ ਪਾਣੀ ਤੋਂ ਬਗੈਰ ਜਾਵੇ, ਮੇਰਾ ਪਰੇਸ਼ਾਨ ਨਾ ਹਾਂ। ਯਾਰ ਮੇਰੇ ਕੋਲ ਬੰਦਾ ਗਿਆ, ਮੈਂ ਪਰੇਸ਼ਾਨ, ਮਤਲਬ ਕਿ ਆਏ ਬੰਦੇ ਦੀ ਮਤਲਬ ਕਿ ਖਿਦਮਤ ਨਾ ਕਰੇ ਬੰਦਾ, ਉਹ ਕਾਹਦਾ ਘਰ ਆ ਕਹੀ ਜਾਊਗਾ ਯਾਰ ਮੈਂ ਗਿਆ ਸੀ ਚਾਹ ਨਹੀਂ ਪੀਤੀ ਕਿਸੇ ਨੇ। ਸਹੀ ਗੱਲ। ਹੁਣ ਨਾ ਮੈਂ ਕੁਝ ਦਿਨ ਪਹਿਲੇ ਮੋਟਰਸਾਈਕਲ ਤੇ ਕੁੜੀ ਆਪਣੀ ਬਿਠਾਈ ਤੇ ਮੈਂ ਚਲਾ ਗਿਆ, ਤੇ ਜ਼ਬਰਦਸਤੀ ਚਾਚੇ ਨੇ ਨਾ ਉਹਨੂੰ ਨਾ 100 ਰੁਪਇਆ ਦਿੱਤਾ। ਮੈਂ ਕਿਹਾ ਚਾਚਾ ਸਾਰੇ ਤੇਰੇ ਹੀ ਆ, ਰਹਿਣ ਦੇ। ਨਹੀਂ ਇਹਨੇ ਮਗਰ ਮੁੰਡਾ ਭੇਜ ਕੇ ਫੇਰ ਉਹਦੇ ਹੱਥ 'ਚ ਫੜਾ ਤੇ ਕਿਹਾ ਤੂੰ ਮੇਰੀ ਧੀ ਨੂੰ ਪਹਿਲੀ ਵਾਰੀ ਲੈ ਕੇ ਆਇਆ। ਉਧਰ ਤਾਂ ਜਾਣ ਕੇ ਬੱਚੇ ਲੈ ਕੇ ਚਾਚੇ ਦੇ ਕਿਤੇ ਫਿਰੀ ਜਾਂਦੇ। ਚਾਚਾ ਕਹਿੰਦਾ ਭਾਈ ਕੋ 100 ਸੀਗਾ। ਦੇਖੋ ਜੀ ਉਹ ਵੀ ਸਾਡੇ ਮਤਲਬ ਮੇਰੇ ਪੋਤਰੇ ਆ, ਦੋਤਰੇ ਪੁੱਤਰੀਆਂ, ਮੈਂ ਮੇਰੇ ਮਾਸ਼ਾਅੱਲਾ 4 ਦੋਤਰੇ ਆ, ਇੱਕ ਪੁੱਤਰਾ ਮੇਰਾ ਘਰ ਮਾਸ਼ਾਅੱਲਾ ਮੈਂ ਉਹਦੇ ਨਾਲੇ ਲੱਗਾ, ਉਹ ਵੀ ਮੇਰੀ ਮਤਲਬ ਪੁੱਤਰੀ ਆ। ਮਤਲਬ ਕਿ ਤੁਹਾਡੀ ਬੇਟੀ ਜੇ ਮਤਲਬ ਬੇਟਾ ਪੁੱਤਰਾ ਵਾਲਾ, ਹੁਣ ਮੈਂ ਦੋਤਰੇ ਪੁੱਤਰੇ ਵਾਲਾ ਹੈਗਾ ਵਾ, ਹੁਣ ਮਤਲਬ ਕਿ ਦੇਖੋ ਜੀ ਮੈਂ ਹੁਣ ਤੇ ਤੁਹਾਡਾ ਦੌਰ ਆ। ਬਿਲਕੁਲ ਮੈਂ ਤੁਹਾਨੂੰ ਚਲੋ ਇੱਕ ਆਖਰੀ ਗੱਲ ਸੁਣਾਉਣਾ। ਮੈਂ ਨਾ ਮੇਰੀ ਫੈਮਿਲੀ 'ਚ ਵੀ ਇੱਕ ਹੈਗਾ ਇਦਾਂ ਦਾ, ਮਤਲਬ ਉਹ ਇਹਦੇ ਹਾਲੇ ਮਾਸ਼ਾਅੱਲਾ ਬਹੁਤ ਅੱਛਾ, ਉਹ ਬਹੁਤ ਅੱਗੇ ਨਿਕਲ ਗਿਆ ਸੀ। ਮੈਂ ਕੀ ਕੀਤਾ, ਮੈਂ ਉਹਦੇ ਬੱਚੇ ਵੀ ਸੀ, ਉਹਦੀਆਂ ਬੇਟੀਆਂ ਵੀ ਸੀ, ਉਹਦੀ ਮਾਂ ਵੀ ਉੱਥੇ। ਮੈਂ ਨਾ ਹਿਸਾਬ ਲਾਇਆ, ਮੈਂ ਕਿ ਇਹਨੂੰ ਮੈਂ ਥੋੜੀ ਜਿਹੀ ਇਹਨਾਂ ਦਾ ਗੈਰਤ ਕਿਸੇ ਤਰੀਕੇ ਨਾਲ ਦਵਾਂ। ਮੈਂ ਗਿਆ ਘਰ ਉਹਦੇ ਨਾਲ, ਤੇ ਮੈਂ ਬੋਲਿਆ ਜੇ ਉਹ ਤੇ ਉਹ ਬੈਠਾ, ਤੇ ਮੈਂ ਨਾ ਐਪਲ ਦਾ ਜੂਸ ਮੰਗਾਇਆ। ਜੂਸ ਨਹੀਂ ਉਹ ਜਿਹੜਾ ਪਾਣੀ ਵਰਗਾ ਨਾ, ਮਤਲਬ ਐਪਲ ਇੱਕ ਤੇ ਮਿਲਕ ਸ਼ੇਕ ਹੁੰਦੀ ਉਹ ਨਹੀਂ ਦੂਸਰਾ ਜੂਸ, ਉਹ ਸੇਮ ਉਹ ਰੰਗ ਸੀ, ਉਹਦਾ ਨਿਜ਼ਾਮ ਵਾਲਾ ਸੇਮ। ਮੈਂ ਉਹੀ ਖਾਲੀ ਬੋਤਲ 'ਚ ਨਾ ਪਾਇਆ ਅੱਧੀ ਕੁ ਕਰਕੇ, ਤੇ ਮੈਂ ਉਹਦੀਆਂ ਧੀਆਂ ਨੂੰ ਬਿਠਾ ਕੇ ਨਾਲ ਅੰਮੀ ਨੂੰ ਬਿਠਾ ਕੇ, ਤੇ ਮਾਂ ਨੂੰ ਫੜ ਕੇ ਮੈਂ ਕਿਹਾ ਇਹਨਾਂ ਨੂੰ ਵੀ ਪਿਆ। ਉਹ ਹਾਲਾਤ ਹੀ ਇੰਨੇ ਕੁ ਬੁਰੇ ਹੋ ਗਏ ਸੀ ਵਿਚਾਰੀਆਂ। ਮੈਂ ਕਿਹਾ ਇਹਨਾਂ ਨੂੰ ਵੀ ਪਿਆ, ਮੈਂ ਗਲਾਸਾਂ 'ਚ ਪਾਵਾਂ, ਮੈਂ ਕਿਹਾ ਪੀਓ ਉਹਦੀਆਂ ਧੀਆਂ ਨੂੰ, ਮੈਂ ਕਿਹਾ ਪੀਓ ਤੁਸੀਂ ਵੀ। ਉਹ ਤੜਫੇ, ਉਹ ਨਾ ਕਰ ਮੈਂ ਕਿਹਾ ਕੀ ਹੁੰਦੇ, ਮੈਂ ਕਿਹਾ ਤੂੰ ਮਾਰ ਦੇ ਉਹਨਾਂ ਨੂੰ ਲੈ ਇਸ ਕੰਮ 'ਚ। ਠੀਕ ਹੈ ਜੀ, ਲੇਕਿਨ ਭਾਜੀ ਐ ਮੈਂ ਕੀਤਾ, ਅੱਲਾ ਦਾ ਸ਼ੁਕਰ ਆ, ਉਹ ਦਿਨ ਜਾਵੇ ਆ ਦਿਨ ਆਵੇ, ਨਹੀਂ ਹਟਿਆ। ਜੀ ਉਹ ਨਹੀਂ ਹਟਿਆ। ਮੈਂ ਕਿਹਾ ਲੱਗਦਾ ਕਿ ਕਿੰਨਾ ਵੀ ਹੁਣ ਨਹੀਂ ਕੋਸ਼ਿਸ਼ ਤਾਂ ਕੀਤੀ। ਮੈਂ ਉਹਦੇ ਉੱਥੇ ਸੱਟ ਮਾਰੀ ਜਿੱਥੇ ਮੈਂ ਕਿਹਾ ਜੀ ਇਸ ਤੋਂ ਕਿ ਕੀ ਮੈਂ ਸੱਟ ਮਾਰੀ, ਕਿ ਉਹਦੀਆਂ ਛੋਟੀਆਂ ਧੀਆਂ, ਤੇ ਮੈਂ ਉਹਨਾਂ ਨੂੰ ਕਿਹਾ ਪੀਓ। ਲੇਕਿਨ ਉਹ ਸੀ ਜੂਸ। ਹਾਂਜੀ ਉਹਨਾਂ ਨੇ ਕਹਿੰਦੇ ਬੇਟਾ ਤੁਸੀਂ ਇਦਾਂ ਕਰਨਾ, ਲੇਕਿਨ ਉਸਤਾਦ ਜੀ ਨਹੀਂ, ਉਹਦੇ ਐਸਾ ਅਸਰ ਹੋਇਆ ਉਸ ਗੱਲ ਦਾ ਦਿਮਾਗ ਤੇ, ਉਹਨੇ ਕਿਹਾ ਵੀ ਉਂਝ ਹੀ ਅੱਜ ਵੀ। ਚਾਚਾ ਜੀ ਆਪਣਾ ਮੇਲੇ ਵਾਲਾ ਵਾਕਿਆ ਤੇ ਸੁਣਾਓ, ਜਦੋਂ ਮੇਲਾ ਰੋਕਤਾ ਸੀ ਤੁਸੀਂ। ਇਹ ਫਿਰ ਤੁਹਾਨੂੰ ਲੈ ਲੈਣਾ ਸੁਣਾਊਗਾ। ਤੂੰ ਕੀ ਚਾਹੁੰਦਾ ਵਾ? ਚਾਚੇ ਹੁਣੀ ਨਾ ਸਾਰੇ ਭਰਾ ਮਰਵਾਊਗਾ ਕਿਸੇ ਭਰਾ ਨਹੀਂ ਮਰਵਾਓਗਾ ਨਹੀਂ, ਮੈਂ ਤਾਂ ਦੱਸਦਾ ਅਸਲ ਚ ਉਹਨੂੰ ਉਸਤਾਦ ਜੀ ਮੈਂ 2-3 ਸ਼ੋਅ ਕਰਨਾ ਚਾਹ ਰਿਹਾ ਇਹਨਾਂ ਦਾ। ਤੈਨੂੰ ਪਤਾ ਲੱਗ ਗਿਆ ਨਾ ਵੀ ਉਹ ਖੁੱਲੇ ਖਰਚਦੇ ਪੈ, ਤੂੰ ਬਾਰ-ਬਾਰ ਕਦੀ ਉਹਦਾ ਨਾਂ ਲੈਣਾ, ਕਦੀ ਉਹਦਾ ਨਾਂ ਲੈਣਾ। ਮੇਰੇ ਮਾਈ ਬਾਪ ਨੇ ਨਹੀਂ ਚਾਚੇ ਦੇ ਜਿੰਨੇ ਭਰਾ ਸੀ ਇਹਨਾਂ ਦਾ ਪੂਰਾ ਮਹੱਲੇ 'ਚ ਟਹਿਕਾ ਸੀ ਸਾਜੀ। ਹਾਂ ਉਸਤਾਦ ਜੀ ਕਹਿੰਦੇ ਗਲੀ ਚੋਂ ਬੰਦਾ ਨਹੀਂ ਸੀ ਅੱਲਾ ਜਾਂਦਾ। ਦੀ ਇੱਜ਼ਤ ਬਣਾਉਣ ਲੱਗਿਆ ਬਹੁਤ ਟਾਈਮ ਲੱਗਦਾ ਸੀ। ਸਨ 75 ਦਾ ਉੱਥੇ ਤੇ ਰਹਿਣ ਵਾਲਾ ਮੈਂ, ਸਨ 75 ਦਾ ਮੈਂ ਉਦੋਂ ਹਲਕਾ ਜਿਹਾ ਸੀ ਜਦੋਂ ਅਸੀਂ ਇੱਥੇ ਜਗ੍ਹਾ ਲਈ ਸੀ। ਇਹੀ ਜਗ੍ਹਾ ਇੱਥੇ ਇਸਲਾਮ ਨਗਰ ਉੱਠ ਕੇ ਅਸੀਂ ਇੱਥੇ ਆਏ ਸਨ 75। ਅਸੀਂ ਉਹ ਜਗ੍ਹਾ ਲਈ ਉਦੋਂ 2.5 ਮਰਲੇ ਜਗ੍ਹਾ ਲਈ ਸੀ ਉਸਤਾਦ ਜੀ, 5,500 ਰੁਪਏ ਦੀ। ਵਾਹ ਸਾਡਾ ਬਾਪ ਇਕੱਲਾ ਸੀ, ਸਾਡਾ ਗਰੀਬ ਆਦਮੀ ਸੀ, ਉਦੋਂ ਲੂਮਾਂ ਦੇ ਕੰਮ ਕਰਦਾ ਸੀ। 5,500 ਦੀ ਉਹ ਜਗ੍ਹਾ ਲਈ ਮੇਰੇ ਬਾਪ ਨੇ। ਕੱਚੀਆਂ ਇੱਟਾਂ ਦੇ ਨਾਲ ਉਹ ਮਤਲਬ ਮਕਾਨ ਬਣਿਆ ਸੀ, ਚਾਰਦੀਵਾਰੀ ਹੋਈ ਤੇ ਲੱਕੜ ਦਾ ਬੂਹਾ ਲੱਗਾ, ਵਿੱਚ ਪਾਣੀ ਪੀਣ ਨੂੰ ਨਲਕਾ ਕੋਈ ਨਹੀਂ। ਅਸੀਂ ਆ ਗਏ ਉੱਥੇ, ਮਤਲਬ ਸਮਾਨ ਰੱਖਿਆ ਲਿਆਂਦਾ। 3-4 ਦਿਨ ਮੈਂ ਟੁੱਟੇ ਸੀ, ਮੈਂ ਆਪਣੇ ਸਿਰ ਦੇ ਉੱਤੇ ਪਾਣੀ ਦੇ ਪਤੀਲੇ ਭਰ ਕੇ ਲਿਆ ਕੇ 3-4 ਦਿਨ ਕੱਢੇ। ਮੇਰੇ ਵਾਲਦ ਸਾਹਿਬ ਨੇ ਫਿਰ ਉੱਥੋਂ ਦੁਕਾਨ ਤੋਂ ਸਮਾਨ ਲਿਆਂਦਾ, ਨਲਕਾ ਲਵਾਇਆ, ਘਰ ਦੇ ਵਿੱਚ ਖੁਰਾ ਬਣਾਇਆ, ਘਰ ਬਾਦ ਹੋ ਗਿਆ। ਚੱਲਦਾ ਰਿਹਾ। ਮੈਂ ਮੁੜ ਕੇ ਸਕੂਲੇ ਪੜ੍ਹਦਾ ਸੀ,
ਤੀਸਰੀ ਜਮਾਤ ਉਦੋਂ ਮੈਂ ਪੜ੍ਹ ਰਿਹਾ। ਮੇਰੇ ਵਾਲਾ ਸਾਹਿਬ ਨੂੰ ਇੱਕ ਸਾਡਾ ਅਜੀਤ ਸੀਗਾ, ਕਹਿੰਦੇ ਨੇ ਅਸੀਂ ਵਾਢੀ ਕਰਨ ਜਾਣਾ, ਚਲੋ ਚੱਲੀਏ। ਮੇਰੇ ਵਾਲਾ ਸਾਹਿਬ ਨੇ ਇਹਨਾਂ ਨੇ ਨਾ ਸਮਾਨ ਜਿਹੜਾ ਤੇ ਲੱਦਿਆ ਥੋੜਾ ਥੋੜਾ, ਬਾਕੀ ਰਹਿ ਨਿਕਲ ਚਲੇ ਗਿਆ। ਜਿਹੜਾ ਨੇ ਲਾ ਕੇ 21 ਚੱਕਾ, ਸਾਡੇ ਉੱਥੇ ਅਜੀਤ ਰਹਿੰਦੇ ਸੀ, ਉਹ ਨਾਲ 19 ਚੱਕਾ 21 ਚੱਕ ਦੇ ਨਾਲ, ਉੱਥੇ ਚਲੇ ਗਏ ਵਾਢੀ ਕਰਨ। ਉਹ ਵਾਢੀ ਕਰਨ ਆਸੇ ਗਏ 6 ਮਹੀਨੇ ਉੱਥੇ ਗੁਜ਼ਾਰ ਦਿੱਤੇ ਵਾਢੀ ਕਰਨ ਦੀ। ਹੁਣ ਮੈਨੂੰ ਇਹਨਾਂ ਨੇ ਦਾਖਲ ਕਰਾਤਾ ਸਕੂਲ ਤੇ, ਉੱਥੇ ਇੱਕ ਪਿੰਡੋਂ ਹਟਣਾ ਸਕੂਲ ਸੀਗਾ, ਉਹ ਸੂਏ ਦੇ ਉੱਤੇ ਨਾ ਸਕੂਲ ਸੀ। ਉੱਥੋਂ ਮਾਸਟਰਾਂ ਨੇ ਆਉਣਾ, ਉਹਨਾਂ ਨੇ ਹਾਜ਼ਰੀ ਲਾ ਕੇ ਤੇ ਆਪ ਉੱਥੇ ਡੇਰਿਆਂ ਤੇ ਜਾ ਕੇ ਕਿਸੇ ਨੇ ਗੰਨੇ ਦੇ ਉੱਪਰ ਉਹਨਾਂ ਕਿਸੇ ਗੁੜ ਖਾਂਦੇ ਹੋਣਾ, ਉਹ ਮੁੰਡਿਆਂ ਦੇ ਬਸਤੇ ਕਿਸੇ ਦਾ ਕਿਤੇ ਟੰਗਿਆ, ਕਿਸੇ ਦਾ ਕਿਤੇ, ਉਹ ਸੂਏ ਨਹਾਉਂਦੇ ਫਿਰਨਾ ਫਿਰਨਾ, ਏਦਾਂ ਦੀ ਪੜ੍ਹਾਈ ਸੀ। ਉਹ ਏਦਾਂ ਹੀ ਕਰ ਕਰਾ ਕੇ ਅਸੀਂ ਹੋ ਗਏ, ਮਤਲਬ ਕਿ ਏਦਾਂ ਕਰ ਕਰਾ ਕੇ ਹੋ ਜਾਂਦੇ ਤੇ ਪੜ੍ਹਾਈ ਪੜੂਈ ਖਤਮ। 6 ਮਹੀਨੇ ਬਾਅਦ ਇੱਥੇ ਆਏ, ਮੁੜ ਕੇ ਉਹ ਏਦਾਂ ਦਾਖਲ ਦੁਖਲ ਕੋਈ ਨਹੀਂ ਹੋਇਆ ਕਰਦਾ ਕਰਾਉਂਦਾ। ਮੈਂ ਮੁੜ ਕੇ ਉਹ ਗਲੀਚਿਆਂ ਦਾ ਕੰਮ ਕਰਨ ਲੱਗ ਪਿਆ। ਉਹ ਕਲੀਨ ਵਾਲਾ ਦੇ ਉਹ ਦੌਰ ਤੇ ਕਲੀਨਾਂ ਦਾ ਕੰਮ ਕੀਤਾ, ਉਹ ਛੱਡਦਾ। ਮੁੜ ਕੇ ਸਬਜ਼ੀ ਦਾ ਕੰਮ ਕੀਤਾ, ਉਹ ਸਬਜ਼ੀ ਦਾ ਕੰਮ ਕਰਦਾ ਰਿਹਾ, ਉਹ ਛੱਡਦਾ। ਮੁੜ ਕੇ ਮੈਂ ਵੈਂਡ ਤੇ ਲੱਗ ਗਿਆ। ਆਪਣਾ ਬਾਪ ਮੇਰਾ ਲੂਮਾ ਦਾ ਕੰਮ ਕਰਦਾ, ਮੈਂ ਮਜ਼ਦੂਰ ਆਦਮੀ। ਅਸੀਂ ਨੂੰ ਤੂੰ ਭਾਈ ਬਿੱਲੇ ਕੋਲ ਲਵਾ ਦੇਣਾ ਸੀਗਾ। ਉਹ ਬਿੱਲਾ ਤਾਂ ਬਾਅਦ ਚ ਬਣਾਇਆ ਨਾ, ਪਹਿਲੇ ਤੇ ਉਹ ਬਿੱਲੀ ਸੀ। ਅੱਛਾ ਜੀ ਭਾਜੀ, ਹੁਣ ਇੱਧਰ ਸਾਡਾ ਟਾਈਮ ਪੂਰਾ ਹੋ ਗਿਆ, ਕੰਮ ਸਾਰਾ ਸਿਸਟਮ ਜਿਹੜਾ। ਤੇ ਸਭ ਤੋਂ ਪਹਿਲੇ ਉਹੀ ਗੱਲ ਫੇਰ ਮੈਂ ਕਹਾਂਗਾ ਕਿ ਤੁਸੀਂ ਅਗਰ ਉਹਨੇ ਕਿਹਾ ਨਾ ਕਿ ਯਾਰ ਉਹਦੇ ਨਾਲ ਮੇਰੀ ਲੜਾਈ ਹੋਈ ਆਸਫ ਦੇ ਨਾਲ ਤੇ ਮੈਂ ਉਹਦੇ ਬੱਲਾ ਮਾਰਤਾ, ਤੇ ਉਹਨੇ ਕਿਹਾ ਜੀ ਬੋਲਰ ਕੈਸਾ? ਉਹਨੇ ਕਿਹਾ ਬੋਲਰ ਉਹਦੇ ਵਰਗਾ ਕੋਈ ਵੀ ਨਹੀਂ ਹੈਗਾ। ਸਹੀ ਗੱਲ। ਜੋ ਮਰਜ਼ੀ ਮੇਰਾ ਉਹਦਾ ਇਖਤਲਾਫ ਆਪਣੀ ਜਗ੍ਹਾ ਤੇ, ਲੇਕਿਨ ਇਹਦਾ ਵੀ ਮੈਂ ਸਭ ਤੋਂ ਪਹਿਲੇ ਵੀ ਗੱਲ ਕਹੀ ਸੀ, ਹੁਣ ਉਦੋਂ ਇਹ ਹੈ ਨਹੀਂ ਸੀ, ਹੁਣ ਫਿਰ ਇਹਦੇ ਮੂੰਹ ਤੇ ਵੀ ਕਹਿਣਾ ਕਿ ਅੱਲਾ ਦਾ ਲੱਖ 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 ਸ਼ੁਕਰ ਆ ਕਿ ਉਹਦੇ ਅੰਦਰ ਅਦਬ ਅੱਜ ਵੀ ਹੈਗਾ। ਉਹ ਧੌਣ ਸਿੱਟ ਕੇ ਗਾਲਾਂ ਖਾਈ ਜਾਂਦਾ, ਚਪੇੜਾਂ ਖਾਈ ਜਾਂਦਾ, ਲੇਕਿਨ ਅੱਗੋਂ ਬੋਲਦਾ ਨਹੀਂ। ਉਹ ਸਾਡੇ ਅੱਗੋਂ ਬੋਲ ਪਵੇ ਉੱਠ ਕੇ ਉਹ ਇਹ ਕਹਿ ਦੇਵੇ ਮੈਨੂੰ, ਅਸੀਂ ਉਹਦਾ ਕੀ ਫੜ ਲੈਣਾ ਸੀ? ਇੱਕ ਮਿਸਾਲ ਹਾਂ, ਇੱਕ ਗੱਲ ਕਰਦਾ ਨਾ, ਲੇਕਿਨ ਇਹ ਉਹਨੂੰ ਉਹਦੀ ਇਹਦੀ ਅੱਛਾਈ ਹੈ ਕਿ ਅਦਬ ਦੇ ਵਿੱਚ ਹੈਗਾ। ਔਰ ਅਸੀਂ ਸਾਰੇ ਹੀ ਜਿਹੜੇ ਨਾ ਅਬਾਸ ਲਈ ਦੁਆ ਵੀ ਕਰੋ ਕਿ ਯਾ ਅੱਲਾ ਇਹਨੂੰ ਉਹੀ ਬਾਸ ਚਾਹੀਦਾ ਜਿਹਦੀ ਉਸਤਾਦ ਜੀ ਇਹ ਰੁਕਦਾ ਹੀ ਨਹੀਂ ਸੀ ਹੁੰਦਾ। ਹਾਂਜੀ ਹਾਂਜੀ। ਉਹ ਐਡਾ ਮੇਰੇ ਕੋਲ ਇੱਕ ਜੁਗਤਬਾਜ਼ ਮੁੰਡਾ ਆਇਆ ਵੀ ਜਿਹਨੇ ਕੋਈ ਇੰਜ ਕਰਕੇ ਉੱਤੇ ਗਿਆ, ਅਗਲੇ ਸ਼ੋਅ ਦੇ ਵਿੱਚ ਨਾ ਇਹ ਆ ਗਏ ਇਹ ਦੋਵੇਂ, ਤੇ ਉਹਦੀ ਇਸ ਟਾਈਮ ਹਾਈਪ ਕ੍ਰੀਏਟ ਹੋਈ ਸੀ ਵੀ ਪਤਾ ਨਹੀਂ ਵੀ ਕਿੰਨੀ ਕੁ ਜੁਗਤਬਾਜ਼ ਹੈ। ਉਹਦੀ ਇੱਕ ਜੁਗਤ ਮਸ਼ਹੂਰ ਹੋ ਗਈ ਕਿਤੇ, ਅੱਗੋਂ ਇੱਕ ਦੋ ਸੀ ਉਹਦੇ ਕੋਲ। ਉਸ ਤੋਂ ਬਾਅਦ ਉਹ ਖੈਰ ਹੁਣ ਉਹਦਾ ਨਾ ਇਹਨਾਂ ਦੇ ਨਾਲ ਮੈਂ ਮੈਚ ਪਵਾਤਾ ਇੱਕ ਜਗ੍ਹਾ ਤੇ, ਇਹਨਾਂ ਨੇ ਉਹਨੂੰ ਛਿੱਲ ਕੇ ਰੱਖ ਦਿੱਤਾ ਭਾਜੀ। ਇਹਨਾਂ ਨੇ ਸਾਹ ਨਾ ਲੈਣ ਇਹ ਦੋਵੇਂ, ਉਹਨੂੰ ਮੈਂ ਜਾਣ ਕੇ ਸਾਈਡ ਤੇ ਕਰ ਦੇਵਾਂ ਕਿ ਯਾਰ ਉਹ ਮੇਰਾ ਕਰੈਕਟਰ ਐਡਾ ਅੱਛਾ, ਇਹਨਾਂ ਨੇ ਤੇ ਮਾਰ ਦੇਣਾ ਉਹਨੂੰ। ਠੀਕ ਹੈ ਜੀ। ਤੇ ਮੈਨੂੰ ਯਾਦ ਹੈ ਕਿ ਕਿੰਨਾ ਸਪੀਡੀ ਹੁੰਦੇ ਸੀ ਦੋਵੇਂ ਹੀ। ਤੇ ਹਾਂ, ਉਸ ਤੋਂ ਬਾਅਦ ਜਿੱਥੇ ਬਾਸ ਆਇਆ ਵੀ ਨੇ, ਹੁਣ ਭੈਣ ਬੈਠਾ ਹੁੰਦਾ ਵਾ, ਯਕੀਨ ਕਰੋ ਇੱਥੇ ਬੈਠਾ ਹੁੰਦਾ, ਕਿਤੇ ਹੋਰ ਪਹੁੰਚਿਆ ਹੁੰਦਾ, ਕਿਤੇ ਅੱਧੇ ਘੰਟੇ ਬਾਅਦ ਗੱਲ ਕਰ ਲਈ, 20 ਮਿੰਟ ਬਾਅਦ ਗੱਲ ਕਰ ਲਈ, ਜਾਣ ਕੇ ਅਸੀਂ ਕੋਈ ਟਰੈਕ ਇਹਦੇ ਤੇ ਤੋਰ ਲਈਏ ਕਿ ਚੱਲ ਬਾਸ ਦੱਸ ਕਿਹੜਾ ਜਾਨਵਰ ਏਦਾਂ, ਉਹਦੇ ਸ਼ੁਰੂ ਹੋ ਜਾਂਦਾ ਵਾ। ਤੇ ਅਗਰ ਅਸੀਂ ਚੁੱਪ ਕਰ ਜਾਈਏ ਥੋੜਾ ਜਿਹਾ, ਤੇ ਬਿਲਕੁਲ ਨਹੀਂ ਇਹਨੂੰ ਪਤਾ ਹੁੰਦਾ ਮੈਂ ਕਿੱਥੇ ਬੈਠਾ, ਵੇਖੀ ਜਾਂਦਾ ਵਾ ਬਸ, ਕੋਈ ਨਹੀਂ। ਤੇ ਉਹ ਜਿਹੜਾ ਇਹਦਾ ਇੱਕ ਸਪੀਡ ਸੀ, ਇੱਕ ਇਹਦੀ ਜਿਹੜੀ ਇੱਕ ਦਿਮਾਗ ਸੀ, ਇੰਜ ਗੱਲ ਬਣਾ ਲੈਣੀ, ਇੰਜ ਸਾਰਾ ਕੁਝ, ਕੋਈ ਟਰੈਕ ਦੇਣਾ ਉੱਤੇ ਚੱਲਣਾ, ਉਹ ਇਹਨੂੰ ਵੀ ਸੋਚਣਾ ਚਾਹੀਦਾ ਨਾ ਕਿ ਉਹ ਇਹਦਾ ਉਹੀ ਤੇ ਸਰਮਾਇਆ ਸੀ, ਉਹੀ ਤੇ ਦਿਮਾਗ ਸੀ, ਉਹਦੇ ਨਾਲ ਹੀ ਤੇ ਮਤਲਬ ਇਹ ਬਾਸ ਹੋਈ ਪਈ ਸੀ। ਹਾਂ ਬਿਲਕੁਲ, ਉਹੀ ਉਹ ਫਰੈਸ਼। ਹਾਂਜੀ। ਤੇ ਉਹ ਹੁਣ ਅਗਰ ਇਹ ਐਂਡ ਚਾਚਾ ਜੀ ਮੈਂ ਤੁਹਾਨੂੰ ਗੱਲ ਦੱਸਾਂ, ਐਂਡ ਜਦੋਂ ਇਹਦੇ ਰੱਬ ਨੇ ਦਿਮਾਗ 'ਚ ਪਾਉਣੀ ਹੈ ਨਾ, ਉਦੋਂ ਤੁਹਾਨੂੰ ਨਾ ਇਹਦੀ ਰਖਵਾਲੀ ਦੀ ਲੋੜ ਪੈਣੀ, ਬਿਲਕੁਲ ਨਾ ਇਹਦੇ ਪਿੱਛੇ ਦੀ ਲੋੜ ਪੈਣੀ, ਹੈ ਨਾ। ਤੇ ਉਦੋਂ ਬਸ ਇਹ ਵੀ ਦੁਆ ਕਰੋ ਤੇ ਨਾਲ ਸਾਰੇ ਅਸੀਂ ਕੋਸ਼ਿਸ਼ ਵੀ ਕਰੀਏ ਤੇ ਇਹਨੂੰ ਤੇ ਉਹੀ ਬਾਸ ਬਣੇ ਵੀ ਜਿਹੜਾ ਇੱਥੇ 4 ਜਣੇ ਬੈਠੇ ਇਹਨਾਂ ਦੇ ਇਕੱਲਾ ਹੀ ਬੋਲੀ ਜਾ ਰਿਹਾ, ਬਾਕੀ ਕੋਈ ਬੋਲੇ ਨਾ ਬੋਲੇ। ਠੀਕ ਹੈ ਨਾ, ਤੁਸੀਂ ਉਹਨਾਂ ਨੂੰ ਲੈ ਕੇ ਜਾਓ। ਠੀਕ ਆ ਜੀ। ਤੇ ਬਾਕੀ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਖੈਰ ਕਰੇ ਇਨਸ਼ਾਅੱਲਾ। ਇਹਦੀ ਤੇ ਦੋਰੀ ਛੁੱਟੀ ਆ ਵੀ ਤੂੰ ਵੀ ਪੁੱਤ ਹਿੰਮਤ ਕਰਨੀ ਆ ਇਨਸ਼ਾਅੱਲਾ। ਮੈਂ ਤੇਰੇ ਪਿੱਛੇ ਆ, ਮੈਂ ਤੇਰੇ ਪਿੱਛੇ ਆ। ਕਿਸੇ ਗੱਲੋਂ ਤੂੰ ਡੋਲੇਗਾ ਤੇ ਮੈਂ ਤੈਨੂੰ ਫੜ ਲਾਂਗਾ। ਇਹੀ ਦਾ ਹਾਲ। ਨਹੀਂ ਇਨਸ਼ਾਅੱਲਾ ਸਹੀ ਹੋ ਜਾਏਗਾ, ਟੈਨਸ਼ਨ ਨਾ ਲਓ ਤੁਸੀਂ। ਬਾਕੀ ਇਹ ਕਿ ਮੈਂ ਆਪਣੀ ਕੋਸ਼ਿਸ਼ ਕਰਾਂਗਾ ਪੂਰੀ ਇਨਸ਼ਾਅੱਲਾ ਤਾਲਾ ਠੀਕ ਹੋਵੇ। ਬਹਰਾਲ ਹੁਣ ਤੁਸੀਂ ਇਹ ਨਹੀਂ ਇਹਦੀ ਗੱਲ ਮੰਨਣੀ ਕਿ ਜੀ ਦਫ਼ਤਰ ਦਾ ਮੁੰਡਾ ਵਾ ਫਲਾਣਾ। ਮੈਂ ਕਿੱਥੇ ਹੁਣ ਮੈਂ ਬਹੁਤ ਘਾਟਾ ਖਾ ਲਿਆ ਭਾਈਆਂ ਨੇ, ਮੈਂ ਅੱਗੇ ਬਹੁਤ ਘਾਟਾ ਖਾ ਲਿਆ ਇਹ ਦੀਆਂ ਗੱਲਾਂ ਤੇ ਆ ਕੇ, ਜਾਂ ਇਹਦੇ ਯਾਰ ਬੇਲੀ ਬੜੇ ਪਿਆਰ ਵਾਲੇ, ਮੈਂ ਉਹ ਖਤਮ ਹਰ ਸ਼ੈ, ਮੈਨੂੰ ਕੋਈ ਪਿਆਰ ਵਾਲਾ ਨਹੀਂ। ਜਦੋਂ ਹੁਣ ਇੱਥੇ ਹੀ ਆ ਸਾਰੇ ਦੇ ਯਾਰ ਨਹੀਂ ਰਿਹਾ ਤੇ ਮੇਰਾ ਉਹਨਾਂ ਦਾ ਪਿਆਰ ਇਹਦੇ ਨਾਲ ਕੀ। ਉਹ ਭਾਜੀ ਸਾਰੇ ਜਾਣੇ ਜਿਹੜੇ ਇੱਥੇ, ਇਹ ਤੇ ਘਰ ਵਾਲੀ ਗੱਲ ਆ, ਇਹ ਵੀ ਸਾਰੇ ਇਹਦੇ ਯਾਰ ਦੋਸਤ ਆ,
ਠੀਕ ਹੈ ਨਾ, ਸਾਰੇ ਬੈਠੇ ਨੇ ਵਿਚਾਰੇ 2 ਵਜੇ ਆਉਂਦੇ ਨੇ, Field ਆ ਇਹ 4-5 ਵਜੇ ਆਉਂਦਾ ਵਾ, ਫਿਰ ਇਹਦੀ ਵਜ੍ਹਾ ਤੋਂ 10-11 ਵਜੇ ਤੱਕ ਕਰਦੇ ਰਹਿੰਦੇ ਨੇ। ਫੀਲਡ ਹੈ ਇਹਨੂੰ ਆਪਣੀ ਫੀਲਡ ਦੇ ਨਾਲ ਹੀ ਰਹਿਣਾ ਜਿਹੜਾ ਇੱਥੇ ਵੀ ਉੱਥੇ ਜਾ ਕੇ ਵੀ ਆਪਣੀ ਫੀਲਡ ਹੀ ਕਾਇਮ ਰੱਖਣੀ ਚਾਹੀਦੀ। ਸਾਨੂੰ ਤੇ ਗੱਲਾਂ ਲੱਭਣ ਅਸੀਂ ਗੱਲਾਂ ਇਨਸਾਨ ਜਦੋਂ ਆਪਣੀ ਫੀਲਡ ਚੋਂ ਅੱਗੇ ਨਿਕਲ ਜਾਂਦਾ ਜਾਂ ਉਧਰ ਦੇ ਉਧਰ ਵੜ ਜਾਂਦਾ ਨਾ, ਉਹ ਫਿਰ ਉਹਦੀ ਫੀਲਡ ਜਿਹੜੀ ਹੈ ਨਾ ਉਹ ਥੋੜਾ ਜਿਹਾ ਨੁਕਸਾਨ ਦਿੰਦੀ ਹੈ। ਚਲੋ ਜੀ, ਓਕੇ ਜੀ, ਆਪਣਾ ਖਿਆਲ ਰੱਖੋ, ਬਹੁਤ ਬਹੁਤ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਨਹੀਂ ਅਸੀਂ ਮਾਈਂਡ ਅਪ ਸਾਡਾ ਠੀਕ ਹੈ ਜੀ, ਹਾਂ ਇੰਜ ਉਹ ਵਾਹ ਵਾਹ, ਥੋੜਾ ਜਿਹਾ ਅੱਗੇ ਨੂੰ ਕਰੋ ਨਾ ਉਹਨਾਂ ਨੂੰ। ਲਵ ਯੂ, ਖਿਆਲ ਰੱਖੋ ਆਪਣਾ, ਇਨਸ਼ਾਅੱਲਾ ਕੱਲ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।